मैं झूठ नहीं बोलना चाहता आके मैं सैट साफ कर रहा इस किस्म की हड्डी मेरी पोली हुई ਤੁਹਾਨੂੰ ਕੀ ਦੱਸ ਓਏ ਠਹਿਰ ਜਾ ਮੈਂ ਦੱਸਾਂ ਪਹਿਲੇ ਲੈ ਜਾਏਗਾ ਬੱਕਰੀ ਓਕੇ ਤੇ ਪਿੱਛੇ ਜੇ ਸ਼ੇਰ ਪੱਟੇ ਖਾ ਗਿਆ ਫੇਰ ਨਹੀਂ ਸ਼ੇਰ ਦੇ ਇਦਾਂ ਧੋਣ ਤੋਂ ਫੜ ਲਓ ਸ਼ੇਰ ਗੱਦਰ ਜਿਹਾ ਹੋ ਜਾਂਦਾ ਗੱਦੜ ਨਹੀਂ ਗਿੱਦੜ ਸਿੰਪਲ ਖਲੋ ਗਿਆ ਚੱਪੂ ਮਾਰਦਾ ਸੀਗਾ ਉਹ ਕਸ਼ਤੀ ਜਦੋਂ ਡੁੱਬਦੀ ਸੀ ਨਾ ਉਹ ਛਾਲ ਮਾਰਦਾ ਸੀ ਕਸ਼ਤੀ ਫੇਰ ਉੱਤੇ ਆ ਜਾਂਦੀ तुम आ गए हो नूर आ गया है नहीं तो चरागों से लो जा रही थी जीने की तुमसे वजह मिल गई है बड़ी बेवजह जिंदगी जा रही थी तुम आ गए हो नूर आ गया है अस्सलाम वालेकुम टीटा मैं खुश आमदीद भाजी ओए एक मिनट भाजी ਉਹ ਵਿਚਾਰਾ ਜਿਹੜਾ ਫਰੀਦ ਆ ਨਾ ਉਹਨੂੰ ਨਹੀਂ ਪਤਾ ਲੱਗਣ ਦਿਆ ਮੈਂ ਦੱਸਦਾ ਉਹਨੂੰ ਫਰੀਦ ਖਾਂ ਤੇਰੀ ਨਗਰੀ ਚੋਰ ਪੈ ਗਏ ਨੇ ਪੈ ਚੁੱਕੇ ਨੇ ਆਹੋ ਤੂੰ ਸਮਝ ਰਿਹਾ ਕਿ ਜਿਹੜੇ ਤੇਰੇ ਥੱਲੇ ਕਮੈਂਟਸ ਆ ਰਹੇ ਨੇ ਕੋਈ ਤੈਨੂੰ ਗੱਦਾਰ ਕਹਿ ਰਿਹਾ ਕਿ ਤੈਨੂੰ ਫਲਾਂ ਕਹਿ ਰਿਹਾ ਇਹ ਸਾਡੇ ਜਿਹੜੇ ਆ ਜਿਹੜੇ ਸਾਰੇ ਵੀਰ ਨੇ ਇਹ ਕਰ ਰਹੇ ਨੇ ਜਾਂ ਇਹਨਾਂ ਚੋਂ ਕੋ ਕਰ ਰਹੇ ਨੇ ਨਹੀਂ ਗਲਤ ਇਹ क्या बोलती तू ਇੱਕ ਮਿਊਜ਼ਿਕ ਡਾਇਰੈਕਟਰ ਨਹੀਂ ਸੀ R.D. ਬਰਮਨ ਜੀ ਜੀ ਇਹ R.D.B. ਬਰਮਨ ਕਰ ਰਿਹਾ R.D.B. ਹਾਂਜੀ ਅੱਛਾ ਜੀ ਹੱਜੀ ਪਾਇਨ ਉਹ ਪਾਇਨ ਉਹ ਕਰ ਰਿਹਾ ਔਰ ਮੈਂ ਤਾਂ ਇੱਕ ਹੋਰ ਅੱਜ ਲੈ ਬਈ ਨਾਜ਼ਰੀਨਿਆ ਓਏ 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 ਕੈਸਾ ਤੇਰਾ ਕੁੱਟੀ ਕੁੱਪੀ ਵਰਗਾ ਮੂੰਹ ਆ ਉਹ ਕਿੰਨੀ ਵਾਰੀ ਗਾਣਾ ਇਹ ਜੁਗਨੂ ਸ਼ੁਰੂ ਹੋ ਗਿਆ ਹੁਣ ਬਈ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਦੱਸੋ YouTube ਤੇ ਜਦੋਂ ਕੋਈ ਬੰਦਾ ਰਿਪੋਰਟ ਮਾਰਦਾ ਨਾ ਕਿਸੇ ਵੀਡੀਓ ਤੇ ਜ਼ਿਆਦਾ ਜਿਸ ਵੀਡੀਓ ਤੇ ਜ਼ਿਆਦਾ ਰਿਪੋਰਟਾਂ ਵੱਜਦੀਆਂ ਨੇ ਕਿ ਵੀ ਇਹ ਨਹੀਂ ਸਹੀ ਵੀ ਇਹ ਗੰਦੀ ਗੱਲ ਆ ਜੀ ਇਹ ਕੰਟੈਂਟ ਇਦਾਂ ਵਾ ਜੀ ਇਹਦੇ 'ਚ ਕਿਸੇ ਵੀ ਹਿਸਾਬ ਨਾਲ ਉਹ YouTube ਉਸ ਵੀਡੀਓ ਨੂੰ ਰਿਕਮੈਂਡ ਕਰਨਾ ਛੱਡ ਦਿੰਦਾ ਉਹ ਉਨੇ ਕੁ ਵਿਊਜ਼ ਹੋਣੇ ਜਿੰਨੇ ਕਿ ਤੁਹਾਡੇ ਹੁੰਦੇ ਪੱਕੇ ਜੇ ਹੈ ਠੀਕ ਹੈ ਜੀ ਹੁਣ ਇੱਕ ਬੰਦੇ ਨੇ ਉਹਦੀ ਅੱਲਾ ਉਹਨੂੰ ਸਕੂਨ ਦਵੇ ਉਹ ਆਪਣੇ ਹੀ ਅੰਦਰ ਹਸਦ ਦੇ ਵਿੱਚ ਵਿਚਾਰਾ ਘੁੰਮਿਆ ਔਰ ਰਾਤ ਦਿਨ ਅਜ਼ਾਬ ਉਹਨੂੰ ਪਿਆ ਉਹ ਆਪਣਾ ਹੀ ਅੰਦਰ ਉਹਨੂੰ ਸਜ਼ਾ ਰੱਬ ਦੇ ਰਿਹਾ ਲੇਕਿਨ ਉਹਨੂੰ ਸਮਝ ਨਹੀਂ ਆ ਰਹੀ ਉਹ ਹਸਦ ਦੀ ਜਿਹੜੀ ਅੱਗ ਨਾ ਉਹਦੇ ਅੰਦਰ ਉਹ ਉਹਦੇ 'ਚ ਸਾਰਾ ਰਾਤ ਦਿਨ ਸੜੀ ਜਾ ਰਿਹਾ ਉਹ ਜਿੱਥੇ ਕੰਮ ਕਰ ਰਿਹਾ ਉਹ ਕੰਮ ਮਿਸ ਕਰ ਦਿੰਦਾ ਜਿੱਥੇ ਕੋਈ ਉਹਨੂੰ ਜਾਣਾ ਉੱਥੋਂ ਮਿਸ ਕਰ ਲੈਂਦਾ ਲੇਕਿਨ ਇਹ ਜਿਹੜਾ ਕੰਮ ਆ ਇਹ ਹਸਦ ਨਾਲ ਜਿਹੜਾ ਉਹਨੇ ਇਹ ਨਹੀਂ ਉਹ ਮਿਸ ਕਰਦਾ ਹੁੰਦਾ ਕੀ ਆ ਕਦੀ ਤੁਸੀਂ ਗੌਰ ਕਰਨਾ ਦੇਖ ਲੈਣਾ ਭਾਵੇਂ ਅਸੀਂ ਇੱਕ ਚੈਨਲ ਬਣਾਇਆ ਨਵਾਂ ਲਾਈਕ ਕੋਈ ਵੀ ਛੇੜੋ ਸ਼ਾਇਰੀ ਵਾਲਾ ਟੀ ਟਾਈਮ ਵਾਲਾ ਜਾਂ ਕੋਈ ਵੀ ਅਸੀਂ ਉੱਤੇ 2-3 ਵੀਡੀਓਜ਼ ਪਾਈਆਂ ਉਹ ਵੀਡੀਓਜ਼ ਇੰਜ ਕਰਕੇ ਜਾਂਦੀਆਂ ਨੇ ਵੀ ਵਾਹ 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 ਠੀਕ ਉਹੀ ਬੰਦੇ ਉਹੀ ਕਰੈਕਟਰ ਉਹੀ ਕੰਟੈਂਟ ਐਸਤਾ ਦਾ ਵਿਊਜ਼ ਉਹ ਯਾਨੀ ਅਗਰ 300-400 ਤੱਕ ਸਟਾਰਟ ਦਾ ਵੀਡੀਓ ਕੋਈ ਜਦੋਂ ਹਾਲੇ 2000 ਸਬਸਕ੍ਰਾਈਬਰ ਨੇ ਜਾਂ 5000 ਨੇ ਤੇ ਉਸ ਤੋਂ ਬਾਅਦ ਐਸਤਾ ਉਹ ਉੱਥੇ ਹੀ ਆ ਜਾਂਦੀ 20000 25000 30000 ਤੇ ਕਿਉਂ ਭਲਾ ਕਿਉਂਕਿ R.D.B. ਸਾਹਿਬ ਉਹਨਾਂ ਨੇ ਕਮ ਸੇ ਕਮ 40-50 ਆਈਡੀਆਂ ਬਣਾਈਆਂ ਨੇ ਜੀ ਇੱਕ ਉਹ ਇਹ ਕੀ ਅੱਖੀਂ ਤੇ ਵੇਖਿਆ ਤੂੰ ਲੇਕਿਨ ਚਵਲਾ ਮਾਰਦਾ ਇਹ ਕੀ ਤੈਨੂੰ ਕਿਹਾ ਸੀ ਨਾ ਲੈਪਟਾਪ ਉਹਨੂੰ ਵਾਪਸ ਦੇਈ ਮੈਂ ਉਹ ਚੋਂ ਕੱਢ ਲੈਣਾ ਸੀ ਸਾਰਾ ਕੁਝ ਓਏ ਆਪੇ ਦੱਸ ਕੇ ਤੇ ਆਪੇ ਹੁਣ ਤੂੰ ਗਿਆ ਨਹੀਂ ਉਹ ਇਹਨੂੰ ਪਤਾ ਮੈਂ ਜੋ ਕਹਿ ਰਿਹਾ ਕਿ ਉਹਦੇ ਲੈਪਟਾਪ ਜਾਂ ਜਿੱਥੇ ਵੀ ਹੈ ਨਾ ਉੱਥੇ ਆਈਡੀਆਂ ਦੀ ਭਰਮਾਰ ਆ ਔਰ ਉਹਦੀ ਡਿਊਟੀ ਦੇਖੋ ਕੈਸੀ ਰੱਬ ਨੇ ਉਹਨੂੰ ਸਜ਼ਾ ਦਿੱਤੀ ਹੈ ਉਹਦੀ ਚੈੱਕ ਕਰੋ ਕਿ ਉਹਨੇ ਹਰ ਆਈਡੀ ਚੇਂਜ ਕਰਨੀ ਆ ਤੇ ਚੇਂਜ ਕਰਕੇ ਉੱਥੋਂ ਉਹਨੇ ਉਹ ਰਿਪੋਰਟ ਮਾਰਨੀ ਹੈ ਯਾਨੀ ਉਹਦੀ ਡਿਊਟੀ ਦੇਖੋ ਕੈਸੀ ਲੱਗੀ ਔਰ ਬਗੈਰ ਕਿਸੇ ਗੱਲ ਤੋਂ ਬਗੈਰ ਕਿਸੇ ਨਫੇ ਤੋਂ ਬਗੈਰ ਕਿਸੇ ਔਰ ਉਹ ਇੱਥੇ ਵੀ ਜ਼ਲੀਲ ਹੋ ਰਿਹਾ ਇਨਸ਼ਾਅੱਲਾ ਔਰ ਉਹਨੇ ਉਹ ਆਪਣਾ ਅਗਲੇ ਜਹਾਨ ਦਾ ਕੈਸਾ ਇੰਤਜ਼ਾਮ ਕਰ ਰਿਹਾ ਠੀਕ ਹੈ ਜੀ ਆਪਣੇ ਆਪ ਨੂੰ ਉਹ ਟਾਰਚਰ ਕਰ ਓਏ ਹੋਏ ਹੋਏ ਉਹਨੂੰ ਰੱਬ ਨੇ ਕੀ ਸਜ਼ਾ ਦਿੱਤੀ ਉਹਦੇ ਅੰਦਰ ਕੀ ਜਲਨ ਚੱਲਦੀ ਹੋਏਗੀ ਕਿ ਉਹ ਵਿਚਾਰਾ ਹੈ ਚਲੋ ਅੱਛਾ ਉਹ ਫਰੀਦ ਸਾਹਿਬ ਇਹ ਟੈਨਸ਼ਨ ਨਹੀਂ ਲੈਣੀ ਕਿ ਵੀ ਉਹ ਜਿਹੜੀ ਆ ਵੱਜ ਰਹੇ ਨੇ ਕਮੈਂਟ
ਰਿਪੋਰਟਸ ਉਹ ਕੁਝ ਸਾਡੇ ਚੋਂ ਇਹਨਾਂ ਚੋਂ ਕੋ ਮਾਰ ਰਿਹਾ, ਕੋਈ ਕਦੀ ਵੀ ਨਹੀਂ ਹੋ ਸਕਦਾ। ਉਹਨਾਂ ਨੂੰ ਕੀ ਲੋੜ ਆ? ਉਹ ਇੱਕੋ ਹੀ ਆ ਜਿਹੜਾ ਤੈਨੂੰ ਥੱਲੇ ਗੱਦਾਰ ਲਿਖ ਰਿਹਾ, ਫਰਾਂ ਲਿਖ ਰਿਹਾ। ਠੀਕ ਸਮਝ ਜਾ ਨਾ ਗੱਲ, ਤੈਨੂੰ ਪਤਾ ਤੇ ਆ ਸਾਰਾ। ਸਾਡੇ ਚੈਨਲਾਂ ਵੀ ਅਸੀਂ ਕੀ ਕਰਦੇ ਆ, ਠੀਕ ਆ ਵੀ ਕਰੀ ਜਾ, ਵੀ ਤੂੰ ਰਿਜ਼ਕ ਸਾਨੂੰ ਰੱਬ ਨੇ ਦੇਣਾ, ਵੀ ਤੇਰੀਆਂ ਰਿਪੋਰਟਾਂ ਵਜਨ ਨਾਲ ਅਗਰ ਸਾਨੂੰ ਘੱਟ ਮਿਲ ਜਾ ਤੇ ਸਾਨੂੰ ਸਾਡੇ ਇੰਨਾ ਹੀ ਹੋਊ ਸਾਡੀ ਕਿਸਮਤ 'ਚ। ਠੀਕ ਆ ਨਾ? ਦੇ ਉਸਤਾਦ ਜੀ, ਹੋ ਸਕਦਾ ਜਿਹੜਾ ਗੱਦਾਰ ਕਹਿਣ ਡਿਆ ਕਮੈਂਟ ਉਹ ਤੁਸੀਂ ਨਾ ਕਿਹਾ ਹੋਵੇ, ਯਾਦ ਕਰੋ ਯਾਰ, ਕਹਿ ਕਿਸੇ ਨੂੰ ਕਿਹਾ ਹੋਵੇ ਤੁਸੀਂ। ਨਹੀਂ ਮੈਂ ਨਹੀਂ। ਲੜਾਈਆਂ ਕਰਾਉਣ ਦੇ ਚੱਕਰਾਂ 'ਚ ਹੁੰਦੇ ਉਸਤਾਦ ਜੀ। ਅੱਛਾ, ਹੁਣ ਗੇਮ ਕੀ ਪਾ ਰਹੇ ਨੇ ਫਰੀਦ ਦੇ ਚੈਨਲ ਤੇ ਜਾ ਕੇ? ਉਧਰ ਇਹ ਜਾਨੀ ਨੇ ਇਹ ਕਹਿਤਾ ਵੀ ਮੈਨੂੰ ਆਈਡੀ ਪਾਸਵਰਡ ਨਹੀਂ ਮੈਨੂੰ ਦਿੱਤਾ, ਮੇਰੇ ਕੋਲ ਕਿਸੇ ਦਾ ਵੀ ਆਈਡੀ ਪਾਸਵਰਡ ਨਹੀਂ ਹੈਗਾ। ਠੀਕ ਹੈ, ਉਧਰ ਇੱਧਰ ਮੈਨੂੰ ਇਹ ਫਰੀਦ ਨੂੰ ਹੁਣ ਨਾ ਰੱਖਣਾ ਤੁਸੀਂ ਕਦੀ ਵੀ। ਇਹ ਗੇਮਾਂ ਪੈ ਰਹੀਆਂ ਨੇ, ਉਹੀ ਆ ਫੁੱਫੀਆਂ ਬਣੀਆਂ ਨੇ। ਨਹੀਂ ਉਹੀ ਆ ਸਾਰਾ। ਸਾਡੇ ਆਪਸ ਦੇ ਵਿੱਚ ਕੋਈ ਰੌਲਾ ਨਹੀਂ, ਕੋਈ ਟੈਨਸ਼ਨ ਨਹੀਂ। ਕੋਈ ਫੁੱਫੀ ਦਾ। ਹਾਂ ਫਰੀਦ ਸਾਹਿਬ, ਇਹ ਹੁਣ ਤੁਹਾਨੂੰ ਵੀ ਸਿਸਟਮ ਹੈ ਨਾ, ਹੁਣ ਤੂੰ ਵੀ ਤੇ ਸਾਡਾ ਪੁੱਤਰ ਆ, ਭਰਾ ਵਾ, ਇੱਥੇ ਦਾ ਹਿੱਸਾ ਵਾ, ਤੈਨੂੰ ਇਹ ਭੁਗਤਣਾ ਪੈਣਾ ਵਾ ਹਿਸਾਬ ਕਿਤਾਬ। ਠੀਕ ਹੈ ਨਾ? ਤੇ ਇਸ ਤੋਂ ਟੈਨਸ਼ਨ ਨਹੀਂ ਲੈਣੀ। ਮੈਂ ਸਟਾਰਟ ਤੇ ਇਸ ਤੋਂ ਕਿਹਾ ਕਿ ਵਿਚਾਰਾ ਬੜਾ ਪਰੇਸ਼ਾਨ ਸੀ, ਮਿਹਨਤ ਕਰ ਰਿਹਾ, ਸਾਰਾ ਕੁਝ ਕਰ ਰਿਹਾ, ਲੇਕਿਨ ਸਾਡੀਆਂ ਦੁਆਵਾਂ ਤੇਰੇ ਨਾਲ ਨੇ, ਟੈਨਸ਼ਨ ਨਹੀਂ ਲੈਣੀ ਤੂੰ। ਅੱਲਾ ਖੈਰ ਕਰੇ। ਤੁਸੀਂ ਹੋਟ ਤੇ ਲਾਓ ਨਾ, ਕੀ ਹੋਇਆ? ਯਾਰ ਹੋਟ ਦੀ ਗੱਲ ਨਹੀਂ ਕਰਨੀ, ਮੈਂ ਗੱਲ ਕਰਨ ਡਿਆ ਵਾਂ ਕਿ ਦੂਜੀ ਇੱਕ ਹੋਰ ਗੱਲ ਮੈਂ ਕਰਨੀ ਸੀ ਸੱਚ, ਕਿ ਭਾਈਜਾਨ ਤੁਹਾਨੂੰ ਕਸਮ ਲੱਗੇ ਤੁਸੀਂ ਹੋਵੋ ਤੁਸੀਂ। ਹੈਲੋ ਜੀ। ਮੈਨੂੰ ਚੁੱਪ ਕਰਕੇ ਨਾ, ਜੇ ਤੁਸੀਂ ਸਕਰੀਨਸ਼ਾਟ ਭੇਜ ਦਿਓ ਬਸ। ਮੈਂ ਤੁਹਾਨੂੰ ਦੱਸ ਦਿੱਤਾ, ਜਿੰਨੇ ਪੈਸੇ ਜਿੱਥੇ ਜਿੰਨੇ ਭੇਜੇ ਆ ਨਾ, ਮੈਨੂੰ ਭੇਜ ਦਿਓ। ਤੁਹਾਨੂੰ ਤੁਹਾਡੀਆਂ ਮਾਂ ਦੀ ਕਸਮ ਆ, ਮੈਂ ਤੁਹਾਨੂੰ 5 ਸਾਲ ਤੋਂ ਕਹਿ ਰਿਹਾ ਯਾਰ, ਮੈਨੂੰ ਪਹਿਲੇ ਇਹ ਦੱਸ ਨਾ ਤਰੀਨ, ਇੱਕ ਮਿੰਟ ਠਹਿਰ ਜਾ ਯਾਰ, ਕੈਮਰੇ 'ਚ ਨਾ ਵੜ ਜਾਣਾ ਕਿਤੇ। ਇੱਕ ਮਿੰਟ ਠਹਿਰ ਜਾ। ਜਦੋਂ ਮੈਂ ਸ਼ੁਰੂ ਕੀਤਾ ਕੰਮ, ਆ ਬੰਦਾ ਤੁਹਾਨੂੰ ਕਹਿੰਦਾ ਮੈਨੂੰ ਆਹ ਚੀਜ਼ ਚਾਹੀਦੀ, ਮੈਨੂੰ ਪੈਸੇ, ਮੈਨੂੰ ਲੁਕੋ ਕੇ ਤੁਸੀਂ ਉਹਨੂੰ ਭੇਜੋਗੇ, ਗੱਦਾਰ ਤੇ ਤੁਸੀਂ ਆ। ਮੈਨੂੰ ਛੱਡ ਕੇ ਇਹਨੂੰ ਮੋਬਾਈਲ ਲੈ ਦਿੱਤਾ, ਜਿਹੜਾ ਵੀ ਆ ਤੇ ਗੱਦਾਰ ਤੇ ਫਿਰ ਜਿਹੜਾ ਵੀ ਮੈਂ ਦੱਸਦਾ, ਉਹ ਵੀ ਦੱਸ ਦੇਣਾ ਕਿ ਮੈਂ ਤੁਹਾਡਾ ਇਸ ਫਾਰਮ ਦੀ ਵਜ੍ਹਾ ਇੱਥੋਂ ਕੋਈ ਬੱਚਾ ਸਾਡਾ ਕੋਈ ਵੀ ਸਾਡੇ ਨਾਲ ਜਿਹੜਾ ਉਹ ਤੁਹਾਨੂੰ ਕਹਾਣੀ ਪਾ ਕੇ ਤੁਹਾਨੂੰ ਕਹੇ ਮੈਂ ਆਹ ਲੈਣਾ, ਮੈਂ ਇਸਤਰੀ ਨਵੀਂ ਲੈਣੀ ਆ, ਮੈਂ ਬੱਚਿਆਂ ਨੂੰ ਸੈਰ ਕਰਾਉਣ ਜਾਣਾ, ਮੈਂ ਫਲਾਂ ਕਰਨਾ, ਮੈਂ ਢੀਂਗ ਕਰਨਾ, ਮੈਨੂੰ ਇੰਨੇ ਪੈਸੇ ਦੇ ਦਿਓ। ਠੀਕ ਆ? ਤੇ ਤੁਸੀਂ ਮੇਰੀ ਇਜਾਜ਼ਤ ਔਰ ਤੁਹਾਨੂੰ ਨਾਲ ਰੋਕ ਦਵੇ ਕਿ ਉਹਨੂੰ ਨਾ ਦੱਸਣਾ, ਤੇ ਤੁਸੀਂ ਉਹਦੀ ਗੱਲ ਮੰਨ ਕੇ ਉਹਨੂੰ ਪੈਸੇ ਭੇਜ ਦਿਓ, ਤੇ ਮੈਂ ਤੁਹਾਡਾ ਕਰਾਂ? ਜਿੰਨੇ ਭੇਜੇ ਆ, ਖੁਦਾ ਦੀ ਕਸਮ ਸਹੀ ਕਹਿ ਰਿਹਾ, ਮੈਨੂੰ ਭੇਜ ਦਿਓ ਸਾਰਾ ਕੁਝ, ਉਹ ਜਿਹੜਾ ਸਕਰੀਨਸ਼ਾਟ। ਠੀਕ ਆ ਨਾ? ਔਰ ਅਗਰ ਕੋਈ ਵੀ ਉਹਨਾਂ 'ਚੋਂ ਤੁਹਾਨੂੰ ਕਹੇ ਕਿ ਭਾਜੀ ਆ ਤੁਸੀਂ ਸਾਨੂੰ ਮਰਵਾਤਾ, ਉਹਨੂੰ ਕੋ ਭਾਈ ਕਾਹਦਾ ਮਰਵਾਤਾ, ਉਸ ਬੰਦੇ ਦੀ ਵਜ੍ਹਾ ਤਾਂ ਤੁਹਾਨੂੰ ਜਾਣਦੇ ਸਾਂ, ਸਾਨੂੰ ਪਤਾ ਨਹੀਂ ਲੱਗਾ, ਅਸੀਂ ਤੈਨੂੰ ਦੱਸ, ਇਹ ਮੈਂ ਤੁਹਾਨੂੰ ਦੱਸ ਦਿੱਤਾ ਜੀ। ਪੈਸਾ ਨਹੀਂ ਕਿਸੇ ਨੂੰ ਭੇਜਣਾ, ਜਦੋਂ ਮੰਗਣਾ ਹੈਗਾ ਆਪੇ ਮੰਗ ਲਾ। ਮੈਂ ਉਦੋਂ ਕਿਹਾ ਨਹੀਂ ਸਾਰਿਆਂ ਨੂੰ, ਮੈਂ ਕਿਹਾ ਚਲੋ ਸਾਰਿਆਂ ਨੂੰ ਇੱਕ ਮੋਬਾਈਲ ਭੇਜੋ। ਠੀਕ ਆ ਜੀ? ਉਸਤਾਦ ਜੀ, ਉਹਨਾਂ 'ਚੋਂ ਇੱਕ ਕੀ ਹੈ ਉਹ ਜਿਹਨੇ ਤੇਰਾ ਕਿਹਾ ਨਾ, ਉਹ ਦੇਣੀ ਦਵਾਈ ਨਹੀਂ, ਉਹ ਉੱਥੇ ਦਾ ਨੋਨੀ ਆ ਤਾਜੀ। ਲੇਕਿਨ ਹੁਣ ਨੋਨੀ ਨੂੰ ਮੋਬਾਈਲ ਦਾ ਕਿਹਾ, ਦੋਵਾਂ ਨੂੰ ਕੁਝ ਨਹੀਂ ਮਿਲਿਆ, ਦੋਵਾਂ ਨੂੰ ਕਸ਼ ਪੈ ਗਈ। ਪਤਾ ਕੀ ਗੱਲ ਉਸਤਾਦ ਜੀ, ਜਿਹੜੇ ਲੇਕਿਨ ਕੀ ਗੱਲ ਲਾਸਟ ਤੇ ਦੇਣਾ ਮੇਰੇ ਜਿਹੜੇ ਯਾਰ ਸੱਜਣ ਉਸਤਾਦ ਜੀ, ਮੈਨੂੰ ਮੇਰੇ ਯਾਰਾਂ ਦੋਸਤਾਂ ਦੇ ਮਾਂ ਨੇ, ਉਹ ਨਹੀਂ ਦੱਸਦੇ, ਬੜੇ ਪੱਕੇ। ਠੀਕ ਹੈ, ਨੰਬਰ ਤੁਹਾਡੇ ਕੋਲ ਨੇ ਉਸਤਾਦ ਜੀ, ਪੁੱਛ ਲਵੋ। ਭਾਈ ਅਰਸ਼ ਸਨੀ ਭਾਈ, ਅਸ਼ਫਾਕ ਭਾਈ, ਹੁਸੈਨ ਭਾਈ, ਰਾਜਵੀਰ, ਆ ਯਾਰ ਨੇ। ਇਹਨਾਂ ਤੋਂ ਇਲਾਵਾ ਮੇਰਾ ਕੋਈ ਯਾਰ ਨਹੀਂ। ਮੁਹੱਬਤ ਮੇਰੀਆਂ ਮੁਹੱਬਤਾਂ ਨੇ ਉਸਤਾਦ ਜੀ, ਜਿਨ੍ਹਾਂ ਨਾਲ ਮੈਂ ਦਿਲੀ ਪਿਆਰ ਕਰਦਾ। ਇੱਕ ਉਸਤਾਦ ਜੀ ਮੇਰੀ ਜਾਨ ਆਦਰ ਜਾਨਾ, ਮੈਂ ਯਾਰ ਮੇਰੀ ਜਿੰਦ ਜਾਨ, ਮੇਰੀ ਜਾਨ ਆਦਰ, ਮੈਂ ਜਿਨ੍ਹਾਂ ਨਾਲ ਲਵ ਕਰਦਾ। ਮੇਰਾ ਖੁਦਾ ਦੀ ਕਸਮ ਵਾਸ ਚਲੇ, ਮੈਂ ਉਸਤਾਦ ਜੀ ਨੂੰ ਡੋਲੀ 'ਚ ਪਾ ਕੇ ਲੈ ਜਾਵਾਂ ਘਰ। ਜਿੱਦਾਂ ਹੱਕ ਚੁੰਮਣ ਤੇ ਲੱਗਦਾ ਕਿ ਇਹਨਾਂ ਨੇ ਕੋਈ ਸ਼ੈ ਲਈ ਆ ਬਾਹਰੋਂ। ਏਦਾਂ ਹੀ ਉਸਤਾਦ ਜੀ ਅਰਚਨਾ ਪੂਰਨ ਸਿੰਘ ਕਹਿ ਰਹੀ ਸੀ ਗਿਆਨੀ ਭਾਈ ਨੂੰ ਸਲਾਮ ਦਵਾ ਦੇ। ਇੱਥੇ ਆ ਜਾ, ਇੱਥੇ ਮੇਰਾ, ਮੈਂ ਤਾਂ ਮੈਚ ਚੁੱਕ ਲੈਣਾ। ਆ ਜਾ ਇੱਥੇ ਬਹਿ ਜਾ, ਮੈਚ ਚੁੱਕ ਕੇ ਨਾਲ ਇੰਜ ਕਰੀਏ, ਨਾਲ ਤਾਂ ਟੀ ਟਾਈਮ ਕਰੀ ਜਾਂਦਾ। ਪਿੱਛੇ ਹੋ ਕੇ ਗੱਲ ਕਰ, ਪਿੱਛੇ ਹੋ ਕੇ ਗੱਲ। ਇਹ ਇੱਥੇ ਚੁੱਕਣ ਵਾਲੀ ਆਈਟਮ ਨਹੀਂ, ਅੱਲਾ ਮਾਫੀ ਦੇਵੇ, ਇਹ ਤਾਂ ਕਰੇਨਾ ਵਾਲੀ ਆਈਟਮ। ਉਹ ਭਾਜੀ 700 ਰੁਪਏ ਦੀਆਂ ਲਾਚੀਆਂ ਖਾਣਾ ਡੇਲੀ ਦੀਆਂ ਮੈਂ। ਹਾਂਜੀ ਸਹੀ। ਚਲੋ ਉਸਤਾਦ ਜੀ ਲਗਾ ਕੇ ਬੈਣੀਆਂ ਹੁੰਦੀਆਂ। ਨਹੀਂ, ਗਟਰ 'ਚ ਲੱਤਾਂ ਲਮਕਾਉਣ ਨਾਲ ਲਾਚੀਆਂ ਖਾਣ ਦਾ ਨਹੀਂ ਤੁੱਕ ਬਣਦਾ। ਇਹ ਨਾ ਕਈ ਨਾ ਸਾਡੇ ਪਾਕਿਸਤਾਨ 'ਚ ਇਲਾਕੇ ਨੇ, ਔਰ ਜ਼ਮੀਨੀ ਪਾਣੀ ਦੇ ਵਿੱਚ ਵੀ ਨਾ
ਉਹ ਗਟਰ ਦਾ ਪਾਣੀ ਮਿਕਸ ਹੋ ਕੇ ਆਉਂਦਾ ਹਾਂਜੀ ਔਰ ਇੰਨੀ ਉਹ ਥੋੜੀ ਮਿਕਦਾਰ ਨਾਲ ਆਉਂਦਾ ਤੁਹਾਨੂੰ ਪਤਾ ਨਹੀਂ ਲੱਗਦਾ ਹਾਂਜੀ ਹਾਂਜੀ ਇਹ ਤਾਂ ਕਿਉਂਕਿ ਉਹ ਥੱਲੇੋਂ ਕਿ ਸੀਵਰੇਜ ਦੇ ਨਾਲ ਪੈਪ ਮਿਕਸ ਹੋ ਜਾਂਦਾ ਕੋਈ ਨਿਜ਼ਾਮ ਹੋ ਜਾਂਦਾ ਉਹ ਬੜੇ ਘਰਾਂ ਦੇ ਵਿੱਚ ਗੰਦਾ ਪਾਣੀ ਆਉਣ ਲੱਗ ਪੈਂਦਾ ਹਾਂਜੀ ਇਹਨਾਂ ਦੇ ਘਰ ਵੀ ਉਹ ਆਇਆ ਗੰਦਾ ਜਿਵੇਂ ਕਈਆਂ ਘਰਾਂ 'ਚ ਗੰਦੀ ਲਾਦ ਆਉਣ ਲੱਗ ਪੈਂਦੀ ਦਾਦੀ ਫਿਰ ਵੇਖਿਆ ਨਾ ਤੁਹਾਨੂੰ ਪਤਾ ਸਾਰੇ ਜੋ ਵੇਖਦੇ ਯਾਰ ਹੁੱਡ ਤੇ ਪਾ ਲਓ ਨਾ ਫਿਰ ਤੈਨੂੰ ਮਸਲਾ ਵਾ ਯਾਰ ਮਿੱਠੇ ਕੋਈ ਮੈਂ ਪਾਵਾਂ ਨਾ ਪਾਵਾਂ ਤੂੰ ਮੈਨੂੰ ਨਾ ਕਹਿਣ ਵਾਲਾ ਮੈਂ ਦੋਸਤਾਂ ਤੁਹਾਡਾ ਇੱਕ ਡਿਸੀਜਨ ਲਿਆ ਜੀ ਇੱਕ ਫੈਸਲਾ ਕੀਤਾ ਵਾ ਨਾ ਪਾਗਲ ਹੈ ਤੂੰ ਛੱਡੀ ਨਾ ਨਾ ਬੜੀ ਮੁਸ਼ਕਲ ਦੇ ਨਾਲ ਸ਼ਾਦੀ ਹੁੰਦੀ ਮਾਵਾ ਨਹੀਂ ਲੱਭਦਾ ਮਿੱਠਾ ਜੀ ਸਭ ਕੁਝ ਲੱਭ ਜਸ ਮਾਵਾਂ ਕਿਹੜੀਆਂ ਕਹਿੰਦਾ ਮੈਂ ਆਪਣੇ ਭਰਾਵਾਂ ਨੂੰ ਫਾਇਰ ਭਰਵਾ ਦੇ ਕਹਿੰਦਾ ਉਹ ਮਾਫੀ ਦੇ ਯਾਰ ਨਹੀਂ ਨਹੀਂ ਇਹ ਨਹੀਂ ਗੱਲ ਉਹ ਮਾਫੀ ਤੇਰਾ ਦਿਮਾਗ ਖਰਾਬ ਆ? ਹਿੱਸੇ ਆ ਜਾਣਗੇ ਘਰ ਵੀ ਬਣ ਜਾਂਦੇ ਭਰਾ ਨਹੀਂ ਉਹ ਮਿਲਦੇ ਕਦੇ ਨਹੀਂ ਆ। ਪਾਗਲ ਜਿਹਾ ਭਰਾ ਨਹੀਂ ਮਿਲਦੇ ਚੈਨਲ ਤੋਂ ਲੈ ਲਓ 1000 ਰੁਪਏ 6 ਉਹ ਕਹਿੰਦਾ ਜਿਹੜਾ ਨਾਈਆਂ ਦਾ ਕੰਮ ਨਹੀਂ ਕਰਦਾ ਇਹ ਕੋਨੂੰ ਫਾਇਰ ਮਰਵਾਣਾ ਇਹ ਕੋ ਦੂਸਰਾ ਜਿਹੜਾ ਇੱਕ ਪੋਪਾ ਮੈਂ ਯਾਦ ਆ ਭੂਤਰ ਗਿਆ ਚਲੋ ਗੱਲ ਹੋ ਗਈ ਭੂਤਰਿਆ ਇਹਨੂੰ ਨਹੀਂ ਫੜ ਸਕਦੇ ਤੁਸੀਂ ਅੱਜ ਮੈਂ ਡਿਸੀਜਨ ਲਿਆ ਵਾ ਕਿ ਮੈਂ ਇਹ ਇਦਾਂ ਦਾ ਨੈਸ਼ ਆ ਇਹਨੂੰ ਜਦੋਂ ਪਤਾ ਲੱਗ ਜਾਂਦਾ ਨਾ ਕਿ ਅੱਜ ਮੈਂ 2-4 ਗੱਲਾਂ ਕੀਤੀਆਂ ਇਹਨਾਂ ਨੇ ਕਟਾ ਦੇਣੀਆਂ ਨੇ ਇਹ ਉਸ ਦਿਨ ਰਾਤ ਨੂੰ ਸ਼ਰਾਬ ਦੇ ਕੋਲ ਬੈਠਦਾ ਘਰ ਡਿੱਟੀ ਜਦੋਂ ਆ ਮੇਰੇ ਨਾਲ ਲਿਆ ਠੀਕ ਆ ਇਹਨੂੰ ਨਹੀਂ ਕੱਟਣਾ ਉਹ ਕਹਿੰਦਾ ਯਾਰ ਫੈਸਲ ਭਾਈ ਆ ਗੱਲ ਤੈਨੂੰ ਮੈਂ ਕਹਿ ਰਿਹਾ ਨਾ ਨਹੀਂ ਕੱਟਣਾ ਇਹਨੂੰ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਜ਼ਿੰਮੇਦਾਰ ਆ ਕੱਟ ਤੇ ਉਸ ਤੋਂ ਬਾਅਦ ਚ ਮੁੱਕਰ ਜਦੋਂ ਕਹਿੰਦਾ ਫੈਸਲਾ ਆ ਗਈ ਪਤਾ ਨਹੀਂ ਉਸਤਾਦ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਐਡੀਟਰ ਬਦਲੋ ਇਹਨੂੰ ਕੰਮ ਦਾ ਹੀ ਨਹੀਂ ਪਤਾ ਹੈਗਾ ਉਹ ਕਹਿੰਦਾ ਉਸਤਾਦ ਜੀ ਨੇ ਮੇਰੇ ਕੋਲ ਸਿਰ ਤੇ ਖਲੋ ਕੇ ਕਰਾਇਆ ਸਾਰਾ ਕੁਝ ਐਸਾ ਇਹ ਤੁਸੀਂ ਇਹਨੂੰ ਨਹੀਂ ਜਾਣਦੇ ਡਿਸੀਜਨ ਇਹ ਵਾ ਜੀ ਡਿਸੀਜਨ ਹੈ ਹਾਂਜੀ ਕਿ ਮੈਂ ਜਿਹੜਾ ਕਬੱਡੀ ਖੇਡੀ ਆ ਨਾ ਮੇਰੇ ਫੇਰ ਇੱਕ ਵਾਰੀ ਜਜ਼ਬਾ ਜਾਗਿਆ ਵਾ ਕਿ ਮੈਂ ਲਿਹਾਜ਼ਾ ਕਬੱਡੀ ਖੇਡਣਾ ਚਾਹੁੰਦਾ ਸੀ ਮੈਨੂੰ ਸਾਲ ਦੀ ਛੁੱਟੀ ਦੇਣੀ ਆ ਟ੍ਰੇਨਿੰਗ ਕਰਨੀ ਮੈਂ ਤੇ ਮੈਂ ਉਦੋਂ ਦੇ ਡੌਲੇ ਬਣਾਉਣੇ ਜਿਹੜਾ ਅਬੈਦੁੱਲਾ ਰਾਜਪੂਤ ਸਾਹਿਬ ਸੀ ਉਹਨੇ ਮੈਨੂੰ ਚੈਲੰਜ ਕੀਤਾ ਚੈਲੰਜ ਲੈਦਾ ਗੱਲ ਉਹਨੇ ਜਿਹੜੀ ਗਾਲ ਕੱਢੀ ਯਾਰ ਉਹਦਾ ਮੈਂ ਬਦਲਾ ਲੈਣਾ ਭਾਜਨ ਉਹਦੇ ਮਸਲ ਦੇਖੇ ਤੂੰ ਮੇਰੇ ਮਸਾਇਲ ਦੇਖੇ ਤੁਸੀਂ ਮੈਂ ਉਹ ਤੇਰੇ ਬੇਸ਼ੱਕ ਠੀਕ ਆ ਉਹਦੇ ਨਾਲੋਂ ਵੱਡੇ ਆ ਤੇਰੇ ਮਸਾਇਲ ਲੇਕਿਨ ਉਹਦੇ ਮਸਲ ਉਹਨੇ ਸਿਰਫ ਮੈਨੂੰ ਨਾ ਅੱਜ ਅਸੀਂ ਕਬੱਡੀ ਦਾ ਸ਼ੋਅ ਕਰਕੇ ਆਏ ਉਹਨੇ ਸਿਰਫ ਇਹਨਾਂ ਕਿਹਾ ਕਿ ਜਾਨੀ ਭਾਈ ਤੇ ਜਾਨੀ ਭਾਈ ਅੱਧਾ ਕਫਾਲੇ ਟੈਪ ਹੋ ਗਿਆ ਤੇ ਮੈਂ ਉਹਨੂੰ ਕਿਹਾ ਯਾਰ ਤੂੰ ਉਦਾਂ ਤਾਂ ਕਹਿੰਦਾ ਉਹਨੇ ਆਪਣੀ ਲੋ ਨਾਰਮਲ ਇਦਾਂ ਕਿਹਾ ਉਹਨੇ ਕਿਹਾ ਜਾਨੀ ਮੈਨੂੰ ਇੱਕ ਸਵਾਲ ਕੀਤਾ ਕਿ ਤੁਹਾਡਾ ਮਾਸ਼ਾਅੱਲਾ ਇੰਨਾ ਵਿੱਡ ਇਹ ਕੋਈ ਸਵਾਲ ਕੀਤਾ ਉਹਦੇ ਮੁਤਲਕ ਤੇ ਕਹਿੰਦਾ ਜਾਨੀ ਭਾਈ ਇੰਜ ਕਰ ਉਹਨੇ ਤੇ ਮੈਨੂੰ ਇੰਜ ਲੱਗੇ ਮੇਰੀ ਬਾਂਗ 'ਚ ਬਾਂਹ ਆ ਗਈ ਉਹ ਬਾਂਗ ਨਹੀਂ ਹੁੰਦੀ ਜਿਹੜੀ ਉਹ ਇੰਜ ਕਰਕੇ ਕੱਟ ਆਹੋ ਕਸਮੇ ਵੀ ਤਾਂ ਜੀ ਤੁਸੀਂ ਸਵਾਲ ਨਹੀਂ ਦੇਖੋ ਨਾ ਇਦਾਂ ਦਾ ਸਵਾਲ ਕੋਈ ਪਹਿਲਵਾਨ ਨੂੰ ਕਰਦਾ ਵੀ ਨਹੀਂ ਕਰਦੇ ਉਹ ਕਿਉਂ ਕਰਦੇ ਭਾਈ ਤੂੰ ਯਾਰ ਉਹਨੂੰ ਮੈਂ ਪੁੱਛਿਆ ਕਿ ਤੁਸੀਂ ਜਦੋਂ ਦੂਜੇ ਮੁਲਕਾਂ 'ਚ ਜਾ ਕੇ ਮਿਸਾਲ ਕਬੱਡੀ ਇੰਡੀਅਨ ਸਾਡੇ ਚੜ੍ਹਦੇ ਪੰਜਾਬ ਦੇ ਜਵਾਨ ਨੇ ਇੱਧਰ ਦੇ ਜਵਾਨ ਨੇ ਤੁਸੀਂ ਲੜਦੇ ਖੱਪਦੇ ਉਹਦੇ ਵਿੱਚ ਕੋਈ ਥੋੜੀ ਬਹੁਤ ਵੱਧ ਰੂਲਸ ਤੋਂ ਵੀ ਆਊਟ ਆਫ ਰੂਲ ਵੀ ਹੋ ਜਾਂਦਾ ਕਿ ਤੁਹਾਨੂੰ ਕੋਈ ਬਹੁਤੀ ਵੱਜ ਗਈ ਆ ਤੇ ਉਹ ਤੁਸੀਂ ਦਿਲ 'ਚ ਰੱਖਦੇ ਹੋ ਜਾਂ ਮਤਲਬ ਕਿ ਤੁਸੀਂ ਜਾਂ ਉਹ ਕੋਈ ਰਹਿੰਦਾ ਜ਼ਾਤੀਆਤ ਬਣਨਾ ਕਰਨਾ ਨਹੀਂ ਭਾਜੀ ਖਾੜੇ ਦੀ ਗੱਲ ਆਮਾ ਅੱਗੇ ਨਹੀਂ ਕਰਨੀ ਬਸ ਉੱਥੇ ਤੱਕ ਮਹਦੂਦ ਆ ਬਾਹਰ ਉੱਥੇ ਬਾਹਰ ਨਹੀਂ ਏਦਾਂ ਹਾਂਜੀ ਉਹਨੇ ਕਿਹਾ ਬਸ ਉੱਥੇ ਦੀ ਗੱਲ ਉੱਥੇ ਹੀ ਬਾਹਰ ਕੋਈ ਨਹੀਂ ਸਿਸਟਮ ਲੇਕਿਨ ਤੁਸੀਂ ਦੇਖਿਆ ਸੀ ਜਿਹੜਾ ਕੋਚ ਸੀਗਾ ਉਹਨੇ ਮੈਨੂੰ ਭਲਾ ਕੀ ਕਿਹਾ ਉਹਨੇ ਕਿਹਾ ਯਾਰ ਤੇਰਾ ਆਤਸ਼ ਜੁੱਸਾ ਵਾ ਕੀ ਹੈ ਆਤਸ਼ ਜੁੱਸਾ ਉਹਨੇ ਕਿਹਾ ਤੈਨੂੰ 3 ਤੋਂ 4 ਮਹੀਨੇ ਲੱਗਣੇ ਆ ਭਾਜੀ ਆ ਮੇਰੀਆਂ ਅੱਖਾਂ ਨਹੀਂ ਉਹ ਐ ਨਹੀਂ ਇੰਜ ਇਹਦੇ ਜਿਹੜੇ ਨਾ ਮੁਦੂਦਾਂ ਦੇ ਮੂਬੀਆਂ ਬੈ ਉਹ ਇੰਜ ਆ ਦੂਰੋਂ ਵੇਖੋਗੇ ਇੰਜ ਲੱਗਣਗੀਆਂ ਤੁਹਾਨੂੰ ਉਹ ਬੈਲੈਂਸ ਹੀ ਨਹੀਂ ਹੈਗੀਆਂ ਮੈਂ ਤੇ ਅੱਜ ਕਮੀਜ਼ ਲਾ ਕੇ ਵੇਖਿਆ ਜੀ ਉੱਥੇ ਇੱਕ ਪਹਿਲਵਾਨ ਬਣਿਆ ਮਿੱਠਾ ਤੇ ਉਹ ਖਵਾਜਾ ਤੇਰਾ ਬਹੁਤਾ ਲੱਗਣ ਡਿਆ ਸੀ ਆਹੋ ਉਹ ਅਟਰੈਕਟ ਕਰੀਦਾ ਵਾ ਨਾ ਉਹ ਯਾਰ ਮੈਨੂੰ ਅੱਗੇ ਕੀਤਾ ਮੈਂ ਕਿਹਾ ਯਾਰ ਮਿੱਠੇ ਭਾਜੀ ਨਾਲ ਬਿਣੀਆਂ ਉਹ ਕੀ ਨਾ ਸੀ ਬੈਦੁੱਲਾ ਨਾ ਮੈਂ ਕਿਹਾ ਭਾਜੀ ਬੈਦੁੱਲਾ ਪੂਰਾ ਨਾ ਕੀ ਨਾ ਤਾਂ ਅਬੈਦੁੱਲਾ ਰਾਜਪੂਤ ਰਾਜਪੂਤ ਭਾਜੀ ਜਿਹੜੇ ਮੈਂ ਕਿਹਾ ਭਾਜੀ ਉਹਨਾਂ ਦੇ ਆਲੇ ਦੁਆਲੇ ਇਸ ਕਿਸਮ ਦਾ ਮਤਲਬ ਡਿੱਗੀ ਛਿੱਗੀ ਨਿਜ਼ਾਮ ਦਾ ਹਾ ਕੇ ਕੱਢ ਗਿਆ ਫਿਰ ਰਿਹਾ ਉਹ ਸਾਰੇ ਨੂੰ ਕਹਿਣ ਲੱਗ ਪਈ ਯਾਰ ਇਹਨੂੰ ਕੋਈ ਕਸਰ ਆ ਪਤਾ ਨਹੀਂ ਕੁਤਰਾ ਵਾ ਵੀ ਤੂੰ ਭਲਵਾਨਾ ਜੱਟ ਹੋ ਕੇ ਤੂੰ ਲੀਕ ਲਾਤੀ ਅੱਜ ਐਸਾ ਤੂੰ ਉੱਥੇ ਹੁੰਦਾ ਨਾ ਯਕੀਨ ਮੈਨੂੰ ਕਿਉਂ ਨਹੀਂ ਲੈ ਕੇ ਗਏ ਤੂੰ ਇਹਨੂੰ ਮਾਰ ਦੇਣਾ ਤੂੰ ਕਹਿਣਾ ਤੂੰ ਸਾਡੇ ਤੂੰ ਨਕਲ ਵਾਤੀ ਸਾਡੀ ਨੱਕ ਜਾਨੀ ਟੀਮ ਆਫਿਸਰ ਨੱਕ ਹਾਂ ਉਸਤਾਦ ਜੀ ਉਹਦਾ ਭਰਮ ਭਾਜ ਤੇ ਬਣਾਉਣਾ ਸੀਗਾ ਹੁਣ ਮੈਂ ਪਸੰਦ ਕਰਾ ਕੇ ਉਹਨੂੰ ਸੀਲ ਪਾੜ ਦਿੰਦਾ ਇਹ ਇੱਥੇ ਗੱਲਾਂ ਕਰਦਾ ਪਿਆ ਉਹ ਇੰਜ ਕਰਕੇ ਅਗਲਾ ਖਲੋਤਾ ਸੀ ਤੇ ਭਾਜੀ ਨੂੰ ਉਹਦੇ ਆਲੇ ਦੁਆਲੇ ਰਕਾਸਾ ਬਣ ਕੇ ਤੇ ਡਾਂਸ ਕਰੀ ਜਾ ਰਹੇ ਤੇ ਉਹਨੂੰ ਕੁਝ ਨਹੀਂ ਕਹਿ ਰਹੇ ਉਹ ਕੱਲਾ ਹੁੰਦਾ ਹੋਰ ਗੱਲ ਸੀ ਉਹ ਕੱਲਾ ਹੀ ਸੀ ਉਹ ਖੜਾ 1000 ਪ੍ਰਵਾਨ ਹੋਰ ਦੇਖ ਲੈਣਾ ਯਾਰ ਤੁਸੀਂ ਵੀਡੀਓ ਦੇਖ ਲੈਣਾ ਸਾਰੇ ਦਾਇਰੇ ਚੋਂ ਬਾਹਰ ਕੱਢ ਦਿੱਤੇ ਮੈਂ ਸਿਰਫ ਇਹ ਤੇ ਬਾਸ ਸੀ ਇਹਨਾਂ ਨੇ ਸ਼ਰਤੇ ਲੱਗੀ ਵੀ ਇਹਨਾਂ ਦੋਵਾਂ ਨੇ ਨਾ ਭਾਜੀ 1 ਮਿੰਟ ਦੇ ਵਿੱਚ ਉਹਨੂੰ ਹੱਥ ਲਾ ਕੇ ਭਾਜੀ ਨੂੰ ਉਸ ਰਿੰਗ ਚੋਂ ਬਾਹਰ ਕੱਢਣਾ ਧੱਕੇ ਮਾਰ ਕੇ 2 ਜਣਿਆਂ ਨੂੰ ਲੱਗ ਹੀ ਨਹੀਂ ਲੱਗੇ ਉਹਦੇ ਅੱਛਾ ਇਹਨੂੰ ਤੇ ਉਹਨੇ ਇੰਜ ਕਰਕੇ ਬੈਟ ਤੋਂ ਫੜ ਕੇ ਇੰਜ ਕਰ ਦਿੱਤਾ ਮੇਰੇ ਇਕੱਲੇ ਦਾ ਕੰਮ ਅੱਛਾ ਤੁਸੀਂ ਨਾ ਯਕੀਨ ਨਹੀਂ ਕਰਨਾ ਨੋਨੀ ਨੂੰ ਇਸ ਚੀਜ਼ ਦਾ ਪਤਾ ਵਾ ਤੁਸੀਂ ਤਾਂ ਇੰਟਰਵਿਊ ਕਰ ਰਹੇ ਸੀਗੇ ਮੈਂ ਜਦੋਂ ਗਰਾਊਂਡ 'ਚ ਵੜਿਆ ਨਾ 5-7 ਮੁੰਡਿਆਂ ਨੇ ਮੇਰੇ ਗੋਡੀ ਹੱਥ ਲਾਇਆ ਉਹਨਾਂ ਮਿਠਾਈ ਤੁਸੀਂ ਹਾਂ ਸਹੀ ਗੱਲ ਆ ਉਹਨਾਂ ਨੇ ਕਿਹਾ ਮਿੱਠਾ ਜੀ ਤੁਸੀਂ ਪੁਰਕਰਾਓ ਕਿਹੜੇ ਕਮੇ ਪਏ ਜੇ ਉਸਤਾਦ ਜੀ ਨੂੰ ਮੈਂ ਕਬੱਡੀ ਖੇਡੀ ਨਾ ਮੇਰੀ ਗੁੱਟ ਫੜਦਾ ਸੀ ਮੈਨੂੰ ਗੁੱਟ ਦਾ ਪੀਰ ਕਹਿੰਦੇ ਸੀ ਓਏ ਛੱਡ ਅੱਛਾ ਉਹਨੇ ਕਿਹਾ ਮਿੱਠਾ ਜੀ ਤੁਸੀਂ ਤੇ ਤੂੰ ਅੱਗੋਂ ਕਿਹਾ ਮਿੱਠਾ ਜੀ ਤੁਸੀਂ ਇਹ ਤੇ ਉਹਦੀ ਗੱਲ ਹੋ ਗਈ ਯਾਨੀ ਵਾਅਦਾ ਤੋਂ ਇੰਨਾ ਪਾਇਆ ਕਿ ਪੁਰ ਕਰਾਓ ਕਿਹੜੀ ਗੱਲ ਇਹ ਤੂੰ ਵਾਅਦਾ ਪਾ ਕੇ ਤੇ ਸੈਕੰਡ ਗੱਲ ਕੀਤੀ ਆਪਣੇ ਵੱਲੋਂ ਤਾਂ ਜੀ ਜੀ ਅੱਲਾ ਜਾਣਦਾ ਡਰ ਖੌਫ ਮੇਰੇ ਅੰਦਰ ਨਹੀਂ ਹੈ
ਤੁਹਾਡੇ ਸ਼ਰਮ ਹਜਾ ਵੀ ਨਹੀਂ ਹੈ। ਹਾਂ ਡਰ ਖੌਫ ਤੇ ਦਿਨ ਤੇ ਮੈਂ ਜੰਮਿਆ ਹੀ ਨਹੀਂਗਾ। ਡਰ ਖੌਫ ਮੇਰੇ ਅੰਦਰ ਨਹੀਂ ਆ। ਮੈਨੂੰ ਯਕੀਨ ਕਰ ਬਾਬੂ ਜੀ, ਕ੍ਰਿਕਟ ਦੇ ਵਿੱਚ ਲੜਾਈ ਹੋ ਗਈ, ਉਹਦੀ 12 ਮੁੰਡਿਆਂ ਦੀ ਟੀਮ ਸੀਗੀ ਤੇ ਮੈਂ ਇਕੱਲਾ ਸੀਗਾ। ਉਹ ਤੁਹਾਡੇ ਵਰਗੇ ਬੰਦੇ ਦਾ ਟਰੂ ਵਾਲੇ ਦਿਨ ਪਰਚਾ ਹੋਇਆ ਹੁੰਦਾ ਵਾ। ਮੈਨੂੰ ਕਹਿੰਦੇ ਨੱਸ ਤੇ ਮੈਂ ਇਹ ਗੱਲ ਤੁਸੀਂ ਯਾਦ ਰੱਖਣੀ ਆ ਕਿ ਡਰ ਖੌਫ ਤੇਰੇ ਅੰਦਰ ਨਹੀਂ ਹੈਗਾ। ਨਹੀਂ ਹੈ। ਬਸ ਇਹਨੂੰ ਜ਼ਿਹਨ 'ਚ ਰੱਖਣਾ ਜੀ। ਉਸਤਾਦ ਜੀ ਮੈਂ ਜੈਨੂਇਨ ਕਹਿਣ ਡਿਆ। ਇਹਨੂੰ ਜ਼ਿਹਨ 'ਚ ਰੱਖਣਾ ਜੀ। ਖੁਦਾ ਦੀ ਕਸਮ ਕੋਈ ਆਟਮ ਨਾ ਕਰਨਾ ਕੋਈ ਵੀ, ਐਵੇਂ ਆਟਮ ਨਾ ਕਰਨਾ ਕੋਈ ਵੀ। ਚਾਹ ਪੀਓ ਨਾ। ਦਫ਼ਤਰ 'ਚ ਤਾਂ ਵੈਸੇ ਆਇਆ ਵਾ ਕੋਈ। ਮੈਂ ਉਸਤਾਦ ਜੀ ਕ੍ਰਿਕਟ ਦੇ ਵਿੱਚ ਮੈਨੂੰ ਯਾਦ ਹੈ, ਇਹ ਮੇਰੀ ਅੱਖ 'ਚ ਇਹ ਵੀ ਨਿਸ਼ਾਨ ਨਜ਼ਰ ਆ ਰਿਹਾ, ਇਹ ਵਾਲਾ। ਅਥਰੇ ਦੀ ਗੱਲ ਕਰਦਾ। ਤੁਹਾਡੇ ਸਾਰਿਆਂ 'ਚੋਂ ਗੈਸ ਕਰੋ ਸਭ ਤੋਂ ਅਥਰਾ ਕੌਣ? ਮੈਂ ਨਹੀਂ, ਇਹ ਬੈਠਾ। ਤਾਂ ਜੀ ਜੋ ਮਰਜੀ ਉਹਨੇ ਕਮਾਇਆ ਮੈਨੂੰ ਪੂਰਾ ਉਹਨੇ ਬੜੀ ਕਿੰਨਾ ਇਹ ਓਏ ਬਿੱਲੀ ਤੇ ਅਸੀਂ ਕੀ ਆਈਟਮ ਕੀਤੀ ਯਾਰ, ਮਾਦਰਤ ਯਾਰ ਨਾਦਰੀ ਯਾਰ ਮੈਂ ਬਹੁਤ ਮਾੜਾ। ਜੂਨ ਬਾਦਸ਼ਾਹ ਕਸਬੇ ਮੈਂ ਤੁਹਾਨੂੰ ਦੱਸਦਾ, ਮੈਨੂੰ ਕਿਸੇ ਨੇ ਸਾਨੂੰ ਕਹਿਤਾ ਕਿ ਬਿੱਲੀ ਯਾਰ ਹੁਣ ਦੇਖੋ ਨਾ ਮੇਰੀ ਗੱਲ ਸੁਣੋ ਬਈ, ਅਸੀਂ ਰੋਜ਼ ਟੀ ਟਾਈਮ ਦੇ ਸੈੱਟ ਤੇ ਸਵੇਰੇ ਆ ਰਹੇ ਆ, ਠੀਕ ਆ, ਤੇ ਇੱਥੇ ਚਟੇ ਵਾਏ ਨੇ ਬਿੱਲੀ ਨੇ। ਹੁਣ ਮੈਂ ਦੱਸਾਂ ਸਾਨੂੰ ਐ ਲੱਗਾ ਵੀ ਇੱਥੇ ਚਟਾ ਆ ਗਿਆ ਕਿਸੇ ਦਾ, ਵੀ ਫੁੱਲ ਲੈਦਾ ਹੀ ਫੁੱਲ ਬੂਟੇ ਉਹਨੇ ਪਾਏ ਨੇ, ਮਤਲਬ ਲੈਦਾ ਹੀ ਜਲੇਵਾ। ਉਹ ਕੀ ਕਰੀਆ ਫਿਰ, ਇੱਕ ਜਗ੍ਹਾ ਤੇ ਨਹੀਂ ਮੁਖਤਲਿਫ ਜਗ੍ਹਾ ਤੇ। ਉਹ ਮਿੱਠਾ ਵਿਚਾਰਾ ਹੁਣ ਕੀ ਕਰੇ, ਹੁਣ ਮਿੱਠਾ ਚੁੱਕ ਚੁੱਕ ਚੁੱਕ। ਜੀ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ, ਆ ਕੇ ਮੈਂ ਸੈੱਟ ਸਾਫ਼ ਕਰ ਰਿਹਾ, ਇਸ ਕਿਸਮ ਦੀ ਹੱਡੀ ਮੇਰੀ ਪੋਲੀ ਹੋਈ ਤੁਹਾਨੂੰ ਮੈਂ ਕੀ ਦੱਸਾਂ। ਉਹ ਅਲੀ ਮੁੰਡਾ ਗਵਾਬ ਆਇਆ ਨਾ, ਕਿਸੇ ਨੇ ਕੱਪ ਕੇ ਇੱਕ ਮੂਦਾ ਮਾਰਿਆ, ਔਰ ਬਾਕਾਇਦਾ ਨਾਲ ਪੂਰ ਝੂਰ ਵੀ ਸੀ। ਮੈਂ ਕਿਹਾ ਕਿਤੇ ਛੱਡਦੀ ਗਈ ਹੈ, ਪੂਰ ਝੂਰ ਚੈੱਕ ਕਰ ਕਿਤੇ ਹਿਲਦੀ ਹਿਲਾਉਂਦੀ ਗਈ ਹੈ, ਕਿਤੇ ਪੂਰਾ ਹਾਰ ਸ਼ਿਕਾਰ ਕਰਕੇ ਗਈ ਹੈ। ਅੱਛਾ ਹੋਇਆ ਪਤਾ ਕੀ, ਅੱਜ ਤੁਹਾਡੀ ਮੇਨ ਜਿਹੜੀ ਸੀਟ ਆ ਨਾ ਉਸਤਾਦ ਜੀ, ਇੱਥੇ ਹਲਕਾ ਜਿਹਾ ਲੀਕਵਿਡ ਫੈਲਿਆ ਤੇ ਮੈਂ ਆਇਆ ਵਾ ਤੇ ਮੈਂ ਕਿਹਾ ਅਲੀ ਯਾਰ ਇੱਥੇ ਪਾਣੀ ਕਿਹੜਾ ਰੋੜ ਗਿਆ ਯਾਰ, ਤੈਨੂੰ ਪਾਣੀ ਹਲਕਾ ਜਿਹਾ ਹਿੱਲੇ ਨਾ। ਮੈਂ ਕਿਹਾ ਪਾਣੀ ਦੀ ਤੇ ਮੈਂ ਕਿਹਾ ਛਲ ਤਲ ਹੁੰਦੀ ਨਾ ਬੜੀ ਪੂਰੀ ਹੁੰਦੀ, ਮੈਂ ਕਿਹਾ ਹਿੱਲ ਨਹੀਂ ਰਿਹਾ ਤੇ ਹਲਕਾ ਮੈਂ ਨਹੀਂ ਕੀਤਾ। ਮੈਂ ਕਿਹਾ ਨਹੀਂ ਬਈ ਇਹ ਮਿਨਰਲ ਵਾਟਰ ਨਹੀਂ ਹੈ। ਮੈਂ ਉਹ ਕਦੀ ਚੁੱਕ ਰਿਹਾ ਤੇ ਪਿੱਛੋਂ ਮੇਰੀ ਅੱਡੀ ਰੰਗੀਨ ਹੋ ਗਈ। ਮੈਂ ਤਾਂ ਕਿਸੇ ਨੇ ਮਹਿੰਦੀ ਦਾ ਥਾਲ ਸਜਾਇਆ ਜੀ, ਮੈਨੂੰ ਪੂਰੀ ਨਾ ਨਹੀਂ ਜ਼ਾਈ ਮਿੰਟ ਉਹਦਾ ਬਾਅਦ ਫਿਰ ਕੀ ਕੀਤਾ? ਫੂਡ ਮਿਲਿਆ, ਅੱਡੀ ਲਿਬੜ ਗਈ। ਨਹੀਂ ਫਿਰ ਕੀ ਕੀਤਾ? ਧੋਤਾ ਜ਼ਾਈ ਸਾਰੇ ਫਿਰ ਆਵਾਜ਼ ਆ ਕੇ ਲੰਮੇ ਪੈ ਗਏ ਅੱਜ ਕਰਕੇ ਤੇ ਕਿਤਾ। ਨਹੀਂ ਮੈਂ ਸਮੈਲ ਆ ਰਹੀ ਹੈ, ਸਮੈਲ ਆ ਰਹੀ ਹੈ ਬੜੀ। ਅੱਲਾ ਸਲਾਮਤ ਰੱਖੇ ਮੇਰੇ ਯਾਰ ਨੋਨੀ ਨੂੰ, ਇਹਨੇ ਭਾਜੀ ਇਸ ਕਿਸਮ ਦੇ ਫਟੀਆਂ ਪਾਈਆਂ। ਇਹ ਇੰਜ ਲੈ ਕੇ ਗਿਆ ਕਾਹਦੀ ਪਹੁੰਚ ਕੀਤੀ ਇਹਨੇ। ਜਿਵੇਂ ਹਮਸਾਇਆ ਤੋਂ ਹਲੀਮ ਮੰਗ ਕੇ ਨਹੀਂ ਲੈ ਕੇ ਗਏ। ਓਏ ਪਾਗਲ। ਬਾਕੀ ਅੱਛਾ ਉਹ ਮੈਚਿੰਗ ਕਰ ਗਈ, ਐਡੀ ਉਹ ਸੈੱਟ ਤੇ ਨਾਲ ਰਚਾ ਜਾ ਹੋ ਗਿਆ ਸੀਗਾ। ਪਤਾ ਨਹੀਂ ਲੱਗਾ ਐ ਲੱਗਦਾ ਕਿਤੇ ਰਾਤੀ ਮਾਂ ਦੀ ਦਾਲ ਖਾਧੀ, ਉਹ ਸਾਰਾ ਸਿਸਟਮ ਕੋਈ ਸੀ। ਯਾਰ ਮਿੱਠੇ। ਅੱਛਾ ਹੁਣ ਮੈਂ ਚਲੋ ਛੱਡੋ, ਅਗਲੀ ਗੱਲ ਇਹ ਹੈ ਕਿ ਸਾਨੂੰ ਕਿਸੇ ਨੇ ਦੱਸਿਆ ਕਿ ਬਿੱਲੀ ਜਿਸ ਘਰ ਦੇ ਵਿੱਚ ਏਦਾਂ ਹਟੇ ਨਾ ਤੇ ਉਹਦੇ ਤੇ ਠੰਡਾ ਪਾਣੀ ਪਾ ਦਿਓ ਉਹ ਤੇ ਉਹ ਮੁੜ ਕੇ ਉਹ ਸ਼ਹਿਰ ਹੀ ਛੱਡ ਜਾਂਦੀ ਹੈ। ਠੀਕ ਹੈ ਜੀ, ਹਾਂਜੀ। ਤੇ ਉਹ ਗੱਲ, ਤੇ ਹੁਣ ਇੱਕ ਬੰਦਾ ਮੈਨੂੰ ਕੀ ਕਹਿ ਰਿਹਾ, ਇੱਕ ਨਾ ਮੈਂ ਰਾਤੀ ਉਹਦੇ ਸਟਾਰਲੀ ਐਪ ਜਿਹੜੀ ਨਾ ਉਹਦੇ ਲਾਈਵ ਤੇ ਉੱਥੇ ਹੁਣ ਉੱਥੇ ਇੱਕ ਲਹਿਦਾ ਗੱਲਾਂ ਬਾਤਾਂ ਹੁੰਦੀਆਂ ਨੇ, ਸ਼ੁਗਲ ਮੇਰਾ ਉਹ ਲਹਿਦਾ ਦੁਨੀਆ ਇੱਕ, ਠੀਕ ਹੈ ਜੀ, ਹਾਂਜੀ। ਤੇ ਉੱਥੇ ਮੇਰੇ ਘਰ ਨਹੀਂ ਜਾਣੀ ਭਾਈ, ਤੁਸੀਂ ਇਦਾਂ ਕਰੋ, ਤੁਸੀਂ ਉਹ ਇੱਕ ਪਰਾਤ ਮਿਲਦੀ ਹੈ ਬਾਜ਼ਾਰੋਂ, ਉਹਦੇ 'ਚ ਰੇਤ ਹੁੰਦੀ ਆ, ਉਹ ਮਤਲਬ ਉਹ ਬਿੱਲੀਆਂ ਦਾ ਵਾਸ਼ਰੂਮ ਟੈਪ ਹੁੰਦਾ ਛੋਟਾ ਜਿਹਾ, ਉਹ ਲਿਆ ਕੇ ਰੱਖੋ। ਮੈਂ ਕਿਹਾ ਉਹ ਤੇ ਮੈਂ ਤਦ ਰੱਖਾਂ ਨਾ ਜੇ ਕਿ ਬਿੱਲੀ ਮੈਂ ਮੁੱਲ ਖਰੀਦੀ ਕੋਈ ਨਸਲੀ, ਹੁਣ ਲੰਘਦੀਆਂ ਪਾਉਂਦੀਆਂ ਦਾ ਮੈਂ ਉੱਥੇ ਦਿਲ ਕਰੇ ਇੱਕ ਦਿਨ ਪਰਾਤ ਰੱਖਾਂ, ਉਹ 40 ਬਿੱਲੀਆਂ ਲੈਵੇ ਵੀ ਆ ਜਾਓ ਇੱਧਰ ਵਾਸ਼ਰੂਮ ਹੈਗਾ ਆਪਣਾ, ਠੀਕ ਹੈ। ਉਸ ਤੋਂ ਬਾਅਦ ਨਹਾਉਣੇ ਨੂੰ ਤੇ ਖਿਲਾਰਾ ਵੀ ਹਰ ਬਿੱਲੀ ਕੋ 3-4 ਰੁਪਏ ਲਈ ਜਾਂਦੇ ਆ, ਠੀਕ ਹੈ। ਨਾਲੇ ਬਿੱਲੀ ਨੂੰ ਕਹੀ ਜਾ ਬਾਜੀ ਪਾਣੀ ਰੋੜ ਕੇ ਆਈ ਅੰਦਰੋਂ ਫਿਰ ਟਾਈਮ। ਇਹ ਕਿਹੜਾ ਕੰਮ ਭਾਜੀ, ਉਹ ਲਵਾਜ਼ਮਾਤ ਉਸ ਬਿੱਲੀ ਵਾਸਤੇ ਹੁੰਦੇ ਜਿਹੜੀ ਤੁਸੀਂ ਵਿਆਹ ਕੇ ਲਿਆਉਂਦੇ ਹੋ। ਹਾਂਜੀ ਜੀ ਮਤਲਬ ਖਰੀਦ ਕੇ ਜਿਹੜੀ ਲਿਆਉਂਦੇ ਬਿੱਲੀ ਨੂੰ ਕੌਣ ਵਿਆਹ ਔਰ ਨਸਲੀ ਉਹ ਆ ਬਿੱਲੀਆਂ, ਇਹ ਪਰਾਤ ਅੱਲਾ ਮਾਫੀ ਦੇਵੇ। ਔਰ ਭਾਜੀ ਫਿਰ ਅਸੀਂ ਕੀ ਕੀਤਾ, ਅਸੀਂ ਘੇਰਾ ਪਾ ਕੇ ਉਹਨੂੰ ਠੰਡਾ ਪਾਣੀ ਪਾਉਣਾ ਸੀ, ਅਸੀਂ ਫੜ ਲਈ। ਪਹਿਲੇ ਤੇ ਇਹ ਤੁਸੀਂ ਸਾਫ਼ ਸੋਚੋ ਵੀ ਅਸੀਂ ਫੜੀ ਕਿੱਦਾਂ ਹੋਣੀ ਬਿੱਲੀ। ਉਹ ਤੁਸੀਂ ਫੜ ਲੈਣੇ ਤੁਹਾਡੀ ਉਹ ਨਹੀਂ ਭਾਈ ਜਾਨ, ਬਿੱਲੀ ਦੇ ਬਾਰੇ ਚ ਕਿਹਾ ਜਾਂਦਾ ਇਹ ਇੰਨੀ ਉਹ ਹੁੰਦੀ ਆ ਤਿਲਕਣੀ। ਤੇ ਤੁਹਾਡੇ ਕੋ ਕੁੜੀਏ ਵੀ ਤੇ ਵੇਖੋ ਨਾ, ਤੁਹਾਡੇ ਹੱਥ ਇਦਾਂ ਬੈਲਡਿੰਗ ਦਾ ਕੰਮ ਕਰਦੇ ਤੁਸੀਂ। ਬੰਦੇ ਆ ਕੇ ਪੁੱਛਦੇ ਬਿੱਲੀ ਫੜੀ ਕਿੱਦਾਂ ਸੀ? ਨਹੀਂ ਮੈਂ ਜਿਹੜੀ ਬਿੱਲੀ ਫੜੀ ਨਾ, ਉਹ ਬਾਅਦ ਚ ਮੈਂ ਪਛਤਾਇਆ, ਮੈਂ ਕਿਹਾ ਵੀ ਇਹਨੂੰ ਤਾਂ ਕੋਈ ਵੀ ਫੜ ਲੈਂਦਾ, ਇਹ ਤਾਂ ਖਾਣੀ ਤੇ ਇਹ ਤੇ ਆਪ ਚੱਲ ਜਾਂਦੀ ਹੈ। ਸਾਜੀ ਲੇਕਿਨ ਜਿਹੜੇ ਨੌਂਦਰ ਮਾਰਦੀ ਹੈ ਨਾ, ਜਿੱਥੇ ਲੈਗ ਪੀਸ ਦੇਖਦੀ ਹੈ ਨੌਂਦਰ ਬਹੁਤ ਮਾਣੇ ਮਾਰ। ਉਹ ਯਾਰ ਅੱਛਾ ਠਹਿਰ, ਮੇਰੇ ਲੱਗੇ ਉਹ ਭਾਜੀ ਮੈਂ ਨਾ ਅਸੀਂ ਉਹਨੂੰ ਫੜ ਲਿਆ, ਹਾਂਜੀ, ਬੜੇ ਹਿਸਾਬ ਨਾਲ ਇੱਧਰੋਂ ਥੱਲੇ ਜਾ ਕੇ ਨਾ ਯਾਬਾ ਗੱਲ ਕਰ ਲਿਆ ਉਹਨੂੰ। ਉਧਰੋਂ ਮੈਂ ਉਹਨੂੰ ਅਲੀ ਨੂੰ ਕਿਹਾ, ਮੈਂ ਕਿਹਾ ਪਾ ਪਾਣੀ, ਪੂਰਾ ਠੰਡਾ ਜੱਗ ਜੋ ਉਹਨੇ ਉਹਦੇ ਤੇ ਪਾਇਆ, ਤੇ ਬਿੱਲੀ ਪਹਿਲੇ ਇੰਜ ਨਸ ਰਹੀ ਤੇ ਉਸ ਤੋਂ ਬਾਅਦ ਉੱਥੇ
ਮੈਂ ਹੱਥ ਵੀ ਚੁੱਕ ਲਿਆ ਬਿੱਲੀ ਤੋਂ ਤੇ ਉਹ ਉੱਥੇ ਹੀ ਆ। ਸੁਣ ਹੋ ਗਈ ਉਹ। ਉਸ ਤੋਂ ਬਾਅਦ ਉਹ ਹੌਲੀ ਜਿਹੀ ਹੁਣ ਇੰਜ ਕੀਤਾ ਵਾ ਤੇ ਪਤਾ ਨਹੀਂ ਕੀ ਸੋਚਦੀ ਕੀ ਮੂੰਹ ਚ ਕਰਦੀ, ਹੌਲੀ ਹੌਲੀ ਬਾਹਰ ਨਿਕਲ ਗਈ। ਉਸ ਤੋਂ ਬਾਅਦ ਉਹਨੇ ਬੜੀ ਆ ਹੁਣ ਇੱਕ ਨਵੀਂ ਆ ਗਈ ਹੈ, ਇਹ ਨਵਾਂ ਹੀ ਇਹ ਉਹ ਨਹੀਂ ਹੈਗੀ। ਸਨੇਹਾ ਦਿੱਤਾ ਨਾ ਉਹਨੇ ਜਾ ਕੇ ਉਸਤਾਦ ਜੀ ਜਗ੍ਹਾ ਖਾਲੀ ਹੋ ਗਈ, ਪਹੁੰਚ ਜਾਓ। ਲੇਕਿਨ ਨਾ ਤੁਸੀਂ ਇਹਦੀ ਕਿਤੇ ਉਹਦੇ ਨਾਲ ਲੱਗਦੀ ਸੀ, ਉਹ ਬਿੱਲੀ ਸੀ ਮੁਨਾਫਕ। ਹਾਂਜੀ ਉਹਨੇ ਕਿਤੇ ਇਹਨੂੰ ਫਸਾਇਆ कि इस घर में बहुत को खाने को होता है, कुछ बहुत अच्छा होता है, ऐसे अंदर जाओगे ना राइट साइड पे किचन है, लेफ्ट ਉਹਨੇ ਸਾਰਾ ਦੇਖ ਇਹ ਬੇਸਿਕਲੀ ਆ ਗਈ, ਇਹਨੂੰ ਨਹੀਂ ਵਿਚਾਰੀ ਨੂੰ ਪਤਾ, ਇਹ ਉਹਨੇ ਗੱਦਾਰੀ ਕਰਕੇ ਇਹਨੂੰ ਭੇਜਿਆ। ਆਹੋ ਉਹ ਲੱਗਦਾ ਜਾ ਕੇ ਬਿੱਲੀ ਤੇ ਪਾਣੀ ਪਾਤਾ, ਬਿੱਲੀ ਕਿਹੜਾ ਨਸ਼ਈ ਸੀ, ਤੁਸੀਂ ਫੜ ਜੋ ਲਈ ਹਾਂ ਉਹਨੇ ਫਿਰ ਨੌਂਦਰ ਵੀ ਮਾਰੀ, ਉਹਦਾ ਇਸ਼ਕੋਂ ਵੀ ਕੀਤਾ ਉਹਨੇ। ਮਤਲਬ ਬਿਹਤਰੀਨ ਹਾਲ ਦਿਫਾ। ਸਭ ਤੋਂ ਜ਼ਿਆਦਾ ਡੇਂਜਰਸ ਕੰਮ ਹੁੰਦਾ ਉਸਤਾਦ ਜੀ ਬਿੱਲੀ ਫੜਨਾ। ਬਿੱਲੀ ਜਦੋਂ ਫੜ ਲਈ ਉਹਨੂੰ ਬੋਰੇ 'ਚ ਪਾਉਂਦੇ, ਆ ਰਕਸ਼ੇ ਵਾਲੇ ਨੂੰ ਨੁੱਕਰ ਤੇ ਕਹਿੰਦੇ ਭਾਈ ਉਹ ਲੈ ਜਾ ਅੱਗੇ ਕਿਤੇ ਛੱਡ ਆ। ਨਹੀਂ ਇਹ ਦੈਟਸ ਆਲ। ਨਹੀਂ ਉਹ ਆ ਜਾਂਦੀ, ਇਹਨੂੰ ਰਸਤੇ ਦਾ ਬੜਾ ਪਤਾ। ਉਹ ਬਿੱਲੀ ਦੀਆਂ ਹਮੇਸ਼ਾ ਅੱਖਾਂ ਬੰਦ ਕਰਕੇ ਬੋਰੇ 'ਚ ਪਾ ਕੇ ਛੱਡ ਗਏ, ਉਹ ਨਹੀਂ ਆ ਸਕਦੀ ਬਿੱਲੀ। ਉਹੀ ਉਹ ਯਾਰ ਹੁਣ ਫੜਦੇ ਅਸੀਂ ਲਈ, ਹੁਣ ਅੱਖਾਂ ਬੰਦ ਕਿੱਦਾਂ ਅਸੀਂ ਕਰੀਏ? ਬੋਰੇ 'ਚ ਪਾ ਲੈਣੀ ਸੀਗੀ। ਉਹ ਬੋਰਾ ਨੁੰਦਰ ਮਾਰ ਕੇ ਫੜਾ ਕਰ ਕੀ ਹੋ ਗਿਆ ਤੂੰ। ਨਹੀਂ ਯਾਰ ਸਾਨੂੰ ਇਹ ਵੀ ਸੀ ਨਾ, ਉਹਦੇ 3 ਬੱਚੇ ਇੱਥੇ ਵਿਚਾਰੇ, ਠੀਕ ਹੈ। ਠੀਕ ਹੈ ਨਾ, ਮਾਂ ਪਿਓ ਤੋਂ ਲਾਦ ਅਸੀਂ ਛੱਡ ਆਈਏ ਕਿਤੇ, ਲੇਕਿਨ ਜ਼ਿਆਦਤੀ ਕੀਤੀ, ਖਰਾਬ ਹੋਏ, ਪਾਣੀ ਪਾਉਂਦੇ ਨੇ ਕੀ ਹੋਇਆ ਤੁਹਾਨੂੰ? ਬੱਚੇ ਖਰਾਬ ਹੋ ਜਾਣ ਬਾਅਦ ਚ। ਮੈਨੂੰ ਲੱਗਦਾ ਹੈ ਉਹਨਾਂ ਬੱਚਿਆਂ ਦੇ ਤਾਇਆ ਬਿੱਲਾ ਆ ਹੁਣ, ਆੜਾ ਐਡਾ ਮੋਟਾ ਜਿਹਾ ਬੁੱਲਿਆ ਹੁਣ ਇਹਦਾ ਹੁਣ ਇੱਥੇ ਵੀ ਪਾਣੀ ਪਾਈਏ। ਸਾਡੀ ਇਹ ਬਿੱਲਾ ਲੱਗਣ ਦਿਆ ਮੈਨੂੰ। ਇਹ ਬਿੱਲਾ ਵਾ ਜਿਹਨੇ ਹਵਾ ਟੈਟ ਕਰਾਈ ਆ, ਇਹ ਬਿੱਲਾ ਵਾ। ਆਪ 'ਚ 7 ਦਿਨ ਬਿੱਲੀ ਆਣੀ ਹੁਣ ਤੁਹਾਡੇ ਵੇਖਣਾ। 7 ਦਿਨ ਜਿੰਨੇ ਪਾਣੀ ਪਾਇਆ, ਜਿੰਨੇ ਪੜੀ, ਪਹੁੰਚਾ ਹੀ ਆ। ਉਹ ਬਚਦਾ ਨਹੀਂ ਬਿੱਲੀ ਤੋਂ। ਨਹੀਂ ਇਹਦਾ ਕੋਈ ਹੋਰ ਵੀ ਹਿਸਾਬ ਹੁੰਦਾ, ਕਹਿੰਦੇ ਕੋਈ ਇੱਕ ਸਮੈਲ ਜੀ ਮਿਲਦੀ, ਉਹ ਵੀ ਲਿਆ ਕੇ ਰੱਖ ਦੋ ਨਾ, ਤਾਂ ਉਸ ਸਮੈਲ ਤੋਂ ਵੀ ਨਹੀਂ ਨਹੀਂ ਆਉਂਦੀ। ਜੀ ਤੁਹਾਨੂੰ ਪਤਾ ਹੀ ਨਹੀਂ, ਉਹ ਸਮੈਲ ਕੱਖ ਵੀ ਨਹੀਂ ਅਸੀਂ ਸਮੈਲ ਲੱਗੇ ਉਦੋਂ ਦੇਖਿਆ ਮੈਂ, ਕੁਝ ਵੀ ਨਹੀਂ। ਮਮਿਆ ਅਗਰਬੱਤੀਆਂ ਲਾਈ ਜੋ ਕੁਝ ਨਹੀਂ ਪਿਆਦਾ। ਤਾਜੀ ਸੁੱਕੀ ਇਹ ਮੇਥੀ, ਮਡੋਰਾ ਨੂੰ ਛਿੱਤਰ ਮਾਰਦੀ ਸੀ। ਸੁੱਕੀ ਮੇਥੀ ਨੂੰ ਅੱਗ ਲਾਓ ਇੱਥੇ, ਉਹਦੀ ਸਮੈਲ ਨਾ ਨਹੀਂ ਪਤਾ ਕਰਦੇ। ਨਹੀਂ ਜਾਣੀਆਂ ਇਹ। ਉਹ ਤੂੰ ਜੋ ਮਰਜ਼ੀ ਕਰ ਲਾ, ਇਹਨੇ ਪਤਾ ਕਿ ਸੌਂਫ ਖਾਦੀ ਆ, ਸਾਰਾ ਸਿਸਟਮ ਓਕੇ ਕਰ ਨਾਲੇ ਸਿਆਣੇ ਕਹਿੰਦੇ ਬਿੱਲੀ ਨੂੰ ਸਾਡੇ ਨਾਲੋਂ ਜ਼ਿਆਦਾ ਇਹ ਬਹੁਤਾ ਫੈਲਾਓ ਨਜ਼ਰ ਹੁੰਦਾ ਵਾ ਅੱਖਾਂ 'ਚ ਤੇ ਵਾਈਡ ਨਜ਼ਰ ਆਉਂਦਾ। ਹਾਂਜੀ ਫੋਕਸ ਵੱਡਾ ਉਹਦਾ ਤੇ ਵੱਡੀ ਤੇ ਤਦ ਨਹੀਂ ਬਿੱਲੀਆਂ ਦੀਆਂ ਕੋਈ ਥੋੜਾ ਜਿਹਾ ਖੂਨ ਵੀ ਉਹਨਾਂ ਨੂੰ ਬਹੁਤਾ ਲੱਗਦਾ ਵਾ। ਇਹਨਾਂ ਦੇ ਘਰ ਬਿੱਲੀ ਵਾੜਾ ਹੀ ਇਹਨਾਂ ਕਿ ਚੂਚਾ ਲਾ ਕੇ ਉਹਨੇ ਜੋ ਹਾਲਾਤ ਦੇਖੇ, ਕਹਿੰਦੀ ਆਲਾ ਤੁਸੀਂ ਚੱਲ ਦੋ ਪੋਲੋ ਮੈਨੂੰ ਲਾਹੌਰ ਦੇ ਦੋ। ਸਾਰੀ ਬਿੱਲੀ ਦੇ ਵਿੱਚ ਇੱਕ ਕੁਆਲਿਟੀ ਆ। ਬੜੀ ਆ ਬਿੱਲੀ ਹਲੇ ਬੜੀ ਆ ਤਾਂ ਸਾਹਮਣ ਲਈ ਕੰਧ 'ਚ ਸਿਰ ਵੱਜ ਗਿਆ। ਤਾਜੀ ਘਰ ਕਿਤੇ ਇਹਨਾਂ ਦੇ ਘਰ ਬਿੱਲੀ ਵਰੀ ਨੇ ਠੰਡਾ ਪਾਣੀ ਪਾਇਆ, ਉੱਥੇ ਹੀ ਸੌ ਗਈ ਉਹ ਗਈ ਨਹੀਂ ਮੁੜ। ਯਾਰ ਇਦਾਂ ਦਾ ਕੈਂਗਰੂ ਸਰਦੀਆਂ 'ਚ ਆਪਣੀ ਝੋਲੀ ਮੂੰਗਫਲੀ ਪਾ ਕੇ ਖਲੋਤਾ ਹੁੰਦਾ। ਆਹੋ ਵੈਸੇ ਤੁਹਾਡੇ ਘਰ ਬਿੱਲੀ ਤੇ ਕਦੀ ਆਏ? ਪਤਾ ਬਿੱਲੀ ਤੇ ਉੱਥੇ ਜਾਂਦੀ ਜਿੱਥੇ ਦੁੱਧ ਪਿਆ, ਕੋਈ ਗੋਸ਼ਤ ਫ੍ਰਿਜ 'ਚ ਕੱਚਾ ਪਿਆ, ਕਿਤੇ ਧੋ ਕੇ ਐ ਕਰਕੇ ਨਾ ਹੈ ਲੈਗ ਪੀਸ ਧੋ ਕੇ ਛਾਬੀ 'ਚ ਰੱਖੇ ਨੇ, ਕਿਤੇ ਮੱਛੀ ਨੂੰ ਲੂਣ ਲਾ ਕੇ ਇੱਧਰ ਹਾਏ, ਸਾਈਡ ਹਾਏ। ਉੱਥੇ ਬਿੱਲੀ ਜਾਂਦੀ। ਤੁਹਾਡੇ ਵੱਲ ਬਿੱਲੀ, ਇਹਨਾਂ ਵੱਲ ਬਿੱਲੀ ਜਾਂਦੀ, ਉਹਨੂੰ ਬਾਹਰੋਂ 2 ਛਾਪਰ ਫੜੇ ਉਹਦੇ, ਮੈਂ ਦੇ ਕੇ ਆਉਣੇ ਇਹਨਾਂ ਦੇ ਘਰ। ਬਿੱਲੀ ਹੈ ਨਾ ਐਡਾ ਸਿਆਣਾ ਜਾਨਵਰ ਹੈ, ਠੀਕ ਹੈ। ਜਿੱਥੋਂ ਉਹਦਾ ਸਿਰ ਲੰਘ ਜਾਏ ਨਾ ਉੱਥੇ ਸਾਰੀ ਲੰਘ ਜਾਂਦੀ ਹੈ। ਹਾਂਜੀ ਹਾਏ ਫਿਰ ਤਦੇ ਕਹਿੰਦੇ ਵੀ ਪੂਛ ਰਹਿ ਗਈ ਆ, ਹਾਂਜੀ। ਮੇਰੀ ਨੰਗੀ। ਹਾਥੀ ਲੰਘਿਆ ਪੂੰਝ ਰਹਿ ਓਏ ਉਹ ਬਿੱਲੀ ਨਹੀਂ, ਉਹ ਹਾਥੀ ਹੁੰਦਾ। ਹਾਥੀ। ਤਾਂ ਬਿੱਲੀ ਹਾਥੀ ਲੰਘ ਗਿਆ ਪੂਛ ਰਹਿ ਗਈ। ਔਰ ਹਾਥੀ ਦਾ ਵੀ ਇਹੀ ਹਿਸਾਬ ਆ, ਹਾਥੀ ਨੂੰ ਨਾ, ਹਾਥੀ ਦੀ ਅੱਖ ਛੋਟੀ ਆ, ਅੱਖ ਛੋਟੀ ਆ ਤੇ ਉਹਨੂੰ ਬੰਦਾ ਆਪਣੇ ਤੋਂ ਵੀ ਵੱਡਾ ਨਜ਼ਰ ਆਉਂਦਾ, ਨਹੀਂ ਤੇ ਹਾਥੀ ਤੇ ਉਡਾ ਦੇਵੇ ਸਾਰਾ ਕੁਝ, ਹਾਥੀ ਬੇਸਿਕਲੀ ਬਗਲੋਲ ਟਾਈਪ ਆ, ਉਹ ਤੁਰਿਆ ਜਾਂਦਾ ਹੋਵੇ ਆਪਣਾ ਸੁੰਡ ਮਾਰ ਕੇ ਪੈਰ ਤੇ ਡਿੱਗ ਜਾਂਦਾ। ਇਦਾਂ ਹੀ ਅੜ ਜਾਂਦਾ ਉੱਤੇ, ਇਹਦਾ ਸੁੰਡ ਦਾ ਆਲ ਜਾਂਦਾ ਉਸਤਾਦ। ਆਪੇ ਹੀ ਥੱਲੇ ਉਲਟ ਕਰਕੇ ਡਿੱਗ ਉਹਦਾ ਜਾਂਦਾ। ਸੁੰਡ ਉੱਗਦਾ ਵਾ, ਉਹ ਮਹੀਨੇ ਡੇਢ ਮਹੀਨੇ ਬਾਅਦ ਸੁੰਡ ਕਟਾਉਂਦਾ ਆ ਬਕਾਇਦਾ। ਅੱਛਾ ਉਹਦੀ ਸੁੰਡ ਵੱਧਦੀ ਹੈ, ਵੱਧਦੀ ਹੈ। ਸੁੰਡ ਦੀ ਕਟਿੰਗ ਕਰਾਉਣ ਜਾਂਦਾ। ਲੱਖ ਲੜ ਕਦੀ ਦੇਖਿਆ ਵੀ ਨਾਈ ਦੀ ਦੁਕਾਨ ਤੇ ਬਾਹਰ ਹਾਥੀ ਖੜਾ ਵਾ ਤੇ ਬਾਰੀ ਥਾਨੀ ਉਹਨੇ ਸੁੰਡ ਅੱਗੇ ਉੱਤੇ ਉਹਨੇ ਕਪੜਾ ਪਾਇਆ ਉੱਤੇ ਸੁੰਡ ਤੇ, ਕਦੀ ਦੇਖਿਆ ਨਹੀਂ? ਨਹੀਂ ਉਹ ਜਾਨਵਰ ਹੁੰਦੇ, ਲੂੰਮੜੀ ਜਿਹੜੀ ਹੈ ਉਹ ਉਹ ਜਦੋਂ ਹਾਥੀ ਦੇ ਨਾਈ ਦੀ ਦੁਕਾਨ ਦੇ ਬਾਹਰ ਖਲੋਤਾ ਨਾ ਇਹਨੇ ਚੋਕੇ ਤੇ ਉਹ ਥੱਲੇ ਲਾ ਰਿਹਾ। ਸੁਣ ਤੇ ਬਾਅਦ ਬੇਸਿਕਲੀ ਉਹ ਨਾਈ ਦੀ ਦੁਕਾਨ ਤੇ ਨਹੀਂ ਜਾਂਦਾ, ਆਪਣੀ ਸੁੰਡ ਲੈ ਕੇ ਜਾ ਕੋਈ ਨਹਿਰ ਤੇ ਹਾਂਜੀ। ਸਖਤ ਜਗ੍ਹਾ ਦੇਖ ਕੇ ਉੱਥੇ ਸੁੰਡ ਰਾ ਕੇ ਨਾ ਚੀਤਰ ਕੋ ਇੱਟ ਮਾਰਦੇ। ਚੀਤੇ ਨੂੰ ਕਹੂਗਾ ਚੀਤਾ ਇੱਟ ਮਾਰਦਾ, ਉਹਨਾਂ ਨੂੰ ਪੈਰ ਜਿਹਾ ਲਾ ਦਿੰਦਾ। ਹਾਥੀ ਸਭ ਤੋਂ ਜ਼ਿਆਦਾ ਡਰਦਾ ਕਿਹਦੇ ਕੋਲ ਭਲਾ? ਜਿਹਦੇ ਕੋ ਚੂਹੇ ਕੋਲੋਂ। ਉਹ ਕਿਉਂ? ਟੌਮ ਐਂਡ ਜੈਰੀ ਵੇਖ ਲਓ, ਮੈਂ ਵੇਖਿਆ ਡਰ ਕੇ ਨੱਸ ਗਿਆ। ਕੀੜੀ ਤੋਂ ਡਰਦਾ ਵਾ। ਕੀੜੀ ਉਹ ਤੋਂ ਕੀੜੀ ਓਏ ਤੇ ਨਹੀਂ, ਮਾਰ ਇਹ ਦਿੰਦਾ ਵੀ ਵਾ। ਗੱਲਾਂ ਨੇ ਨਹੀਂ ਐਵੇਂ ਉਸਤਾਦ ਜੀ, ਕੀੜੀ। ਕੀੜੀ ਤੁਸੀਂ ਮਿਸਾਲ ਨਹੀਂ ਸੁਣੀ, ਤੁਸੀਂ ਕਿੱਥੇ ਹਾਥੀ ਕੋਲੋਂ ਕੀੜੀ ਮਰ ਜਾਂਦੀ ਹੈ। ਓਏ ਕੀੜੀ ਕੋਲੋਂ ਹਾਥੀ, ਓਏ ਇੱਕ ਹਾਥੀ ਓਏ ਉਹਦੀ ਸੁੰਡ 'ਚ ਵੜ ਜਾਂਦੀ, ਉੱਥੇ ਦੰਦੀਆਂ ਵੜਦੀ ਆ ਤੇ ਉਹ ਨਿਕਲਦੀ ਨਹੀਂ ਉੱਥੋਂ, ਇਸ ਤੋਂ ਉਹਨੇ ਕਿਹਾ ਸੁੰਡ 'ਚ ਨਹੀਂ, ਕੰਨ 'ਚ ਸੁੰਡ 'ਚ ਕੀੜੀ। ਸੁੰਡ 'ਚ ਨਹੀਂ, ਤੁਹਾਨੂੰ ਕਿਸੇ ਨੇ ਗਲਤ ਦੱਸਿਆ ਹੈ। ਸਹੀ ਗੱਲ। ਸੁੰਡ 'ਚ ਬੜੇ ਤੇ ਨਹੀਂ ਮਰਦੀ, ਉਹ ਮਰਦੀ ਹੈ ਬੇਸਿਕਲੀ ਨੱਕ 'ਚ ਮਰੇ ਤੇ, ਨੱਕ 'ਚ ਵੜ ਜੇ ਮਰ ਜਾ। ਨੱਕ ਤਾਂ ਨਹੀਂ ਤੇ ਸੁੰਡ ਉਹਦੀ ਕਿਹੜੀ ਹੁੰਦੀ? ਨੱਕ ਹੀ ਹੁੰਦਾ। ਨਹੀਂ ਨਹੀਂ ਸਾਸ ਵਾਸਤੇ ਆ। ਓਏ ਨਹੀਂ, ਉਹ 2 ਅੱਗੇ ਮੋਰੀਆਂ ਹੁੰਦੀਆਂ, ਉਹ ਨੱਕ ਹੀ ਹੁੰਦਾ ਉਹਦਾ। ਤਿੰਨ ਮੋਰੀਆਂ ਮੈਂ ਜੀ। ਆਪ ਉਹਨੂੰ ਟਿਸ਼ੂ ਫੜ ਕੇ ਦੇਖਿਆ ਐ ਕਰਦਾ ਨੱਕ ਨੂੰ। ਉਸਤਾਦ ਜੀ ਹਾਥੀ ਦੀ ਇਕਸਾਮ 2 ਮੋਰੀਆਂ, 3 ਮੋਰੀਆਂ, 4 ਮੋਰੀਆਂ। ਭਾਈਜਾਨ ਹਾਥੀ ਦਾ ਮੂੰਹ ਹੁੰਦਾ ਸੁੰਡ ਦੇ ਥੱਲੇ, ਉਹਦੇ ਹੋਂਠ ਵੀ ਹੁੰਦੇ ਆ, ਉੱਥੋਂ ਫੜ ਕੇ ਐ ਕਰਕੇ ਥੱਲੇ, ਦੇਖਿਆ ਨਹੀਂ ਕਦੀ ਮੂੰਹ 'ਚ ਪਾਉਂਦਾ ਚੀਜ਼, ਇੰਜ ਪੱਠੇ ਫੜਦਾ ਵਾ, ਫੜ ਕੇ ਇੰਜ ਥੱਲੇ ਉਹਦੀ ਖਾਂਦਾ। ਉਹ ਜਿਹੜਾ ਸੁੰਡ ਦੇ ਅੱਗੇ 2 ਮੋਰੀਆਂ ਸੁੰਡ ਹੁੰਦੀ ਉਹਦੀ, ਹਾਂ ਦਨਾਲੀ। ਦੁਨਾਲੀ, ਉੱਥੋਂ ਸੁੰਘਦਾ ਵਾ ਸਾਰਾ।
ਹੁਣ ਤੁਹਾਨੂੰ ਪਤਾ ਉਹਨੇ ਆਇਆ ਉਹ ਹਾਥੀ ਨੂੰ ਪਤਾ ਨੀ ਕਿੰਨੇ ਕਿਲੋਮੀਟਰ ਤੋਂ ਵੀ ਉਹ ਪਾਣੀ ਸੁੰਘ ਲੈਂਦਾ ਵਾ ਕਿੰਨਾ ਪਾਣੀ। ਉਹਨੇ ਇੰਜ ਵਾ, ਉਹ ਇਹਦੇ ਦੰਦ ਹੁੰਦੇ ਆ। ਹਾਂ ਉਹ ਦੰਦ ਵਾ, ਉਹ ਦੁਹਾਉਂਦਾ ਸਿਰਫ, ਅਸਲ ਦੰਦ ਉਹਦੇ ਮੂੰਹ ਚ ਹੁੰਦੇ ਆ। ਹਾਂ ਹਾਥੀ ਕੇ दांत ਦਿਖਾਣੇ ਕੇ ਔਰ ਖਾਣੇ ਕੇ। ਇਹ ਡੈਕੋਰੇਸ਼ਨ ਵਾਸਤੇ ਆ ਬਸ। ਉਸਤਾਦ ਜੀ ਨਹੀਂ ਇਹ ਉਹਦੇ ਤਹਫਜ਼ ਵਾਸਤੇ ਪ੍ਰੋ ਦਿੰਦਾ ਹੈ ਕਰਕੇ। ਲੱਗਦਾ ਤੇ ਹੈ ਹੀ ਨਹੀਂ। ਉਸਤਾਦ ਜੀ ਉਹ ਜਿਹੜੀ ਮਸ਼ੀਨ ਨਹੀਂ ਹੈ ਕੂੜਾ ਖਿੱਚਣ ਵਾਲੀ, ਉਹ ਹਾਥੀ ਸੁੰਡ ਨੂੰ ਵੇਖ ਕੇ ਬਣਾਈ ਸੈਂਸ। ਐਦਾਂ ਹੀ ਬਿਲਕੁਲ ਸਹੀ। ਯਕੀਨ ਕਰੋ, ਉਹਨੇ ਵੇਖਿਆ ਵਾ, ਉਹਨੇ ਕਿਹਾ ਸੁੰਡ ਕੀ ਕਰਦੀ, ਕੀ ਇਹਦਾ ਦਾਰੂ ਮਤਾਲ, ਉਹਨਾਂ ਨੂੰ ਵੇਖ ਕੇ ਉਹ ਮਸ਼ੀਨ ਬਣਾ ਲਈ। ਉਹ ਇਸ ਟਾਈਮ ਕਾਮਯਾਬ ਹਰਬਾਨੀ ਖੇਡਣ ਦਿਆ। ਇਸ ਤਰ੍ਹਾਂ ਹਾਥੀ ਜੰਗਲ ਦਾ ਇੱਕ ਖੁਸਰਾ ਟਾਈਪ ਆ। ਹਾਂਜੀ ਇੱਕ ਮਿੰਟ ਭਾਜੀ, ਇੱਕ ਮਿੰਟ ਆ ਜਾਓ। ਕੀ ਹਾਥੀ ਖੁਸਰਾ ਟਾਈਪ ਆ, ਸਿਰਫ ਨਾ ਡਰਦਾ ਵਾ, ਨਾ ਕਿਸੇ ਨਾਲ ਕੋਈ ਬਾਤੀ ਘਾਟੀ ਕਰਦਾ, ਸਿਰਫ ਬਾਦੋ ਦੇ ਕੇ ਨਿਕਲ ਜਾਂਦਾ ਵਾ। ਹਾਂਜੀ। ਇਹਦਾ ਕੋਈ ਕੰਮ ਤਾਂ ਤੂੰ ਦੇਖਿਆ ਕਿ ਹਾਥੀ ਲੜਦਾ? ਤੁਸੀਂ ਦੇਖਿਆ? ਹਾਂਜੀ ਦੇਖਿਆ। ਕਿੱਥੇ ਦੇਖਿਆ ਜੀ? ਆ ਯਾਰ ਹਾਥੀ ਦੇ ਬੱਚੇ ਨੂੰ 6-6 ਸ਼ੇਰ ਪੈ ਜਾਂਦੇ ਰਲ ਕੇ ਯਾਰ ਵਿਚਾਰੇ। ਸਿਰਫ ਪੈਰ ਰੱਖਦਾ ਵਾ। ਤੁਸੀਂ ਲੰਮੇ ਪਏ ਹੋ, ਤੁਹਾਨੂੰ ਕੋਕਾ ਲਵੇ ਤੇ ਪੈਰ ਰੱਖਣਾ ਹੀ, ਦੇਖੀ ਬਸ ਪੈਰ ਰੱਖੇਗਾ ਤੇ ਉਹ ਪੈਰ ਹੀ ਏਦਾਂ ਰੱਖਣਾ, ਤੈਨੂੰ ਇੰਜ ਲੱਗਣਾ ਜਿਵੇਂ ਪਤਾ ਨੀ ਪੂਰੀ ਦੁਨੀਆ ਹੀ ਮੇਰੇ ਤੇ ਆ ਗਈ, ਤੇਰਾ ਕਚੂਮਰ ਕਰ ਦੇਣਾ ਉਹਨੇ ਥੱਲੇ ਪੈਰ। ਪਹਿਲੇ ਜਦੋਂ ਜੰਗਲ ਆਬਾਦ ਹੋਇਆ, ਸ਼ੇਰ ਦਾ ਨਾਮੋ ਨਿਸ਼ਾਨ ਨਹੀਂ ਸੀ ਹੈ। ਸ਼ੇਰ ਦਾ ਬੇਸਿਕਲੀ ਸ਼ੇਰ ਕਸ਼ਤੀ ਚ ਆਉਣ ਰਿਹਾ ਸੀ। ਸ਼ੇਰ ਨੇ ਕਿਹਾ ਯਾਰ ਦੇਖੋ ਮੈਨੂੰ ਮੇਰੇ ਇਲਾਕੇ ਚੋਂ ਕੱਢ ਦਿੱਤਾ ਗਿਆ, ਮੈਨੂੰ ਕਿਤੇ ਜਗ੍ਹਾ ਦਿਓ। ਚੀਤੇ ਨੇ, ਕੈਂਗਰੂ ਨੇ, ਖੋਤੇ ਨੇ ਤੇ ਜਿਰਾਫੇ ਨੇ ਮਿਲ ਕੇ ਸਲਾਹ ਮਸ਼ਵਰਾ ਕੀਤਾ ਕਿ ਯਾਰ ਉਹਨੂੰ ਜਗ੍ਹਾ ਦੇਣੀ ਕਿ ਨਹੀਂ ਦੇਣੀ। ਹਾਂਜੀ, ਤੇ ਲੂੰਬੜੀ ਨੇ ਪਬਲਿਸਿਟੀ ਕੀਤੀ ਸੀ ਇਹਨਾਂ ਦੀ। ਇਹ ਦੋਵੇਂ ਠੀਕ ਹੈ ਯਾਰ ਕਸਮੇ। ਇਹ ਸਿਰਫ ਇੱਕ ਅੱਧਾ ਬੰਦਾ ਨਾਲ ਹੋਸ ਰੱਖ ਲੈਣਾ, ਇਹ ਪੂਰਾ ਆਪਣਾ ਸ਼ੋਅ ਕਰ ਸਕਦਾ। ਐਦਾਂ ਹੀ ਭਾਈ ਇੱਧਰ ਮੇਰੀ ਗੱਲ ਆ ਭਾਈ, ਇੱਕ ਮਿੰਟ। ਉਹ ਉਹਦੀ ਗੱਲ ਨੂੰ ਆਨ ਕਰੀ ਜਾ ਰਿਹਾ, ਉਹਦੀ ਨੂੰ ਕਰੀ ਜਾ ਰਿਹਾ, ਇੱਕ ਦੂਜੇ ਦੇ ਮੇਨ ਫੁੱਲ ਟਾਈਮ। ਤੁਸੀਂ ਗੂਗਲ ਤੇ ਸਰਚ ਕਰਨਾ Amazon ਹਿਸਟਰੀ ਆਫ Amazon, ਤੁਹਾਨੂੰ ਪਤਾ ਲੱਗ ਜਾਏਗਾ ਵੀ ਸ਼ੇਰ ਕਿੱਥੋਂ ਆਇਆ ਵਾ। ਤਾਂ ਜੀ ਇਹ ਇੱਕ ਹਾਥੀ ਦੇ ਆਇਆ, ਉਹਦੀ ਸੁੰਡ ਵੀ ਨਜ਼ਰ ਆਉਂਦੀ। ਹਾਂ ਕਿਉਂ? ਉਹ ਭਾਈ ਉਹ ਲੁਕੋ ਲੈਂਦਾ ਜਿੱਦਾਂ ਕਰੇਨ ਨਹੀਂ ਤਾਜੀ, ਉਹ ਲਪੇਟ ਲੈਂਦੀ ਤਾਰ। ਹਾਂਜੀ ਉਹ ਇਦਾਂ ਹੀ, ਉਹ ਭਾਈ ਸੁੰਡ ਟਾਈਮ ਦੇ ਕੱਟਦਾ ਸੀ। ਹਾਥੀ ਰੱਖਿਆ ਉਸਤਾਦ ਜੀ ਮਿੱਠੇ ਹੁਣਾਂ ਨੇ, ਉਹਨੂੰ ਕਿਸੇ ਗੱਲ ਤੋਂ ਗੁੱਸਾ ਚੜਿਆ ਤੇ ਉਹ ਇਹਨਾਂ ਨਾਲ ਸੁੰਡ ਟੰਗਦਾ ਹੁੰਦੇ ਆ। 10,000 ਲੂੰਬੜੀ ਨੇ ਨਹੀਂ ਉਹ ਦੂਜੇ ਨੂੰ ਕਹਿ ਰਿਹਾ, ਬੰਦੇ ਨੂੰ ਕਹਿੰਦਾ ਮੇਰੀ ਸੁੰਡ ਟੁੰਗੀ ਜਰਾ ਮੈਨੂੰ ਤਾਂ। ਉਸਤਾਦ ਜੀ ਮੈਨੂੰ ਯਾਦ ਹੈ, ਮੈਂ ਦੋਸਤੀ ਵੇਖੀ ਹਾਥੀ ਜੀ ਤੇ ਸ਼ੇਰ 'ਚ। ਓਏ ਹਾਥੀ ਦੇ ਨਾ ਸੁੰਡ ਦੇ ਵਿੱਚ ਕੰਡਾ ਚੁਭਿਆ, ਸ਼ੇਰ ਨੇ ਕੱਢਦਾ। ਹਾਥੀ ਕਹਿੰਦਾ ਸਾਰੀ ਜ਼ਿੰਦਗੀ ਤੇਰਾ ਆਸਾਨ ਆ ਮੇਰੇ ਤੇ। ਉਸਤਾਦ ਜੀ ਇੱਕ ਗੱਲ ਓਏ। ਤੇ ਜਵਾਬ ਦਿਓ। ਹਾਂ। ਫਿਰ ਉਸ ਤੋਂ ਬਾਅਦ ਨਾ ਜੰਗਲ ਦੇ ਵਿੱਚ ਨਾ ਸ਼ਿਕਾਰੀ ਆ ਗਏ। ਉਹਨਾਂ ਨੇ ਸ਼ੇਰ ਤੇ ਨਾ ਕਪੜਾ ਪਾ ਕੇ ਨਾ ਫੜ ਲਿਆ, ਹਾਂ ਜਾਲ ਜਾਲ ਪਾ ਕੇ। ਹਾਂ। ਉਹ ਆਇਆ ਫਿਰ ਹਾਥੀ। ਕੌਣ? ਹਾਥੀ ਇਹ ਤੇ ਮੈਂ ਪੜਿਆ ਕਿਤੇ ਤੋਂ ਚੂਹਾ ਸੀ। ਚੂਹਾ ਸੀ। ਚੂਹਾ ਸੀ। ਚੂਹੇ ਦੀ ਤੇ ਸ਼ੇਰ ਦੀ ਸੀ ਹਿਸਾਬ। ਜਾਲ ਕੁੱਤਰ ਦਿੰਦਾ ਚੂਹਾ ਉਹ ਸੀ। ਹਾਂ ਫਿਰ ਉਹ ਕਹਿੰਦਾ ਫਿਰ ਵਾਜਾ ਤੂੰ ਵਜਾਈ ਤੇ ਮੈਂ ਆ ਜਾਗਾ। ਅੱਛਾ। ਉਹ ਟੌਮ ਐਂਡ ਜੈਰੀ ਚ ਬਿੱਲੀ ਨੂੰ ਦਿੰਦਾ, ਉਹ ਕੁੱਤਾ ਜਿਹੜਾ ਉਹਨੂੰ ਚੂਹੇ ਨੂੰ ਦਿੰਦਾ ਕਿ ਤੂੰ ਆਵਾਜ਼ਾਂ ਵਜਾਈ। ਮੈਂ ਤਾਂ ਦੂਰੋਂ ਇਕੱਲਾ ਮੁੱਕਾ ਹੀ ਉਹਦਾ ਆ ਰਿਹਾ ਦਾ ਗਲੀਆਂ ਦੇ ਵਿੱਚ। ਬੇਸਿਕਲੀ ਜਦੋਂ ਯਾਰ ਉਹ ਸਿੱਧੀ ਗਲੀ ਆ 3 ਕਿਲੋਮੀਟਰ ਦੀ, ਤੇ ਉਹ ਆਵਾਜ਼ਾਂ ਦਿੰਦਾ ਤੇ ਕੱਲਾ ਮੁੱਕਾ ਤੇ ਬਾਹ ਇੰਨੀ ਕਿ ਪਤਲੀ ਤੇ ਅੱਗੇ ਏਡਾ ਵੱਡਾ ਮੁੱਕਾ ਹੀ ਆ, ਤੇ ਸਿੱਧਾ ਆ ਰਿਹਾ ਤੇ ਆ ਕੇ ਬਿੱਲੀ ਮੇਰੇ ਡੂਬੋ ਬਾਕਸਿੰਗ ਵਾਲਾ। ਉਹ ਕਹਿੰਦੀ ਇਹ ਕਿੱਥੋਂ ਆ ਗਿਆ? ਆਪ ਬਾਅਦ ਚ ਆ ਰਿਹਾ ਰਕਸ਼ੇ ਤੇ। ਹਾਥੀ ਰੱਖ ਲਿਆ ਮਿੱਠੇ ਹੁਣਾਂ ਨੇ ਉਸਤਾਦ ਜੀ, ਘਰ 'ਚ ਜਗ੍ਹਾ ਇੰਨੀ ਨਹੀਂ ਸੀ ਹੁੰਦੀ, ਸ਼ਾਮ ਨੂੰ ਵੱਡਾ ਭਰਾ ਹਾਥੀ ਤੇ ਬਿਸਤਰਾ ਕਰਕੇ ਪਿਆ। ਉਸਤਾਦ ਜੀ ਜੋ ਜੰਗਲ ਆਬਾਦ ਹੋਇਆ, ਇਹਦਾ ਬਾਦਸ਼ਾਹ ਸੀ ਲਬੜ ਗੱਗਾ ਨਹੀਂ ਜਿਹੜਾ, ਉਹ ਇਹਦਾ ਬਾਦਸ਼ਾਹ ਸੀਗਾ। ਉਹ ਗੱਗਾ ਨਹੀਂ ਲੱਕੜ ਪੱਕਾ। ਉਹ ਹਾਂਜੀ ਲਗੜ ਗੱਪ ਲਗੜ ਬੱਗਾ। ਉਹ ਯਾਰ ਲਗੜ ਗੱਬਾ, ਉਹ ਹੀ ਲੱਕੜ ਪੱਕਾ। ਲਗੜ ਬੱਗਾ। ਬੱਗਾ ਲਗੜ ਬੱਗਾ ਇਹ ਸੇਲਜ਼ਮੈਨ ਸੀਗਾ ਜੀ ਜੰਗਲ ਦਾ। ਸੇਲਸਮੈਨ ਸੀ। ਅੱਛਾ। ਹਾਂਜੀ। ਇਹਨੇ ਕੰਪੇਨ ਚਲਾਈ ਕਿ ਯਾਰ ਮੈਂ ਜੰਗਲ ਬਣਾਉਣਾ ਚਾਹੁੰਦਾ, ਕੋਈ 2 ਤੋਂ 4 ਬੰਦੇ ਆਓ। ਐਦੀ ਹਾਂ ਹੌਲੀ ਹੌਲੀ ਆਉਂਦੇ ਨੇ, ਕਿਤੇ ਤਾਂ 5 ਚੂਹੇ ਛੱਡ ਲਏ, ਕਿਤੇ ਹਾਂਜੀ। 5 ਮੱਛਲੀਆਂ ਛੱਡ ਲੀਆਂ, ਕਿਤੇ 5 ਏਦਾਂ ਮਛਲੀਆਂ ਜੰਗਲ ਚ ਕਿੱਥੇ ਛੱਡ ਲਈਆਂ? ਪਾਣੀ ਚ, ਨਦੀ ਚ। ਦੱਸਾਂਗੇ ਨਹੀਂ ਦੱਸੋ ਬਾਅਦ ਚ। ਦੱਸੋ। ਸਹੀ ਗੱਲ। ਨਦੀ ਨਹੀਂ ਹੁੰਦੀ, ਨਦੀ 'ਚ ਮੱਛਲੀਆਂ ਹੁੰਦੀਆਂ। ਹਾਂ ਓਕੇ। ਅੱਛਾ ਉੱਥੇ ਹੀ ਜੰਗਲ ਦੇ ਵਿੱਚ ਹੀ ਨੇ। ਜੀ ਯਾਰ ਅੱਛਾ। ਐਕਚੁਅਲੀ ਬਾਤ ਕੀਤਾ ਜੀ ਸਭ ਤੋਂ ਪਹਿਲੇ ਆ ਸੱਪ ਕਿੱਥੋਂ ਆਏ ਫਿਰ? ਸੱਪ ਵੀ ਜੰਗਲ 'ਚ ਲਪੇਟੇ ਨੇ ਹਰੇ ਨੇ। ਐਦਾਂ ਹੀ ਤੇ ਸਾਈ ਇਹ ਖੋਤੇ ਪਹਿਲੇ ਲਹਿਦਾ ਹੁੰਦੇ ਸੀਗੇ। ਇਹ 2 ਭਰਾ ਸਨ, ਹੁਣ ਖੋਤਾ ਠੀਕ ਹੈ ਨਾ। ਉਹ ਵੱਡਾ ਖੋਤਾ ਕਹਿੰਦਾ ਭਾਈ ਮੈਂ ਖਾਨਦਾਨੀ ਆ, ਮੇਰਾ ਭਰਾ ਪਤਾ ਨਹੀਂ ਕਿੱਥੇ ਚਲਾ ਗਿਆ। ਉਹ ਫਿਰ ਸ਼ੇਰ ਨੇ ਕਿਹਾ ਕਿ ਅੱਜ ਤੋਂ ਬਾਅਦ ਤੈਨੂੰ ਉਹ ਜ਼ੈਬਰਾ ਕਹਿਣਗੇ, ਉਹ ਜਿਹੜਾ ਲਕੀਰਾਂ ਵਾਲਾ ਖੋਤਾ ਸੇਮ ਹੀ ਹੈ। ਉਹ ਕਹਿੰਦਾ ਉਹ ਕਮੀ ਅਸੀਂ ਖਾਨਦਾਨੀ, ਨਾਲੇ ਉਹ ਖੋਤਾ ਹੁਣ ਕਮੀ ਹੈ ਤੇ ਜਿਹੜਾ ਜ਼ੈਬਰਾ ਉਹ ਖਾਨਦਾਨੀ ਉਹਨੂੰ ਕਹਿੰਦੇ ਨੇ। ਲਕੀਰਾਂ ਵਾਲਾ ਲਗੜ ਕੱਬਾ ਗਿਆ ਲੈਣ ਉਹਨੂੰ, ਸੱਪ ਨੂੰ ਸੱਪ ਇੰਜ ਲਪੇਟਿਆ, ਲਗੜ ਕੱਬਾ ਲਗੜ ਬੱਕਾ ਇੰਜ ਸੱਪ ਲਪੇਟੇ ਦਰਖਤ ਨੂੰ। ਉਹਨੇ ਕਿਹਾ ਬਾਦਸ਼ਾਹ ਤੇਰੀ ਜੰਗਲ 'ਚ ਲੋੜ ਆ, ਕਹਿੰਦਾ ਵਾਲ ਖੋਲ ਲੈ ਜਾ। ਇਦਾਂ ਹੀ। ਉਹਨੇ ਵਾਲ ਖੋਲੇ, ਲਗੜ ਕੱਬੇ ਨੇ ਉਹ ਲੈ ਆ ਭਾਈ ਜੰਗਲ 'ਚ। ਤਾਜੀ ਆਪਣੇ ਕਦਰਾਂ ਨਾਲ ਸ਼ਰਤ ਲਾਉਂਦਾ, ਕਹਿੰਦਾ ਵੇਖਿਓ ਮੈਂ ਇਹਦੀ ਸੁੰਡ ਗਾਇਬ ਕਰਦਾ। ਉਹ ਹਾਥੀ ਤੇ ਫਸਿਆ ਉਹ ਸਿਰਫ, ਉਹ ਹਾਥੀ ਤੇ ਹੀ ਆ। ਮਰੀ ਜਾ ਕੇ ਬਾਂਦਰ ਨੂੰ ਛਲੀ ਦਿੱਤੀ, ਉਹ ਵਾਪਸ ਦੇ ਗਿਆ, ਕਹਿੰਦੇ ਮੇਰੇ ਅੱਬੂ ਕਹਿੰਦੇ ਕਿਸੇ ਕੋਲ ਸ਼ੈ ਲੱਗ ਨਹੀਂ ਖਾਣੀ। ਮੰਦਾ ਤਾਂ ਨਹੀਂ ਕਹਿਣੀ ਸੀ, ਜਾਨੀ ਭਾਈ ਨੂੰ ਸਲਾਮ ਬੋਲ ਦੀ। ਉਹਨੂੰ ਕਹ ਅੱਗੇ ਮੰਦਾ ਚੱਲਣ ਦਿਆ ਵਾ। ਤਾਜੀ ਇਹ ਆ ਜਿਹੜੇ ਕੱਛੂ ਘੁੰਮੇ ਆ, ਹਾਂ ਇਹ ਤੁਹਾਨੂੰ ਪਤਾ ਕੀ ਹੈ? ਕੀ ਹੈ? ਇਹ ਹਾਥੀ ਦੇ ਜੋਕਰ ਆ, ਜੋਕਰ ਬੋਰਡ।
ਹਾਥੀ ਦੇ ਹਾਂਜੀ ਉਹ ਕਿੱਦਾਂ ਜੀ? ਇਹ ਤਾਜੀ ਕਹਿੰਦੇ ਇੱਕ ਹਾਥੀ ਨੂੰ ਨਾ 4 ਬੂਟ ਲੱਭ ਜਾਣਾ ਨਾ ਇਕੱਠੇ ਲੱਭ ਜਾਣ ਪੂਰੇ ਨਹੀਂ ਚਾਰ ਕੱਛੂ ਕੁ ਮੈਂ ਤਾਂ ਉੱਤੇ ਖਲੋ ਜਾਂਦਾ ਵਾ। ਹਾਂਜੀ ਤੇ ਉਹ ਇੱਕ ਪੂਰੇ ਜ਼ਿਲ੍ਹੇ ਤੇ ਹਕੂਮਤ ਕਰ ਸਕਦਾ। ਹਾਥੀ ਨਹੀਂ ਪਹਿਲੇ ਤਾਂ ਮੈਨੂੰ ਇਹ ਸਮਝਾ ਵੀ ਹਾਥੀ 4 ਕੱਛੂ ਕੁਮਿਆਂ ਤੇ ਖਲੋ ਗਿਆ ਹਾਂਜੀ ਤੇ ਹੁਣ ਉਹਦੇ ਜੋਗਰ ਬੂਟ ਆ ਵੀ ਉਹ ਥੱਲੇ ਉਹਨੂੰ ਲਈ ਫਿਰਦੇ ਆ। ਉਹ ਕੱਚੂ ਕੁਮੇ ਨੂੰ ਕੁਛ ਵੀ ਨਹੀਂ ਹੁੰਦਾ ਹਾਂਜੀ ਹਾਂਜੀ ਉਹਦੇ ਤੇ ਜੋ ਮਰਜ਼ੀ ਭਾਰੀ ਉਹਦੇ ਉੱਤੇ ਖਿਲਾਰ ਤੋਂ ਕੱਚੂ ਕੁਮੇ ਤੋਂ। ਕੁਛ ਹਾਂਜੀ ਉਹ ਜਦੋਂ ਉਹਨੂੰ ਜਾਗਾ ਨਹੀਂ ਉਹਨੇ ਭਾਰੀ ਉਹ ਇੰਨਾ ਭਾਰ ਹੁੰਦਾ ਵਾ ਹਾਥੀ ਦਾ, ਕੀ ਹੋ ਗਿਆ ਜੀ? ਜੰਗਲ ਦੇ ਵਿੱਚ ਉਸਤਾਦ ਜੀ ਮਗਰਮੱਛ ਪਹਿਲੇ ਬਾਂਦਰ ਦੇ ਬੱਚੇ ਛੱਡਣ ਜਾਂਦਾ ਰਿਹਾ ਉੱਤੇ ਬਹਾ ਕੇ ਨਦੀ ਪਾਰ ਕਰਾਉਂਦੇ ਸੀ, ਹਾਂਜੀ ਨਦੀ ਪਾਰ ਕਰਾਉਂਦਾ ਹੁੰਦਾ ਸੀ। ਪਿਕ ਐਂਡ ਡਰਾਪ ਕਰਦਾ ਰਿਹਾ, ਬੜੇ ਰੁਪਏ ਕਮਾਏ ਨੇ। ਟਾਇਰਾਂ ਵਾਲੇ ਹੁੰਦੇ ਸੀ ਮਗਰਮੱਛ ਟਾਇਰਾਂ ਵਾਲੇ। ਲਓ ਜੀ ਠਹਿਰ ਜਾਓ ਇੱਕ ਮਿੰਟ ਠਹਿਰ ਜਾਓ। ਤੇ ਫੈਸਲ ਸਾਹਿਬ ਤੁਸੀਂ ਇੱਕ ਸਵਾਲ ਦਾ ਜਵਾਬ ਦੇਣਾ। ਹਾਂਜੀ ਸਰ। ਸਵਾਲ ਆਮ ਆ, ਬਹੁਤ ਪਹਿਲੇ ਵੀ ਲੋਕਾਂ ਨੇ ਕੀਤਾ, ਲੇਕਿਨ ਇੱਥੇ ਇੱਕਦਮ ਬੈਠੇ ਤੋਂ ਜਵਾਬ ਦੇਣਾ। ਮੈਂ ਦੇਖਦਾ ਤੇਰੇ ਕਿੰਨੀ ਕੁ ਅਕਲ ਆ ਤੈਨੂੰ। ਇੱਕ ਦਰਿਆ ਵਾ, ਠੀਕ ਹੈ ਜੀ, ਉਹਦੀ ਇੱਕ ਸਾਈਡ ਤੇ ਇੱਕ ਬੱਕਰੀ ਆ, ਇੱਕ ਸ਼ੇਰ ਆ, ਤੇ ਨਾਲ ਬੱਕਰੀ ਦੇ ਪੱਠੇ ਨੇ, 3 ਚੀਜ਼ਾਂ ਨੇ। ਸਹੀ। ਇੱਕ ਬੰਦੇ ਕੋਲ ਇੱਕ ਕਸ਼ਤੀ ਆ, ਉਹਦੇ ਚੋਂ ਇੱਕ ਟਾਈਮ ਤੇ ਇੱਕ ਚੀਜ਼ ਲਿਜਾ ਸਕਦਾ ਦੂਜੇ ਪਾਸੇ। ਠੀਕ ਹੈ। ਉਹਨੇ ਤਿੰਨੇ ਉਧਰ ਲਿਜਾਣੀਆਂ, ਕਿੱਦਾਂ ਲਿਜਾਏਗਾ? ਬੋਲੇ ਕੋਈ ਨਾ ਬਈ, ਚਲੋ ਜੀ। ਕਸ਼ਤੀ ਚ ਨਹੀਂ ਜਾਊਗਾ, ਹੋਰ ਕੋਈ ਇੱਕ ਟਾਈਮ ਇੱਕ ਲਿਜਾ ਸਕਦਾ, ਕਿੱਦਾਂ? ਸ਼ੁਰੂ ਕਰੋ ਨਾ ਕਿ ਜੀ ਪਹਿਲੇ ਆ ਲੈ ਕੇ ਜਾਏਗਾ, ਫਿਰ ਆ, ਏਦਾਂ ਦੱਸ। ਪੱਠੇ ਨੇ, ਬੱਕਰੀ ਆ ਤੇ ਸ਼ੇਰ ਆ। ਇੱਕ ਟਾਈਮ ਚ ਇੱਕ ਕਰਕੇ ਜਾਣੀ। ਪੱਠੇ ਨੇ, ਬੱਕਰੀ ਤੇ ਸ਼ੇਰ, 3 ਚੀਜ਼ਾਂ ਨੇ। ਆਹੋ ਠੀਕ ਹੈ ਜੀ। ਪਹਿਲੇ ਉਹ ਬੱਕਰੀ ਲੈ ਕੇ ਜਾਊਗਾ, ਪਹਿਲੇ ਬੱਕਰੀ ਲੈ ਗਿਆ, ਠੀਕ ਹੈ। ਫਿਰ ਵਾਪਸ ਆ ਕੇ ਕਿਹਨੂੰ ਲੈ ਕੇ ਜਾਏਗਾ? ਪੱਠੇ। ਪੱਠੇ ਦੇ ਉੱਥੇ ਛੱਡ ਕੇ ਵਾਪਸ ਆਏਗਾ, ਪਿੱਛੋਂ ਬੱਕਰੀ ਨੇ ਪੱਠੇ ਖਾ ਜਾਣੇ। ਅੱਛਾ। ਹਾਂ, 3 ਚੀਜ਼ਾਂ ਬਚਾਉਣੀਆਂ ਵੀ ਆ। ਹਾਂਜੀ ਓਕੇ, ਠਹਿਰ ਜਾਓ ਯਾਰ, ਠਹਿਰ ਜਾਓ। ਸਾਈ ਮੈਨੂੰ ਪਤਾ ਦਾ 5ਵੀਂ ਸਵਾਲ ਕੀਤਾ ਸੀ, ਮੈਂ ਕੱਪ ਜਿੱਤਿਆ ਸੀ। ਹਾਂਜੀ ਜੀ ਜੀ ਚਲੋ ਓਏ ਯਾਰ ਕੱਪ ਵਾਲਾ ਤੇ ਹੈ ਹੀ ਨਹੀਂ ਯਾਰ। ਚਲ ਠਹਿਰ ਜਾ ਯਾਰ, ਕੋਈ ਨਹੀਂ। ਉਸਤਾਦ ਜੀ ਪਹਿਲੇ ਉਹਨਾਂ ਲੈ ਕੇ ਜਾਏਗਾ ਪੱਠਿਆਂ ਦਾ। ਸਾਈ ਪੱਠੇ ਬਾਅਦ ਚੋਂ ਲੈ ਲਵੇਗਾ, ਏਡੇ ਕਿਹੜਾ ਮਹਿੰਗੇ। ਠੀਕ ਆ, ਪਹਿਲੇ ਕਿਹਨੂੰ ਲੈ ਕੇ ਜਾਏਗਾ? ਉਹ ਜਾਨਵਰਾਂ ਨੂੰ ਲੈ ਜਾਵੇ। ਕਿਹਨੂੰ ਇੱਕ ਨੂੰ ਕਿਹਨੂੰ ਲੈ ਕੇ ਜਾਏਗਾ? ਪਹਿਲੇ ਉਹਨਾਂ ਸ਼ੇਰ ਨੂੰ ਲੈ ਜਾਵੇ। ਸ਼ੇਰ ਨੂੰ ਲੈ ਗਿਆ, ਪਿੱਛੋਂ ਪਿੱਛੋਂ ਬੱਕਰੀ ਨੇ ਪੱਠੇ ਢਾ ਜਾਣੇ। ਨਹੀਂ ਉਸਤਾਦ ਜੀ, ਕਿਹਨੇ ਪੱਠੇ ਖਾ ਜਾਣੀ? ਬੱਕਰੀ ਨੇ ਪੱਠੇ ਖਾਏ ਜਾਣੇ। ਉਹਨੂੰ ਆਪੇ ਪਤਾ ਲੱਗ ਗਿਆ, ਉਹਨੂੰ ਸੋਚਣ ਦੇ। ਅੱਛਾ ਉਸਤਾਦ ਜੀ ਉਹ ਪਹਿਲੇ ਲੈ ਕੇ ਜਾਏਗਾ ਬੱਕਰੀ ਨੂੰ, ਲੈ ਗਿਆ। ਪੱਠੇ ਸ਼ੇਰ ਖਾਂਦਾ ਹੀ ਨਹੀਂਗਾ। ਹਾਂ ਓਕੇ ਗੁੱਡ, ਠੀਕ ਹੈ ਨਾ? ਠੀਕ ਹੋ ਗਿਆ। ਵਾਪਸ ਆਏਗਾ ਸਿਗਰਟ ਲਾ ਕੇ ਖਲੋਤਾ ਹੋਏਗਾ ਸ਼ੇਰ ਦਾ। ਨਹੀਂ ਮੈਂ ਤਾਂ ਪਹਿਲੇ ਨਾ ਬੱਕਰੀ ਨੂੰ ਲੈ ਕੇ ਉਹਨੇ ਜਾਏਗਾ। ਸ਼ੇਰ ਨੂੰ ਭਾਗ ਲੈ ਕੇ ਜਾਏਗਾ, ਸ਼ੇਰ ਨੇ ਕਹਿੰਦਾ ਤੂੰ ਪਾਗਲ ਆ, ਪਹਿਲੇ ਬੱਕਰੀ ਲੈ ਜਾ। ਉਹ ਫਿਰ ਵਾਪਸ ਆਏਗਾ, ਸ਼ੇਰ ਨੂੰ ਛੱਡ ਕੇ ਬੱਕਰੀ ਲੈ ਜਾਏਗਾ। ਪਹਿਲੇ ਬੱਕਰੀ ਲੈ ਕੇ ਜਾਏਗਾ ਕਿਉਂਕਿ ਪੱਠੇ ਸ਼ੇਰ ਖਾਂਦੇ ਨਹੀਂ ਹੈਗੇ। ਹਾਂ ਠੀਕ ਆ। ਫਿਰ ਉਸ ਤੋਂ ਬਾਅਦ ਬੱਕਰੀ ਉੱਤੇ ਛੱਡ ਕੇ ਵਾਪਸ ਆ ਗਿਆ। ਵਾਪਸ ਆ ਗਿਆ। ਹਾਂ, ਹੁਣ ਦੋਵਾਂ ਚੋਂ ਕੀ ਲੈ ਕੇ ਜਾਏਗਾ? ਫਿਰ ਉਹ ਪੱਠੇ ਛੱਡ ਕੇ ਆਏਗਾ ਉੱਥੇ। ਪੱਠੇ ਉੱਤੇ ਛੱਡੇ, ਵਾਪਸ ਆਇਆ, ਪਿੱਛੋਂ ਬੱਕਰੀ ਪੱਠੇ ਖਾ ਗਈ। ਪਹਿਲੇ ਉਹ ਸ਼ੇਰ ਨੂੰ ਲੈ ਜਾਏਗਾ। ਸ਼ੇਰ ਨੂੰ ਲੈ ਗਿਆ, ਸ਼ੇਰ ਨੂੰ ਲੈ ਕੇ ਗਿਆ ਵਾ, ਪਿੱਛੋਂ ਫੇਰ ਬੱਕਰੀ ਪੱਠੇ ਖਾ ਗਈ। ਪੱਠੇ ਵੀ ਬਚਾਣੇ ਆ। ਬੱਕਰੀ ਦਾ ਮੂੰਹ ਬੰਦ ਹੋ। ਨਹੀਂ ਉਸਤਾਦ ਜੀ, ਪੱਠੇ ਬੱਕਰੀ ਵਾਸਤੇ ਜੋ ਕਿਹੜਾ ਹੱਦ ਹੀ ਨਹੀਂ ਕੋਈ। ਨਹੀਂ, ਉਹਨੇ ਖਾਣ ਇਹਨਾਂ ਦੇ ਉਹ ਬਚਪਨ ਦੇ ਤਿੰਨੇ ਚੀਜ਼ਾਂ ਉਹਨੇ ਪਹੁੰਚਾਉਣੀਆਂ ਨੇ ਅੱਗੇ, ਪਹੁੰਚ ਨਹੀਂ ਸਕਦੀਆਂ ਉਸਤਾਦ। ਪਹੁੰਚ ਸਕਦੀਆਂ ਨੇ। ਕਸ਼ਤੀ ਵੱਡੀ ਲੈ ਲਵੇ, ਲੈਦਾ ਪੋਰਟੇਸ਼ਨ ਕਰ ਲਵੇ। ਇੱਕੋ ਹੀ ਉਹਦੇ ਕੋਲ ਕਿਸ਼ਤ। ਤੂੰ ਦੱਸ ਬਈ, ਇਹ ਪਾਰਟੀਸ਼ਨ ਆ ਜਾਂਦੀ ਹੈ ਕਸ਼ਤੀ ਜੀ। ਹਾਥੀ ਮੁੱਕਾ ਕਿ ਨਹੀਂ ਹਲੇ? ਹਾਥੀ ਤੇ ਤਾਜੀ ਇੱਕ ਸ਼ੇਰ ਆ, ਇਹ ਬੰਦੇ ਨੇ ਲੈ ਕੇ ਇੱਕ ਸ਼ੇਰ ਆ, ਹਾਂਜੀ, ਇੱਕ ਬੱਕਰੀ ਆ, ਇੱਕ ਤੇ ਨਾਲ ਪੱਠਿਆਂ ਦੀ ਪੰਡ ਆ। ਇਹ 3 ਚੀਜ਼ਾਂ ਇੱਥੇ ਨੇ, 2 ਜਾਨਵਰ, ਇੱਕ ਪੰਡ, ਇੱਕ ਉਹਦੇ ਕੋਲ ਕਸ਼ਤੀ ਆ। ਤੇ ਉਹਨੇ ਇੰਜ ਕਸ਼ਤੀ ਦੇ ਇੱਕ ਚੀਜ਼, ਕਸ਼ਤੀ 'ਚ ਇੱਕ ਚੀਜ਼ ਲਿਜਾ ਸਕਦਾ ਬਸ। ਉਹ ਕਸ਼ਤੀ ਦੀ ਨੁਕਰ ਤੇ ਬੱਕਰੀ ਬੰਦ ਹੋਵੇ, ਇਧਰਲੀ ਸਾਈਡ ਤੇ ਆਪ ਬਹਿ ਜਾਵੇ, ਦਰਮਿਆਨ ਚ ਆਪ ਬਹਿ ਜਾਵੇ। ਤੇ ਸ਼ੇਰ ਤੇ ਪੱਠੇ। ਤਾਂ ਕੀ ਬਾਤ ਹੈ। ਉਹ ਕਸ਼ਤੀ ਵੱਡੀ ਨਹੀਂ ਹੁੰਦੀ। ਹਾਂਜੀ ਤੇ ਦਰਮਿਆਨ ਚ ਆਪ ਬਹਿ ਬਹਿ ਜਾਵੇ, ਗਿਆ। ਇੱਧਰ ਬੱਕਰੀ ਰੱਖ ਦੇਵੇ, ਠੀਕ ਆ। ਉਧਰ ਪੱਠੇ ਤੇ ਸ਼ੇਰ ਕਰ ਲਵੇ। ਯਾਨੀ ਕਿ ਉਹ 72 ਸੀਟਰ ਕਰਾ। ਮੈਂ ਕਿਹਾ ਇੱਕ ਟਾਈਮ ਤੇ ਕਸ਼ਤੀ ਤੂੰ ਜਿੱਡੀ ਮਰਜ਼ੀ ਵੱਡੀ ਕਰ ਲਾ, ਚੀਜ਼ ਇੱਕ ਹੀ ਲਿਜਾ ਸਕਦਾ। ਉਹਦੇ ਕੋਲ ਵੀ ਬੈਰੀ ਜਹਾਜ਼ ਆ, ਹੋਰ ਦੱਸ, ਲੇਕਿਨ ਉਹ ਚੀਜ਼ ਇੱਕ ਹੀ ਲਿਜਾ ਸਕਦਾ। ਕਿਉਂਕਿ ਗੱਲ ਬੜੀ ਏਦਾਂ ਵਾ। ਹਾਂਜੀ, ਨਹੀਂ ਉਹ ਭਾਰ ਉਸ ਤੋਂ ਜ਼ਿਆਦਾ ਨਹੀਂ, ਉਹ ਡੁੱਬ ਜਾਂਦੀ ਉਹਦੇ 'ਚ। ਉਹ ਮਸਲਾ ਵਾ ਕਸ਼ਤੀ 'ਚ। ਕਾਹਦਾ ਮਸਲਾ? ਉਹ ਨਹੀਂ ਸਹੀ ਨਾ, ਉਹਦਾ ਵਜ਼ਨ, ਉਹਦੀ ਫੱਟੀ ਟੁੱਟੀ ਇੱਕ ਥੱਲੇ। ਕੰਮ ਕਰਾਉਣਾ ਦਰਿਆ ਦਾ ਵਾਇਆ ਕਿੰਨਾ ਕੁ ਯਾਨੀ ਕਿ ਜਿੰਨਾ ਲੰਘ ਕੇ ਜਾਣਾ ਜ਼ਰਾ 20 ਫੁੱਟ। ਪਾਣੀ ਕਿੰਨਾ ਕਿੰਨਾ 20 ਫੁੱਟ ਫਿਰ ਦਰਿਆ ਤੇ ਨਾ ਹੋਇਆ, ਨਹਿਰ ਹੀ ਹੋਈ। ਪਹੁੰਚਾ ਦਿੰਦੇ ਤਿੰਨੇ। 50,000 75 ਨੇ। ਪਹਿਲੇ ਸ਼ੇਰ ਤੇ ਬੱਕਰੀ ਪੱਠੇ ਖਾ ਜਾਊਗੀ। ਨਾ ਪਹਿਲਾਂ ਸੁਣ ਤੇ ਲਾ। ਸ਼ੇਰ ਨੂੰ ਉਧਰ ਨੂੰ ਤੋਰਦਾ ਉਹਨੇ, ਕਸ਼ਤੀ ਚ ਬਾ ਕੇ ਨਾਲ ਪਿੱਛੋਂ ਇੰਜ ਪੱਠੇ ਸੁੱਟ ਦੇਵੇ, 20 ਫੁੱਟ ਦੀ ਪਰਾਂ ਚੱਲ ਜਾਣੇ। ਆ ਲਓ ਜੀ, ਤਾੜੀ ਤਾੜੀ ਲਓ ਜੀ ਪੁੱਛੋਗੇ ਉਦਾਂ ਹੀ। 20 ਫੁੱਟ ਕਿੱਦਾਂ ਪੱਟੇ ਇੰਜ ਕਰਕੇ ਸਿੱਟ ਦੇਵੇ? 20 ਫੁੱਟ। ਉਹ ਬੰਦਿਆਂ ਦੀਆਂ ਪੇਟੂਆਂ ਦੀ ਉਹ ਬਸ ਕਰ ਦੇ, ਇਦਾਂ ਤੇ ਫਿਰ ਨਹੀਂ। ਜਿੱਦਾਂ ਸਵਾਲ ਆਇਆ ਉਦਾਂ ਜਵਾਬ ਦਿਓ ਬਸ। ਇੱਕ ਬੜੇ ਕੋਲ ਹੱਸ ਲਓ। ਹਾਂਜੀ
ਸ਼ੇਰ ਤੈਰਨਾ ਜਾਣਦਾ ਨਾ, ਨਾਲ ਕਸ਼ਤੀ ਤੇ ਲਈ ਜਾਵੇ। ਨਾਲੇ ਦਰਿਆ ਕਿਹੜਾ ਇੰਨਾ ਚੋਰਾ ਹੁੰਦਾ ਹੈ। ਉਹ ਚੋਰਾ ਹੁੰਦਾ ਆ, ਮੇਰੇ ਦਰਿਆ ਵੀ ਚੋਰਾ ਹੁੰਦਾ ਆ। ਹੈ ਦਾਦਾ ਬੂ ਮੇਰੇ ਇਧਰੋਂ ਦਰਿਆ ਓਏ ਤੇਰੇ ਦਾਦਾ ਪੂ ਦੀ ਗੱਲ ਨਹੀਂ ਹੋ ਰਹੀ ਹੁਣ, ਬੱਕਰੀ ਪੱਠੇ ਤੇ ਸ਼ੇਰ। ਸ਼ੇਰ ਚਲੋ ਜੀ ਚਲੋ ਜੀ ਦੱਸੋ ਜਲਦੀ। ਇਹ ਸਭ ਤੋਂ ਪਹਿਲੇ ਉਹ ਮੇਰੇ ਹਿਸਾਬ ਨਾਲ ਸ਼ੇਰ ਨੂੰ ਵੀ ਭਾਏਗਾ ਵਿੱਚ ਕਸ਼ਤੀ ਦੇ, ਨਹੀਂ ਵੀ ਅੱਛਾ ਠਹਿਰ ਜਾ ਯਾਰ, ਅੱਛਾ ਬਾ ਲਿਆ। ਬੱਕਰੀ ਨੂੰ ਵੀ ਪਰਲੀ ਸਾਈਡ ਨਹੀਂ ਭਾਜੀ ਇੱਕ ਟਾਈਮ ਇੱਕ ਲਿਜਾ ਸਕਦਾ, ਬਾਹਰ ਤੋਂ ਮੇਰੀ ਇੱਕ ਨਹੀਂ, ਡੁੱਬ ਕੇ ਦੋਵੇਂ ਮਰ ਗਏ ਡੁੱਬ ਕੇ। ਮੈਂ ਦੱਸਾਂ ਉਸਤਾਦ ਜੀ, ਅੱਛਾ ਠਹਿਰ ਜਾ ਇੱਕ ਮਿੰਟ, ਚਲੋ ਜੀ ਸ਼ੇਰ ਨੂੰ, ਚਲੋ ਦੋ ਚੀਜ਼ਾਂ ਬਿਠਾ ਲਾ, ਚਲੋ ਸ਼ੇਰ ਨੂੰ ਤੇ ਬੱਕਰੀ ਨੂੰ ਨੇ ਬਿਠਾ ਲਿਆ, ਬਾਤਾ। ਬਾਤਾ। ਉਹਨਾਂ ਨੇ ਪੱਠੇ ਲੈਣ ਆਉਣਾ ਉਹ ਵਾਪਸ। ਕਹਿੰਦਾ ਮੈਂ ਪੱਠਿਆਂ ਦੇ ਲਾਗੇ ਬੈਠਾ, ਸ਼ੇਰ ਨੂੰ ਉਹਨੇ ਕਹਿਣਾ ਵਾ ਅੱਛਾ ਅੱਛਾ ਅੱਛਾ, ਤੁਸੀਂ ਦੋਵੇਂ ਜਣੇ ਜਾਓ, ਇੱਕ ਜਣਾ ਮੈਨੂੰ ਉੱਥੋਂ ਵਾਪਸੀ ਲੈ ਜਾਓ। ਓਕੇ ਓਕੇ ਠੀਕ ਹੈ। ਹਾਂਜੀ ਹਾਂਜੀ ਭਾਈ, ਮੈਂ ਦੱਸਦਾ ਜੀ, ਉਹ ਪਹਿਲੇ ਲੈ ਜਾਏਗਾ ਸ਼ੇਰ, ਸ਼ੇਰ ਲੈ ਗਿਆ। ਉਹ ਬੱਕਰੀ ਦੇ ਜਿਹੜੇ ਪੱਠੇ ਆ ਨਾ, ਉਹ ਬੱਕਰੀ ਦੇ ਲੱਕ ਤੇ ਬੰਨ੍ਹੇਗਾ, ਉਹ ਇੰਨੀ ਦੇਰ ਚ ਲੱਭਦੀ ਨਹੀਂ ਨਹੀਂ ਵਜ਼ਨ ਬੇਟਾ, ਵਜ਼ਨ ਜ਼ਿਆਦਾ ਨਹੀਂ ਹੋਣਾ। ਨਹੀਂ ਪਹਿਲੇ ਕੱਲੇ ਨੂੰ ਸ਼ੇਰ ਨੂੰ ਲੈ ਗਿਆ ਉਹ, ਫਿਰ ਖਾਲੀ ਵਾਪਸ ਆਇਆ। ਉਹ ਜਿੱਥੇ ਬੱਕਰੀ ਰੱਖੀ ਆ ਉਹਦੇ ਲੱਕ ਤੇ ਪੱਠੇ ਬੰਨ ਗਿਆ ਵਾ, ਬੱਕਰੀ ਦਾ ਮੂੰਹ ਨਹੀਂ ਪਹੁੰਚਣ ਡਿਆ ਉਹਦੇ ਤੱਕ। ਅੱਛਾ ਯਾਨੀ ਪਿੱਛੋਂ ਬੱਕਰੀ ਪੱਠੇ ਨਹੀਂ ਖਾ ਸਕਦੀ, ਬੱਕਰੀ ਇੰਜ ਕਰੀ ਜਾ ਰਹੀ ਹੈ ਬਸ, ਉਹਦੇ ਲੱਕ ਤੇ ਬੰਨ ਗਿਆ। ਪਹੁੰਚਣ ਨਹੀਂ ਦਿਆ। ਤੇ ਜੇ ਬੱਕਰੀ ਉਧਰ ਬੰਨ ਆਇਆ, ਜੇ ਉਧਰੋਂ ਕੋਈ ਸ਼ੇਰ ਪੈ ਗਿਆ ਫੇਰ ਹਾਂ ਬਾਹਰ ਦਾ ਸ਼ੇਰ ਉੱਤੇ। ਯਾਰ ਇੱਕ ਮਿੰਟ, ਹਾਂਜੀ ਭਾਜੀ। ਲਓ ਜੀ, ਇਹ ਮੈਨੂੰ ਪਤਾ ਸੀ ਮੇਤੇ ਹੋਣੀ ਗੱਲ। ਉਹ ਸਾਦਾ ਗੱਲ ਕਰ ਲਾ, ਜੀਓ ਤੇ ਬੈਠਾ ਵਾ ਤੂੰ, ਆ ਮੱਠੀ ਟਾਈਮ ਹੋਣ ਡਿਆ ਵੀ ਅੱਗੇ ਜਵੇ ਚੌਰੀ ਸਾਹਿਬ ਬੈਠੇ ਓਏ ਜੂਏ ਚੋਰੀ ਦੀ ਤੋਂ ਘੱਟ ਨੇ ਉਸਤਾਦ ਜੀ ਸਾਹਿਬ। ਅੱਛਾ ਜੀ ਹਾਂਜੀ ਭਾਜੀ। ਆਹ कोई एडा औखा सवाल नहीं भी कितने ਚੱਲ का ਯਾਰ ਚੱਲ। काइंडली फॉर एग्जांपल मैं आपको बताना चाह रहा हूँ। ਲੋਈ ਲੱਗਾ ਸੁਣਨ ਵਿੱਚ, ਲਾਓ ਜੀ ਮੇਰੇ ਵੀਰ ਜੀ। ਯਾਰ ਉਹ ਤੇ ਸੁਣ ਲੈਣਾ, ਚਲੋ ਜਿੱਦਾਂ ਵੀ ਦੱਸਦਾ ਦੇਖਦਾ, ਹੁਣੇ ਪਤਾ ਲੱਗਦਾ ਕਾਲਰ ਚੁੱਕਣ ਦਾ ਕਿੰਨਾ ਕੁ ਕਿਤੇ ਭਾਰ ਆ। ਚੱਲ सब तो पहले वो ड्रेस समझाएगा शेर नु कश्ती दे। ਓਏ ਓਏ कल तो सुना ਆਹ ਲੋਡਿੰਗ ਕਰਾ ਦੇਵੇ। ਓਏ ਯਾਰ ਕੀ ਤੁਹਾਨੂੰ ਮੈਂ ਗੱਲ ਕਰਾਂ। ਭਾਜੀ ਕੋਈ ਡਰੈਸ ਨਹੀਂ, ਤਿੰਨ ਚੀਜ਼ਾਂ ਨੇ, ਕਸ਼ਤੀ ਆ ਹਾਂ ਤੇ ਸ਼ੇਰ ਆ ਤੇ ਬੱਕਰੀ ਆ ਤੇ ਪੱਠੇ ਆ ਤੇ ਦਰਿਆ ਵਾ, ਉਹਨੇ ਉੱਤੇ ਲੈ ਕੇ ਜਾਣਾ। ਅਗਲੀ ਗੱਲ ਨਾ ਸੁਣਾ ਮੈਨੂੰ। माल बचोना किथे की गांव यानी कि ਦੂਜੀ ਸਾਈਡ ਤੇ दूसरी साइड ते जाना ਜੀ। ਉਹ ਕੱਚੇ ਹੋ ਜਾਣਗੇ ਜਨਾਬ, ਵੀ ਇੱਧਰੋਂ ਉੱਤੋਂ ਦੀ ਹੋ ਜਾਣਗੇ, ਕੋਈ ਪੁੱਲ ਨਹੀਂ ਹੁੰਦਾ ਰਾਹ 'ਚ, ਉਹਦੇ ਉੱਤੋਂ ਦੀ ਚਲੇ ਜਾਣਗੇ। ਵੈਰੀ ਸਿੰਪਲ। ਇਹ ਸਵਾਲ ਤੁਸੀਂ ਪੜਾ ਰਹੇ ਆ, ਤੁਹਾਡਾ ਔਰ ਵਾਹ ਦੁਨੀਆ ਪੈ ਜਦੀਦ ਗਿਆ ਹੋ ਗਈ ਭਾਜੀ। ਕੂੜਾ ਦੇ ਨਾਲ ਤੁਹਾਡਾ ਵਾਹ ਪੈ ਗਿਆ। ਉਹਨੇ ਬੱਕਰੀ ਜ਼ਿਬਾ ਵੀ ਕੀਤੀ ਵਿੱਚ, ਦੇਖੋ ਤੁਹਾਨੂੰ ਨਹੀਂ ਪਤਾ ਲੱਗਾ। ਸਿੰਪਲ ਜਿਹਾ ਦਾ ਆਨਸਰ ਵਾ, ਕੀ ਹੈ ਜੀ ਉੱਥੇ? ਉੱਥੇ ਜਨਾਬ ਜੀ ਮੇਰਾ ਖਿਆਲ ਕੋਰਮਾ ਵਾ ਤੇ ਨਾਲ ਚਾਵਲ ਆ, ਐਂਡ ਤੇ ਫਿਰਨੀ ਆ ਤੇ ਬਸ ਠੀਕ ਆ। ਉਹ ਤੁਸੀਂ ਹਾਂ ਤੇ ਉਹ ਅੱਲਾ ਕਰ, ਉਹਨਾਂ ਨੂੰ ਮੈਂ ਕਹਿ ਦਾਂਗਾ ਜਲਦੀ ਬਰਾਤ ਵੀ ਜਲਦੀ ਲੈ ਆਉਣਗੇ, ਤੁਸੀਂ ਤਿਆਰੀ ਰੱਖਣਾ ਆਪਣੀ। ਲਓ ਜੀ, ਮੈਂ ਤੈਨੂੰ ਕਹਿੰਦਾ ਉੱਥੇ ਇੱਕ ਬੱਕਰੀ ਆ, ਇੱਕ ਸ਼ੇਰ ਆ, ਪੱਠੇ ਆ, ਸਿੰਪਲ ਉੱਲੂ ਦੇ। ਸਿੰਪਲ ਜਿਹਾ ਜਵਾਬ ਆ ਜੀ। ਹਾਂਜੀ ਸ਼ੇਰ ਪੱਠੇ ਖਾਂਦਾ? ਨਹੀਂ, ਸ਼ੇਰ ਕੀ ਖਾਂਦਾ ਵਾ? ਸ਼ੇਰ ਗੋਸ਼ਤ ਬੱਕਰੀ। ਹਾਂ ਇਹ ਇਤਿਹਾਸ ਸੁਣਦੇ ਹੋ। ਹਾਂਜੀ ਪੱਠੇ ਬੱਕਰੀ ਖਾ ਜਾਏਗੀ, ਹਾਂ, ਸ਼ੇਰ ਬੱਕਰੀ ਖਾ ਜਾਏ। ਜਦੋਂ ਸ਼ੇਰ ਦੀ ਗੰਢ ਜੀ ਬਣ ਜਾਏਗੀ, ਗਠੜੀ ਜੀ ਬਣ ਜਾਏਗੀ, ਉਹ ਰੱਖੇਗਾ ਵਿੱਚ। ਅੱਛਾ ਯਾਨੀ ਕਿ ਪਹਿਲੇ ਬੱਕਰੀ ਨੂੰ ਪੱਠੇ ਖਵਾ ਦੇਵੇ, ਹਾਂ। ਫਿਰ ਸ਼ੇਰ ਨੂੰ ਬੱਕਰੀ ਖਵਾ ਦੇਵੇ, ਇੱਕੋ ਨਾਗ ਰਹਿ ਗਿਆ ਤੇ ਲੈ ਜਾਵੇ। ਉੱਥੇ ਜਾ ਕੇ ਸ਼ੇਰ ਨੂੰ ਭਲਾ ਕਿ ਕੱਢ ਮੇਰੀ ਬੱਕਰੀ, ਕੱਢ ਮੇਰੀ ਬੱਕਰੀ ਨਾ ਮਰੋੜ। ਹਾਂ ਬੱਕਰੀ ਕਹਿੰਦੇ ਕਿ ਬੱਕਰੀ ਨੂੰ ਕੱਢ ਮੇਰੇ ਨਹੀਂ ਹੋ ਸਕਦਾ ਉਸਤਾਦ ਜੀ। ਹਾਂ ਆਇਆ ਯਾਰ। ਅੱਛਾ ਇਹ ਤੂੰ ਉਹਦੀ ਗੱਲ ਤੋਂ ਬਾਅਦ ਇਹ ਦੱਸਿਆ ਕਿ ਵੀ ਉਹ ਬੇਵਕੂਫ ਜਿਹਾ ਵਾ, ਹਾਂਜੀ। ਤੁਹਾਨੂੰ ਮੈਂ ਦੱਸਦਾ। ਅੱਛਾ ਅੱਛਾ क्या कह ਲੇਕਿਨ ਲੈ ਵੀ ਘੁੰਮ ਕੇ ਫਿਰ ਬੱਕਰੀ ਤੇਰੇ ਤੱਕ ਆ ਗਈ। ਲੇਕਿਨ ਹੋ ਸਕਦਾ ਬੱਕਰੀ ਰੱਜੀ ਹੋਵੇ ਉਸਤਾਦ ਜੀ, ਇਹ ਵੀ ਤੇ ਹੋ ਸਕਦਾ। ਹੋ ਸਕਦਾ ਭਾਈ ਨੂੰ ਇਹ ਪਤਾ ਕੋਈ ਬੱਕਰੀ ਨੀ ਜਿਹੜੀ ਰੱਜੀ ਹੁੰਦੀ। ਯਾਰ ਪੱਠਿਆਂ ਦੇ ਉੱਤੇ ਉਹ ਕਰੇ ਸਪਰੇ ਜ਼ਹਿਰ, ਆਹ ਲਓ ਜੀ ਇਹਨੇ ਕਿਹੜਾ ਗੱਲ ਕਰਤਾ ਜਵਾਬ ਦਾ। क्या बात। ਪੱਠਿਆਂ ਦੇ ਕੀ ਕਰੇ ਜੀ? ਸਪਰੇ ਕਰ ਦੇਵੇ, ਕਾਹਦੇ ਲਈ? ਬੱਕਰੀ ਉਧਰ ਨੂੰ ਮੂੰਹ ਹੀ ਨਾ ਕਰੇ, ਐਸੀ ਸਮੈਲ ਉੱਥੇ ਅੱਛਾ ਤੁਸੀਂ ਉਧਰ ਨਹੀਂ ਸੋਚ ਰਹੇ, ਜੋ ਅਸਲ ਟਰੈਕ ਆ ਤੁਸੀਂ ਆਪਣੀਆਂ ਬੌਂਗੀਆਂ ਮਾਰੀ ਜਾਏ। ਤੂੰ ਇਹ ਦੱਸ ਪਹਿਲੇ ਬੱਕਰੀ ਲਈ ਜਾਏਗਾ, ਪੱਠੇ ਕਿ ਸ਼ੇਰ? ਇਹਨਾਂ ਤਿੰਨਾਂ ਚੋਂ ਇੱਕ ਚੀਜ਼ ਦੱਸ। ਬੱਕਰੀ, ਬੱਕਰੀ ਲੈ ਗਿਆ, ਆਹੋ, ਵਾਪਸ ਆਇਆ, ਹੁਣ ਕੀ ਲੈ ਜਾਏਗਾ? ਸ਼ੇਰ ਸ਼ੇਰ ਲੈ ਗਿਆ। ਅਤੇ ਫਿਰ ਪੱਠੇ ਕਲੀਅਰ, ਸੁਣ ਲਾ, ਤਿੰਨੇ ਲਿਆਣੀਆਂ ਚੀਜ਼ਾਂ। ਜਦੋਂ ਉਹਨੇ ਸ਼ੇਰ ਵਾਪਸ ਆਉਣਾ ਨਾ, ਪਿੱਛੇ ਹੁਣ ਬੱਕਰੀ ਤੇ ਸ਼ੇਰ ਰਹਿ ਗਿਆ, ਉਹਨੇ ਖਾ ਜਾਣੀ। ਉਸਤਾਦ ਜੀ ਇੱਧਰ ਦੇਖੋ, ਤਿੰਨੇ ਬਚਾਉਣੇ ਵੀ ਆ। ਨਹੀਂ ਸਾਡੇ ਕੋਲ ਤੇਰੇ ਉਹ ਬੱਚੇ ਤਾਂ ਬੇਵਕੂਫ ਬੰਦਾ, ਤਿੰਨ ਚੀਜ਼ਾਂ ਲੈ ਕੇ ਕਿਉਂ ਆਇਆ? ਤਾਂ ਜੀ ਦੋ ਲੈ ਆਂਦਾ। ਯਾਰ ਇੱਧਰ ਦੇਖੋ, ਬੱਲਾ ਤੇ ਉਸ ਤੋਂ ਵੱਡਾ ਮੈਂ ਬੇਵਕੂਫਾ ਵੀ ਜਿਹਨੇ ਤੁਹਾਨੂੰ ਪੁੱਛ ਕੇ ਲਿਆ। ਉਸਤਾਦ ਜੀ ਬੱਲਾ ਰੱਖ ਕੇ 3 ਵਾਰੀਆਂ ਲਾਵੇ, ਉਹਨਾਂ ਨੂੰ ਕੋ ਉਹ ਤੂੰ ਸਿਆਣਾ ਪੈਣਾ ਬੰਦਾ, ਲੋਕੀ ਕਹਿੰਦੇ ਦਾਣੇ ਸਭ ਤੋਂ ਸਹੀ ਨਾ, ਫੇਰ ਤੇਰੇ ਤੇ ਤੂੰ ਕਿਦਾਂ ਦੀ ਗੱਲ ਕਰਨੇ, ਸਿੱਧਾ ਤੇ ਹਿਸਾਬ ਆ ਬੇਵਕੂਫਾ। ਇਹਦਾ ਹੱਲ ਕੋਈ ਨਹੀਂ, ਮੈਂ ਦੱਸਦਾ ਹੈਗਾ ਹੱਲ, ਸ਼ਰਤ ਲਾਣੀ ਜੀ। ਲਾ ਲਓ। ਹੱਲ ਆ ਗਿਆ ਜੀ। ਪਹਿਲੇ ਲੈ ਜਾਏਗਾ ਬੱਕਰੀ, ਓਏ ਠਹਿਰ ਜਾ, ਮੈਂ ਦੱਸਦਾ। ਪਹਿਲੇ ਲੈ ਜਾਏਗਾ ਬੱਕਰੀ, ਓਕੇ, ਤੇ ਪਿੱਛੇ ਜੇ ਸ਼ੇਰ ਪੱਟੇ ਖਾ ਗਿਆ ਫੇਰ ਨਹੀਂ, ਸੱਚ ਸ਼ੇਰ ਪੱਟੇ ਖਾਂਦਾ ਹੀ ਨਹੀਂਗਾ। ਉਹਨੂੰ ਡਾਕਟਰ ਨੇ ਬੰਦ ਕਰਾਇਆ। ਸ਼ੇਰ ਨਹੀਂ ਪੱਟੇ ਖਾਂਦਾ। ਸ਼ੇਰ ਦਾ ਨਾ ਮੇਦਾ ਦਾ ਕਰ ਹਾਰਡ ਹੁੰਦਾ। ਸਹੀ ਹੋ ਗਿਆ। ਸਭ ਤੋਂ ਪਹਿਲੇ ਲੈ ਜਾਏਗਾ ਉਹ ਸ਼ੇਰ। ਪਿੱਛੇ ਪੱਟਰੀ
ਬੱਟਰੀ ਨੇ ਪੱਕੇ ਖਾ ਜਾਣੇ। ਨਹੀਂ ਨਹੀਂ ਸ਼ੇਰ ਅਗਲੇ ਸੁਣ ਲੈ, ਪੂਰੀ ਗੱਲ ਸੁਣੇਗਾ ਤੈਨੂੰ ਪਤਾ ਲੱਗੂ। ਸਭ ਤੋਂ ਪਹਿਲੇ ਲੈ ਕੇ ਗਿਆ ਸ਼ੇਰ। ਬਟ ਉਹ ਸੁਣ ਤੇ ਲਾ, ਹਾਲੇ ਉਹਨੇ ਸ਼ੇਰ ਨੂੰ ਭਾਇਆ ਕਿਸ਼ਤੀ ਜਦੋਂ ਜੇਨ ਚ ਆਇਆ, ਓਹੋ ਇਹਦੇ ਪੱਠੇ ਖਾ ਜਾਏਗੀ ਪਿੱਛੋਂ। ਉਹਨੇ ਸ਼ੇਰ ਨੂੰ ਲਾਇਆ, ਸ਼ੇਰ ਕੰਟਰੋਲ ਜੀ ਕੀਤਾ ਉਹਨੇ। ਅੱਛਾ ਉਹਨੇ ਭਾਇਆ ਪੱਠਿਆਂ ਨੂੰ, ਉਹ ਭਾਵੇਂ ਸ਼ੇਰ ਨੂੰ ਸ਼ੇਰ ਹਿੱਟ ਕਰ ਦੇਵੇ ਇੱਟ ਮਾਰੇ। ਹਾਂ ਉਹਨੇ ਪੱਠੇ ਬਹਾ ਕੇ ਜਾਣ ਲੱਗਾ। ਉਹਨੇ ਸੋਚਿਆ ਓਹੋ ਹੁਣ ਤੇ ਸ਼ੇਰ ਪਿੱਛੋਂ ਬੱਕਰੀ ਖਾ ਜਾਏਗਾ। ਉਹਨੇ ਫਿਰ ਪੱਠੇ ਲਾਏ ਨੇ। ਹਾਂਜੀ ਫਿਰ ਉਹਨੇ ਭਾਇਆ ਬੱਕਰੀ ਨੂੰ, 6 ਨੰਬਰ ਬੈਗ ਚ ਬੱਕਰੀ ਨੂੰ ਬਹਾ ਕੇ 6 ਨੰਬਰ ਘਰ ਵੱਲ ਜਾਂਦੀ ਹੈ ਕੀ ਗੱਲ। ਹਾਂ ਉਹ ਤਾਂ ਹੋਣੇ ਜਾਂ ਕਿਤੇ ਪਾਸੇ। ਉਸ ਤੋਂ ਬਾਅਦ ਉਹਨੇ ਭਾਇਆ ਬੱਕਰੀ ਨੂੰ ਬਹਾ ਕੇ ਉਹਨੇ ਹਿਸਾਬ ਲਾਇਆ ਹੁਣ ਪਿੱਛੇ ਸ਼ੇਰ ਪੱਠੇ ਤੇ ਨਹੀਂ ਖਾਏਗਾ। ਉਹਨੇ ਸੋਚਿਆ ਨਹੀਂ ਸ਼ੇਰ ਨਹੀਂ ਪੱਟੇਗਾ। ਉਹਨੇ ਕਿਹਾ ਡਨ ਓਕੇ। ਉਹ ਗਿਆ, ਉਹਨੇ ਅਗਲੀ ਸਾਈਡ ਤੇ ਬੱਕਰੀ ਲਾਈ, ਲਾਤੀ ਠੀਕ ਹੈ ਜੀ। ਉਥੋਂ ਬੱਕਰੀ ਫਿਰ ਨਾਲ ਲੈ ਆਇਆ ਤੇ ਬੱਕਰੀ ਇਧਰ ਲਾ ਕੇ ਸ਼ੇਰ ਲੈ ਗਏ। ਹਾਂਜੀ ਏਦਾਂ ਜ਼ਿੰਦਗੀ ਲੰਘ ਗਈ ਜੀ ਉਹਦੀ ਬਸ। ਫਿਰ ਉਧਰ ਬੱਕਰੀ ਪੱਟੇ ਢਾ ਜਾਏ। ਆ ਨਹੀਂ, ਉਧਰ ਬੱਕਰੀ ਲਾ ਕੇ ਖਾਲੀ ਹੱਥ ਵਾਪਸ ਆਇਆ। ਠੀਕ ਆ। ਠੀਕ ਹੈ ਜੀ। ਉਸ ਤੋਂ ਬਾਅਦ ਉਹ ਲੈ ਕੇ ਗਿਆ ਪੱਠੇ ਲੈ ਗਿਆ। ਠੀਕ ਹੈ। ਪੱਠੇ ਲੈ ਗਿਆ। ਪੱਠੇ ਉਹਨੇ ਜਾ ਕੇ ਰੱਖਿਆ ਉੱਥੇ ਬੱਕਰੀ ਦੇ ਕੋਲ। ਬੱਕਰੀ ਨੂੰ ਉਹਨੇ ਪਾਇਆ ਕਸ਼ਤੀ 'ਚ। ਲਓ ਤੇ ਬੱਕਰੀ ਕਸ਼ਤੀ ਚ ਨਹੀਂ ਪੱਠੇ ਖਾਊਗੀ। ਪੱਠੇ ਉਹਨੇ ਉੱਥੇ ਰੱਖ ਦਿੱਤੇ ਅੱਗੇ। ਪਰਲੇ ਪਾਸੇ ਅੱਛਾ ਪਰਲੇ ਉਤੋਂ ਹੁਣ ਬੱਕਰੀ ਨੇ ਵਾਪਸ ਪਾ ਲਈ। ਬਾਬਾ ਵਾਲੇ ਉਹ ਆ ਗਿਆ ਇੱਧਰ। ਇੱਧਰ ਕੌਣ ਰਹਿ ਗਿਆ? ਸ਼ੇਰ ਤੇ ਨਾਲ ਬੱਕਰੀ। ਬੱਕਰੀ ਬੱਕਰੀ ਉਹਨੇ ਲਾਈ ਆ, ਲਾਤੀ। ਸ਼ੇਰ ਉਹਨੇ ਪਾ ਲਿਆ। ਸਹੀ ਲੈ ਕੇ ਗਿਆ ਸ਼ੇਰ ਨੂੰ, ਬੱਕਰੀ ਛੱਡ ਬੱਕਰੀ ਪੱਠੇ ਛੱਡ ਕੇ ਸ਼ੇਰ ਅੱਗੇ ਪੱਠੇ ਛੱਡਤੀ। ਲੈ ਕੇ ਆ ਗਿਆ। ਸਹੀ ਉਹ ਠਹਿਰ ਤੇ ਜਾ ਇੱਕ ਮਿੰਟ, ਉਧਰ ਬੱਕਰੀ ਆ, ਸ਼ੇਰ ਇੱਧਰ ਪੱਠੇ ਆ, ਸ਼ੇਰ ਲੈ ਗਿਆ ਪੱਟੇ ਕੀ ਗਏ ਸੱਜਣਾ। ਉਸ ਤੋਂ ਬਾਅਦ ਦੁਬਾਰਾ ਉਸਤਾਦ ਜੀ ਨਹੀਂ ਦੁਬਾਰਾ ਪਹਿਲੇ ਉਹ ਬੱਕਰੀ ਲੈ ਕੇ ਗਿਆ। ਫਿਰ ਉਹ ਲੈ ਕੇ ਗਿਆ ਪੱਠੇ ਤੇ ਬੱਕਰੀ ਨੂੰ ਵਾਪਸ ਲੈ ਆਇਆ। ਵਾਪਸ ਆ ਗਈ ਬੱਕਰੀ। ਨਾਲੇ ਤੁਸੀਂ ਕਿਹਾ ਵੀ ਇੱਕੋ ਗੇੜੇ 'ਚ ਸਾਰਾ ਕੰਮ। ਹਾਂ ਤੇ ਇੱਕੋ ਗੇੜੇ 'ਚ ਹੀ ਜਾ ਰਿਹਾ। ਵਾਪਸ ਵੀ ਆਉਂਦੇ ਜਾ। ਵਾਪਸ ਇੱਕ ਵਾਰੀ ਲੈ ਕੇ ਆ ਰਿਹਾ ਨਾ। ਜਿੰਨੇ ਗੇੜੇ ਲੱਗੇ ਪੱਠੇ ਦੇ ਵੱਡੇ ਵੱਡੇ ਹੋ ਗਏ ਹੋਣੇ। ਜੋ ਪੱਠੇ ਕਿਤੇ ਉੱਗੇ ਆ, ਉਹ ਕੱਟੇ ਆ। ਉਸ ਤੋਂ ਬਾਅਦ ਬੱਕਰੀ ਲੈ ਕੇ ਆਇਆ ਵਾਪਸ ਨਾ ਤੇ ਉਸ ਤੋਂ ਬਾਅਦ ਉਹਨੇ ਪਾਇਆ ਸ਼ੇਰ ਨੂੰ। ਹੁਣ ਉਧਰ ਇਕੱਲੇ ਪੱਠੇ ਰਹਿ ਗਏ। ਸ਼ੇਰ ਨੂੰ ਉਹਨੇ ਪਾਇਆ, ਬੱਕਰੀ ਨੂੰ ਉੱਥੇ ਰਹਿੰਦੀ, ਉੱਥੇ ਉਹਨੇ ਛੱਡਿਆ ਸ਼ੇਰ ਨੂੰ। ਹੁਣ ਉਧਰ ਹੋ ਗਏ ਸ਼ੇਰ ਤੇ ਪੱਠੇ। ਆਹੋ ਸ਼ੇਰ ਨੇ ਕਿਹਾ ਮੇਰੇ ਪੱਟੇ ਖਿੱਚੇ ਗਏ। ਉਥੋਂ ਫੇਰ ਪੱਠੇ ਲੈ ਆਇਆ ਵਾਪਸ। ਮੇਠਾ ਜੀ ਮੈਂ ਹੋਵਾਂ ਨਾ ਮੈਂ ਭਲਾ ਕੀ ਕਰਨਾ ਹੈ? ਤੂੰ ਹੈਗਾ ਸੀਗਾ ਕਿ ਹੈਂ? ਮੈਂ ਤਿੰਨਾਂ ਨੂੰ ਵਿੱਚ ਪਾਉਣਾ ਆ। ਤੇ ਕਸ਼ਤੀ ਡੁੱਬ ਜਾਣੀ ਆ। ਕਾਤੋਂ ਡੁੱਬ ਜਾਣੀ। ਓਏ ਇੱਕ ਕਸ਼ਤੀ ਨਹੀਂ ਸਹੀ ਉਹਦੀ। ਸ਼ੇਰ ਦੀ ਕੀ ਕਮਜ਼ੋਰੀ ਹੁੰਦੀ? ਸ਼ੇਰ ਦੇ ਇਦਾਂ ਧੋਣ ਤੋਂ ਫੜ ਲਓ, ਸ਼ੇਰ ਗੱਦਰ ਜਿਹਾ ਹੋ ਜਾਂਦਾ। ਗੱਦੜ ਨਹੀਂ ਗਿੱਦੜ। ਹਾਂਜੀ ਗਿੱਦਰ ਜਿਹਾ ਹੋ ਜਾਂਦਾ ਵਾ। ਤੇ ਇਦਾਂ ਹੀ ਮੈਂ ਉਹਨੂੰ ਆਰੇ ਲਾ ਕੇ ਲੈ ਜਾਵਾਂਗਾ। ਉਸਤਾਦ ਜੀ ਇਹ ਤਾਂ ਕੁਝ ਵੀ ਤੇ ਨਹੀਂ। ਜੇ ਉਹਨੇ ਰਸਤੇ 'ਚ ਮਾੜਾ ਜਿਹਾ ਵੀ ਤੈਨੂੰ ਆਰੇ ਲਾਇਆ ਤੇ ਇਹ ਹੀ ਤੇ ਮਰਦ ਦੀ ਖੂਬੀ ਹੈ। ਉਹਨੂੰ ਹੋਚਣਾ। ਅੱਛਾ ਤੂੰ ਸ਼ੇਰ ਨੂੰ ਆਰੇ ਲਾਇਆ ਹੋਵੇਗਾ, ਪਿੱਛੇ ਬੱਕਰੀ ਪੱਟੇ ਖਾ ਜਾਏਗੀ, ਉਹਦਾ ਕੀ ਕਰੇਗਾ? ਤੇ ਪੱਕਾ ਦੇ ਨਹੀਂ ਹੁੰਦੇ ਬੱਕਰੀ ਲਈ ਪਟਾਸ ਹੋਣੀ ਉਹਨਾਂ ਦੀ ਕਿੱਧਰ ਤੋਂ ਬੱਕਰੀ ਨੂੰ ਖਾ ਦੋ ਅੱਲਾ ਨੇ ਕਹੀ ਗਿਆ ਜਾਨਵਰਾਂ ਲਈ ਆਓ ਤੇ ਫਿਰ ਬੱਕਰੀ ਵੀ ਸ਼ੇਰ ਨੂੰ ਖਾਣ ਦੇ, ਉਹ ਵੀ ਉਹਦੀ ਖੁਰਾਕ। ਲਾਣੇ ਤੇ ਭੇਜੋ ਇਸ ਸਵਾਲ ਤੇ। ਬਚਾਉਣੇ ਫਿਰ ਉਹ ਕਸ਼ਤੀ ਵੀ ਵੇਚ ਕੇ ਕੋਈ ਹੋਰ ਕੰਮ ਕਰ ਲਵੇ। ਉਹਨੂੰ ਕਰਨ ਦੇ ਜੋ ਕਰਦਾ ਉਹਨੂੰ ਪੁਰ ਕਰਾਓ। ਇਹਦਾ ਜਵਾਬ ਦਿਓ ਨਾ ਹੁਣ ਤੁਸੀਂ। ਭੁੱਲ ਗਿਆ ਯਾਰ। ਤੁਹਾਨੂੰ ਤਿੰਨਾਂ ਚੋਂ ਕਿਹੜੀ ਚੀਜ਼ ਚਾਹੀਦੀ? ਪੱਠੇ, ਸ਼ੇਰ ਕੇ ਬੱਕਰੀ? ਮੈਨੂੰ ਜਵਾਬ ਚਾਹੀਦਾ ਵੀ ਤਿੰਨੇ ਉਧਰ ਕਿਦਾਂ ਗਏ। ਉਹ ਦੋ ਸ਼ਵਾਂ ਬਚਾ ਲਓ, ਇੱਕ ਦੀ ਜਾਨ। ਬੱਕਰੀ ਲੈ ਕੇ ਗਿਆ, ਉਸ ਤੋਂ ਬਾਅਦ ਵਾਪਸ ਆਇਆ, ਪੱਠੇ ਲੈ ਗਿਆ, ਪੱਠੇ ਉੱਥੇ ਰੱਖੇ ਆ, ਬੱਕਰੀ ਵਾਪਸ ਲੈ ਆਇਆ। ਬੱਕਰੀ ਇੱਧਰ ਲਾਈ ਆ, ਸ਼ੇਰ ਉਧਰ ਲੈ ਗਿਆ। ਉਧਰ ਹੁਣ ਦੋ ਸ਼ਵਾਂ ਨੇ, ਕੀ ਬੱਕਰੀ ਤੇ ਸ਼ੇਰ ਤੇ ਪੱਠੇ। ਹਾਂ ਤੇ ਬੱਕਰੀ ਫੇਰ ਵਾਪਸ ਲੈ ਆਇਆ। ਏਦਾਂ ਸ਼ੇਰ ਲੱਖ ਰੁਪਇਆ ਕਿਰਾਇਆ ਪੜ ਜਾਣਾ। ਠਹਿਰ ਜਾ, ਫੇਰ ਬੱਕਰੀ ਵਾਪਸ ਲੈ ਆਇਆ। ਇਧਰੋਂ ਪੱਠੇ ਲਿਜਾ ਕੇ ਉਧਰ ਸ਼ੇਰ ਤੇ ਬੱਕਰੀ ਇਕੱਠੇ ਕਰਤੇ। ਪੱਠੇ ਤੇ ਸ਼ੇਰ ਪੱਠੇ ਤੇ ਸ਼ੇਰ ਇਕੱਠੇ ਕਰਤੇ। ਫੇਰ ਵਾਪਸ ਆਇਆ ਤੇ ਬੱਕਰੀ ਲੈ ਗਿਆ। ਕਲੈਪ ਕਰਦੇ ਜਿੰਨੇ ਤੁਸੀਂ ਗੇੜੇ ਲਵਾਏ ਆ ਨਾ, ਬੱਕਰੀ ਦੇ ਪੱਠੇ ਖਾਣੇ ਜਿਹੜੇ ਸੁੱਕ ਗਏ ਹੁਣ। ਉਸਤਾਦ ਜੀ ਇਹ ਗੱਲ ਉਹ ਜਦੋਂ ਤਿੰਨੇ ਚੀਜ਼ਾਂ ਉਧਰ ਚਲੀਆਂ ਗਈਆਂ, ਉਹ ਆਪਣੀ ਜੁੱਤੀ ਉਧਰ ਭੁੱਲ ਗਿਆ। ਉਹ ਜੁੱਤੀ ਲੈਣ ਆਇਆ, ਪਿੱਛੋਂ ਫੇਰ ਬੱਕਰੀ ਪੱਠੇ ਖਾ ਕੇ ਸ਼ੇਰ ਬੱਕਰੀ ਖਾ ਗਈ। ਉਹਨੇ ਕਿਹਾ ਅੱਲਾ ਖਲਾਣਾ ਮੇਰੀ ਜ਼ਿੰਦਗੀ। ਉਸਤਾਦ ਜੀ ਇੱਕ ਕਸ਼ਤੀ ਹੈ, ਇੱਕ ਉਸਤਾਦ ਜੀ ਇੱਕ ਕਸ਼ਤੀ ਹੈਗੀ ਹੈ। ਇੱਕ ਕਈ ਨੇ। ਨਹੀਂ ਉਸਤਾਦ ਆ ਜੀ ਜਾ ਇੱਧਰ ਕਰਾਚੀ ਦੇ ਕਰਾਚੀ ਦੀ ਸਾਈਡ। ਉਹ ਕਸ਼ਤੀ ਹੈ ਨਾ ਦਰਿਆ ਦੀ ਇਧਰਲੀ ਸਾਈਡ ਦੇ ਪਰਲੀ ਸਾਈਡ ਤੇ ਜਾਣਾ, ਲੇਕਿਨ ਉਸ ਕਸ਼ਤੀ ਤੇ ਕੋਈ ਵੀ ਕਰੈਕਟਰ ਬੈਠੇਗਾ ਉਹ ਕਸ਼ਤੀ ਡੁੱਬ ਜਾਏਗੀ। ਠੀਕ ਹੈ। ਉਹ ਕਸ਼ਤੀ ਕਾਹਦੀ ਵਾਰੀ? ਲੇਕਿਨ ਇੱਕ ਬੰਦਾ ਉਹਨੂੰ ਪਾਰ ਲੈ ਗਿਆ। ਕਿਵੇਂ ਲੈ ਗਿਆ ਦੱਸੋ? ਸਿਰ ਤੇ ਰੱਖ ਕੇ ਕਸ਼ਤੀ ਉਹਨੇ ਮੂੰਹ ਦੀ ਮਾਰ ਲਈ ਨਾ, ਕਸ਼ਤੀ ਕੇ ਬਣਾ ਕੇ ਜਾ ਰਹੇ। ਨਹੀਂ ਉਸਤਾਦ ਜੀ ਉਹ ਕਸ਼ਤੀ ਸਵਾਲ ਦੀ ਸਮਝ ਹੀ ਨਹੀਂ ਆਈ। ਸਵਾਲ ਦੀ ਸਮਝ ਆਇਆ ਕਿ ਕਸ਼ਤੀ ਦਰਿਆ ਤੋਂ ਪਾਰ ਲੈ ਕੇ ਜਾਣੀ ਆ। ਠੀਕ ਆ। ਕੋਈ ਵੀ ਉਹਦੇ ਤੇ ਬੈਠੇਗਾ ਨਾ ਡੁੱਬ ਜਾਏਗੀ।
ਉਹ ਕਿਹੜੀ ਕਸ਼ਤੀ ਯਾਰ ਇੱਕ ਕਸ਼ਤੀ ਆ 20 ਫੁੱਟ ਦਾ ਦਰਿਆ ਵਾ ਆਹੋ। ਇਧਰਲੀ ਸਾਈਡ ਕਿ ਉਹਦੇ ਕੋਈ ਸ਼ੇਰ ਆ, ਬੱਕਰੀ ਆ, ਪੱਠੇ ਆ, ਹੁਣ ਕਿਤੇ ਪੱਠੇ ਆ, ਮੁਸ਼ਕਲ ਨਾਲ ਉਹਦੇ ਕੋਲ ਛੋਟਾ ਟਾਇਰ ਆ ਇੱਕ, ਠੀਕ ਆ ਜੀ, ਹਾਂ। ਨਾਲ ਉਹਦੇ ਕੋਲ ਇੱਕ ਵੱਡੀ ਕੱਪੜੇ ਵਾਲੀ ਪੰਡ ਆ, ਨਾਲ ਉਹਦੇ ਕੋਲ 2 ਆਈਫੋਨ ਨੇ ਨਵੇਂ ਡੱਬਾ ਪੈਕ, ਇਦਾਂ ਦੀਆਂ ਉਹਦੇ ਕੋਲ ਹੋਰ 40-50 ਚੀਜ਼ਾਂ ਨੇ, ਉਹਨੇ ਸਾਰੀਆਂ ਉਧਰ ਖੜਨੀਆਂ, ਉਹ ਕੀ ਕਰੇਗਾ? ਲੇਕਿਨ ਮੈਂ ਤੁਹਾਨੂੰ ਗਾਰੰਟੀ ਕਹਿ ਰਿਹਾ ਹਾਂ। ਸਭ ਕੁਝ ਹੋ ਸਕਦਾ, ਆਈਫੋਨ ਨਹੀਂ ਹੋਣੇ। ਭਾਜੀ ਇੱਕ ਕਸ਼ਤੀ ਉਹ ਯਾਰ ਕਸ਼ਤੀ ਹੈ ਨਾ, ਉਹ ਬੰਦਾ ਸੱਚੀ ਮੁੱਚੀ ਉਧਰ ਲੈ ਗਿਆ, ਸ਼ਰਤ ਜਿੱਤ ਗਿਆ 5 ਲੱਖ ਰੁਪਈਆ, ਉਹਦੇ ਮਾਲਕਾਂ ਨੇ ਦਿੱਤਾ ਵੀ ਹੈ। ਉਹ ਆਪ ਨਾਲ ਪੈਦਲ ਚਲੀ ਗਿਆ ਨਾਲ ਨਾ 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 ਕਸ਼ਤੀ ਤੇ ਬਹਿ ਕੇ ਗਿਆ ਉਸਤਾਦ ਜੀ, ਕਸ਼ਤੀ ਡੁੱਬੀ ਵੀ ਨਹੀਂ। ਕਸ਼ਤੀ ਡੁੱਬੀ ਨਹੀਂ, ਕਿਸ ਤਰ੍ਹਾਂ ਉਹ ਕੋਈ ਤਰੀਕਾ ਸੀਗਾ ਇੱਕ। ਉਹ ਬੱਸ ਵਿੱਚ ਪਾਣੀ ਹੈ ਨਹੀਂ ਸੀ ਵਿੱਚ ਨਾ 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 ਕਸ਼ਤੀ 'ਚ ਹੈ ਸੀ ਪਾਣੀ ਸਾਰਾ ਸੀ। ਉਹਨੇ ਕਸ਼ਤੀ ਨੂੰ ਇੱਕ ਹੋਰ ਕਸ਼ਤੀ 'ਚ ਰੱਖ ਕੇ ਲੈ ਗਿਆ। ਨਹੀਂ ਨਹੀਂ ਹਾਂ, ਉਹਨੇ ਫਿਰ ਕਸ਼ਤੀ ਉਹੀ ਕਸ਼ਤੀ, ਸਿੰਗਲ ਕਸ਼ਤੀ ਉਹੀ ਪਾਣੀ 'ਚ ਗਈ ਆ ਉਸੇ ਪਾਣੀ 'ਚ ਗਈ, ਤੇ ਉਹਦੇ ਤੇ ਇਹ ਡੁੱਬਿਆ ਨਹੀਂ ਬੰਦਾ। ਕਸ਼ਤੀ ਡੁੱਬੀ। ਆ ਤਾਂ ਕਸ਼ਤੀ 'ਚ ਗਿਆ ਤੇ ਕਿਉਂ ਡੁੱਬਣਾ ਸੀ ਉਹਨੇ? ਕਸ਼ਤੀ ਵੀ ਨਹੀਂ ਡੁੱਬੀ ਹਜੇ ਕਿ ਕਸ਼ਤੀ ਦੇ ਵਿੱਚ ਕੋਈ ਵੀ ਬੈਠਦਾ, ਕੋਈ ਚੀਜ਼ ਵੀ ਤੁਸੀਂ ਉਹ ਤੋਂ ਇਲਾਵਾ ਉਹ ਤੋਂ ਇਲਾਵਾ ਨਹੀਂ, ਉਹ ਵੀ ਖਾਲੀ ਕਸ਼ਤੀ, ਉਹਨੇ ਫਿਰ ਆਪਰੇਟਰ ਵੀ ਨਹੀਂ। ਆਪਰੇਟਰ ਵੀ ਨਹੀਂ, ਇੱਕ ਬੰਦਾ ਬੈਠਾ, ਉਹ ਕਸ਼ਤੀ ਪਾਰ ਲੈ ਗਿਆ। ਕਿਵੇਂ ਲੈ ਗਿਆ? ਉਹ ਫਿਰ ਕਸ਼ਤੀ ਵੀ ਨਹੀਂ ਆ, ਉਹ ਕਸ਼ਤੀ ਸੀ। ਕਿਸ ਤਰ੍ਹਾਂ ਲੈ ਗਿਆ? ਉਹਨੇ ਹਾਰ ਗਏ, ਹਾਰ ਗਏ, ਕਸ਼ਤੀ ਦੇ ਹਾਰ ਗਿਆ, ਕਹਿੰਦੇ ਯਾਰ ਹਾਰ ਗਏ। ਹਾਰ ਗਏ। ਹਾਂ, ਉਸਤਾਦ ਜੀ ਪੁੱਛੋ ਤੁਸੀਂ। ਹਾਰ ਗਏ ਨਾ ਯਾਰ, ਨਹੀਂ ਸਮਝ ਆ ਰਿਹਾ ਕਿ ਉਹ ਕਿੱਦਾਂ ਨਹੀਂ ਸਮਝ ਆ ਰਿਹਾ। ਉਹ ਨਾ ਉਸਤਾਦ ਜੀ, ਉਹ ਬੰਦਾ ਨਾ ਕਿਸ਼ਤੀ ਦੇ ਵਿੱਚ ਖਲੋ ਗਿਆ। ਇੱਟਾਂ ਰੱਖ ਕੇ ਨਹੀਂ ਹੈਂ। ਸਿੰਪਲ ਖਲੋ ਗਿਆ, ਚੱਪੂ ਮਾਰਦਾ ਸੀਗਾ। ਉਹ ਕਸ਼ਤੀ ਜਦੋਂ ਡੁੱਬਦੀ ਸੀ ਨਾ, ਉਹ ਛਾਲ ਮਾਰਦਾ ਸੀ, ਕਸ਼ਤੀ ਫੇਰ ਉੱਤੇ ਆ ਜਾਂਦੀ। ਹੱਥ ਪਰੇ ਕਰ ਮੇਰੇ ਮੈਂ ਜਾਈ। ਲੌਜੀਕਲ ਹੀ ਗੱਲ ਹੈ ਜੀ ਉਸਤਾਦ ਜੀ। ਨਹੀਂ ਕੋਈ ਲੌਜੀਕ ਨਹੀਂ ਨਾ logic ਦੀ ਗੱਲ ਆ। ਯਾਰ ਆ ਕਸ਼ਤੀ ਜਾ ਰਹੀ ਆ, ਆ ਕਸ਼ਤੀ ਡੁੱਬਣ ਲੱਗੀ, ਉਹ ਬੰਦੇ ਨੇ ਉੱਪਰ ਫਲਾਈਂਗ ਕੀਤੀ, ਨਹੀਂ, ਕਸ਼ਤੀ ਫੇਰ ਉੱਤੇ ਆਈ, ਉਹ ਫੇਰ ਨਹੀਂ। ਲਤਾਇਆ, ਫੇਰ ਜਦੋਂ ਡੁੱਬਦੀ ਸੀ ਕਸ਼ਤੀ ਸਟਾਪੂ ਆਇਆ ਤੇ ਕਦੋਂ ਇੰਜ ਮੈਂ ਇੰਜ ਵੇਖਿਆ ਕਿ ਜਾਣ ਦੋ। ਭਾਜੀ ਤੁਹਾਨੂੰ ਹੁਣ ਪਤਾ ਨਹੀਂ। ਸਵਾਲ ਸਾਡਾ ਵੀ ਹੈ ਜੀ, ਤੇਰਾ ਸਵਾਲ। ਜਨਾਬ ਹਾਂਜੀ, ਵਿੱਚ ਚਲੋ। ਸੁੱਟਾਂਗੇ ਉਸਤਾਦ ਜੀ। ਭਾਜੀ ਗੱਲ ਇਹ ਹੈ, ਇਹ ਦਰਿਆ ਵਾ, ਕਿੱਥੇ? ਕਿਤੇ ਆ ਉਰਲੀ ਸਾਈਡ ਤੇ ਇੱਕ ਮੀਆਂ ਇੱਕ ਬੀਵੀ, ਉਹਨਾਂ ਦਾ ਵਿਆਹ ਹੋਇਆ ਨਵਾਂ, ਨਾਲ ਇੱਕ ਪਾਸੇ ਉਹ ਜਿਹੜੀ ਆ ਯੂਟਿਊਬਰ ਖੜਾ। ਨਹੀਂ ਜਿਹੜੀ ਬੁੱਢੀ ਆ, ਜਿਹੜੀ ਕੁੜੀ ਜਿਹਦਾ ਵਿਆਹ ਵਾ, ਉਹਦੀ ਮਾਂ ਵਾ ਨਾਲ, ਤੇ ਨਾਲ ਜਿਹੜਾ ਮੁੰਡਾ ਵਾ ਉਹਦਾ ਪਿਓ ਆ, ਯਾਨੀ 4 ਜਣੇ ਨੇ। ਇੱਕ ਤੇ ਬੰਦਾ ਵਾ, ਉਹਦਾ ਮੁੰਡਾ ਵਾ, ਇੱਕ ਬੁੱਢੀ ਆ, ਉਹਦੀ ਧੀ ਆ ਨਾਲ, ਉਹ ਧੀ ਤੇ ਉਹ ਜਿਹੜਾ ਵਾ ਮੁੰਡਾ, ਉਹ ਆਪਸ ਚ ਮੀਆਂ ਬੀਵੀ ਆ। ਹਾਂ, ਉਹਨੇ ਹੁਣ ਚਾਰੇ ਪਰੇ ਖੜਨੇ ਆ ਕਸ਼ਤੀ 'ਚ, ਇੱਕ ਟਾਈਮ ਇੱਕ ਨੂੰ ਲਿਜਾ ਸਕਦਾ, ਕਿਹਨੂੰ ਲਿਜਾਏਗਾ? ਹੁਣ ਤੂੰ ਕਹੇਗਾ ਉਹ ਪਹਿਲੇ ਜੋੜਾ ਲੈ ਜਾਏਗਾ, ਮੈਂ ਕਹੂੰਗਾ ਪਿੱਛੋਂ ਬੰਦਾ ਬੁੱਢੀ ਖਾ ਜਾਏਗਾ। ਇਹ ਗੱਲ ਤੂੰ ਕਹੇਗਾ ਉਹ ਪਹਿਲੇ ਉਹਨੂੰ ਤੇ ਉਹਨੂੰ ਹੈ। ਉਸਤਾਦ ਜੀ ਸਵਾਲ ਅੱਛਾ ਚਲੋ ਜੀ ਗੱਲ ਸੁਣੋ, ਚਲੋ ਜੀ ਇੱਕ ਜਵਾਬ ਹੋਰ ਦਿਓ ਵੈਸੇ ਤਾਂ ਸਿੰਪਲ ਜਿਹਾ ਉਸਤਾਦ ਜੀ, ਸਿੰਪਲ ਜਿਹਾ ਜਵਾਬ। ਸਾਇੰਸ ਦੀ ਲੌਜੀਕ ਦੇ ਨਾਲ। ਹਾਂ ਸਾਇੰਸ ਦੀ ਲੌਜੀਕ ਹੈ। ਹਾਂਜੀ ਠੀਕ ਹੈ ਜੀ। ਦੱਸੋ। ਇੱਕ ਟੇਬਲ ਤੇ ਇੱਕ ਟੇਬਲ पे 4 ਸੇਬ ਇੱਕ ਪਲੇਟ 'ਚ ਪਏ ਨੇ। ਠੀਕ ਹੈ, ਠੀਕ ਹੈ, 4 ਸੇਬ 4 ਸੇਬ ਪਏ ਨੇ। ਮੈਂ ਛੁਰੀ ਫੜ ਕੇ ਲਿਆਵਾਂ ਕੱਟ ਕੇ। ਇੱਕ ਮਿੰਟ ਯਾਰ ਗੱਲ ਸੁਣ ਲਾ। ਇੱਕ ਟੇਬਲ ਦੇ ਉੱਤੇ 4 ਸੇਬ ਪਲੇਟ 'ਚ ਪਏ ਨੇ, ਸਹੀ ਬੰਦੇ ਨੇ 5। ਸਹੀ। ਬੰਦੇ ਜਿਹੜਾ ਉੱਥੇ ਮੇਜ਼ਬਾਨ ਨੇ ਕਿਹਾ ਭਾਈ ਨੇ ਇੱਕ ਸੇਬ ਲੈ ਲਓ, ਉਹ 5 ਨੇ ਇੱਕ ਸੇਬ ਉਥੋਂ ਚੁੱਕ ਲਿਆ। ਸਹੀ। ਕਿੱਦਾਂ 5 ਨੇ ਇੱਕ ਕਿੱਦਾਂ ਚੁੱਕ ਲਿਆ? ਜਦਕਿ ਉਹ ਟੇਬਲ ਦੇ ਉੱਤੇ 4 ਸੇਬ ਇੱਕ ਪਲੇਟ 'ਚ ਪਏ ਨੇ, ਬਸ ਇੱਕ ਪਲੇਟ 'ਚ 4 ਸੇਬ ਪਏ ਨੇ, ਬੰਦੇ 5 ਨੇ, ਉਹਨਾਂ ਨੇ ਕਿਹਾ ਲੈ ਲਓ ਇੱਕ ਸੇਬ, ਤੇ ਸਾਰਿਆਂ ਨੇ ਲੈ ਲਿਆ ਔਰ ਸਾਰਿਆਂ ਦੇ ਸੇ ਇੱਕ ਆਇਆ। ਕਿੱਦਾਂ? ਉਹਨੇ ਭਲਾ ਕੀ ਕੀਤਾ? ਇਹਦਾ ਸਿੱਧਾ ਸਵਾਲ। ਉਹ ਪਹਿਲੇ ਆਪਣਾ ਚੁੱਕਿਆ, ਉਹਨੇ ਕਿਹਾ ਲਓ ਵੀ ਇੱਕ ਲੈ ਲਓ ਬਈ। ਉਹ ਪਿੱਛੇ ਦੇ ਫਿਰ 3 ਰਹਿ ਗਏ। ਬੌਂਕੀ ਨਹੀਂ ਮਾਰਨੀ, ਸਹੀ ਕੱਟ ਕੇ ਦਿੱਤੇ। ਇੱਕ ਮਿੰਟ ਆ ਜਾਓ ਸਾਡੇ। ਹਾਂਜੀ ਬੋਲੇ ਕੋਈ ਨਾ ਯਾਰ, ਚੁੱਪ। ਹਾਂਜੀ ਸਰ, ਹਾਂਜੀ ਸਰ। ਮੇਰੇ ਹਿਸਾਬ ਨਾਲ ਉਹ ਪਲੇਟ 'ਚ 4 ਪਏ ਆ, ਇੱਕ ਬਾਹਰ ਪਿਆ। ਟੇਬਲ ਤੇ ਮੇਰਾ ਹਾਂ, ਵੀ ਜਾਂ same ਕਿਤੇ ਵੀ ਜਵਾਬ। ਉੱਥੇ ਪਿਆ ਹੋਇਆ ਉਹ। ਨਹੀਂ ਮੇਰਾ ਵੀ ਇਹੀ ਕਿੱਦਾਂ ਜਵਾਬ ਦਿਓ ਨਾ ਸਹੀ ਦਾ। ਤਾਜੀ ਹੁਣ ਉਹ 4 ਨੇ ਚੁੱਕ ਲਏ ਪਲੇਟ 'ਚੋਂ। ਨਹੀਂ ਇਹ ਤੇ ਅੰਦਾਜ਼ਾ ਨਾ ਤੇਰਾ। ਹਾਂਜੀ। ਲੌਜੀਕਲੀ ਕਨਫਰਮ ਦੱਸ। ਜੀ ਟੇਬਲ ਦੇ ਉੱਤੇ ਪਈ ਹੈ ਪਲੇਟ, ਠੀਕ ਹੈ। ਉਹਦੇ ਵਿੱਚ 4 ਸੇਬ ਪਏ। ਠੀਕ ਹੈ। ਇੱਕ ਸੇਬ ਸਾਈਡ ਤੇ ਟੇਬਲ ਦੇ ਉੱਤੇ ਹੀ ਪਿਆ ਵਾ, ਉਹ ਪੰਜਵੇਂ ਦੇ ਜੋ। ਕਿੱਦਾਂ ਮੈਨੂੰ ਦੱਸੋ ਨਾ ਕਿੱਦਾਂ? ਜਾਂ ਇੱਕ ਨੇ ਕੋਲੋਂ ਕੱਢ ਲਿਆ ਹੋਣਾ ਸੇਬ। ਜੇਬੀ ਚੋਂ। ਨਹੀਂ ਸਵਾਲ ਤਾਂ ਹਰਾ ਕੇ ਦੱਸੋ ਨਾ, ਕਨਫਰਮ ਆ। ਸਵਾਲ ਤੁਸੀਂ ਕਿਹਾ ਵਾ ਕਿ ਪਲੇਟ ਦੇ ਵਿੱਚ 4 ਸੇਬ ਪਏ ਨੇ, ਬੰਦੇ ਨੇ 5। ਹੁਣ ਪਲੇਟ ਦੇ ਵਿੱਚ ਹੀ 4 ਨੇ ਨਾ, ਇੱਕ ਟੇਬਲ ਨਹੀਂ ਭੈਣ, ਨਹੀਂ ਭੈਣ। ਜਾਂ ਇਦਾਂ ਵੀ ਹੋ ਸਕਦਾ ਵਾ ਨਾ। ਤੁਸੀਂ ਮਤਲਬ ਗੱਲ ਤੁਸੀਂ ਸਹੀ ਕਰ, ਲੇਕਿਨ ਤੁਹਾਨੂੰ ਸਮਝ ਨਹੀਂ, ਤੁਹਾਨੂੰ ਹਾਲੇ ਤੱਕ ਨਹੀਂ ਪਤਾ ਲੱਗਾ। ਉਹ ਤੁਸੀਂ ਦਾਦਾ ਆ ਰਿਹਾ ਵੀ ਪਲੇਟ 'ਚ, ਤੂੰ ਇਹ ਕਹਿ ਰਿਹਾ ਕਿ ਤੁਸੀਂ ਪਲੇਟ 'ਚ ਕਿਹਾ ਨਾ 4 ਪਏ ਨੇ, ਇੱਕ ਬਾਹਰ ਪਿਆ, ਲੇਕਿਨ ਉਹਦੀ ਲੌਜੀਕ ਬਿਆਨ ਕਰੋ, ਬਾਹਰ ਅਗਰ ਪਿਆ ਤਾਂ ਕਿੱਦਾਂ ਪਿਆ? ਹਾਂ ਵੀ ਅੱਛਾ ਉਸਤਾਦ ਜੀ,
और मैंने मिसाल याद आ गई कि सेब 3 थे, हम खाने वाले 4। अगर हम ਤੇ ਇਕੱਠਿਆਂ ਸੌਣਾ ਪਿਆ नहीं अम्मी ने कहा कि मुझे ਛਿੱਲੜ ਫੇਰੀਆਂ ਦੇ ਵਿੱਚ ਮੈਨੂੰ ਫਸਾਉਣਾ ਪਿਆ ਤੇ ਪੰਜੀ ਚ ਡਾਂਗ ਫੇਰ ਤੇ ਮੰਜੀ ਚ ਡਾਂਗ ਫੇਰਦਾ ਕੰਡ ਛਿੱਲੀ ਗਈ सेब 3 थे और खाने वाले 4। अम्मी ने कहा मुझे सेब अच्छे नहीं लगते। हो सकता है कि ਤੂੰ ਦੱਸ ਬਈ sacrifice ਮੈਂ करना। ਦੱਸਦਾ ਯਾਰ ਸਵਾਲ ਸੁਣ ਲਾ ਇੱਕ ਮੇਜ਼ ਦੇ ਉੱਤੇ ਇੱਕ ਪਲੇਟ 'ਚ 4 ਸੇਬ ਪਏ ਨੇ ਮੈਂ ਸਮਝ ਗਿਆ ਹਾਂਜੀ ਦੱਸੋ ਉਹਨੇ ਇੱਕ ਇਦਾਂ ਕਰਕੇ ਕਿਹਾ ਆਪਣੀ ਜੇਬ ਚੋਂ ਇੱਕ ਸੇਬ ਕੱਢ ਕੇ ਕਿਹਾ ਕਹਿੰਦਾ 4 ਚੁੱਕ ਲਓ ਬਈ ਹਾਂਜੀ पता लग गया वैसे हाँ भाई। लेकिन उन्होंने पहले मौका दाना। ਚੱਲ ਆ ਲੈ ਲਓ ਜੀ ਉਹਨੂੰ ਪਹਿਲੇ ਇਹ ਤਾਂ ਦੱਸੋ ਕਿ ਸੇਬ ਕਿਹਨੂੰ ਕਹਿੰਦੇ ਆ ਜੀ ਠਰੇ ਇੱਕ ਮਿੰਟ ਹਾਂਜੀ ਉਹ ਤੁਹਾਡੇ ਘਰ ਕੁਲਾਂ ਤੋਂ ਬਾਅਦ ਫਲ ਹੁੰਦਾ ਵਾ ਤੇ ਖੈਰ ਜੀ ਇੱਕ ਮਿੰਟ ਹੋਏ ਹਾਂਜੀ ਜਿਹੜੇ ਤੁਸੀਂ 4 ਸੇਬ ਕਹਿ ਰਹੇ ਨਾ ਬੇਸਿਕਲੀ ਉਹ ਸੇਬ ਹੈ ਹੀ ਨਹੀਂਗੇ ਉਹ ਸਬਦਰ ਸ਼ਾਕਰ ਸਾਹਿਬ ਉਧਰ ਦੱਸੋ ਮੈਨੂੰ ਸਾਰਾ ਪਤਾ ਤੁਹਾਡਾ ਇੱਕ ਮਿੰਟ ਸਬਦਰ ਸ਼ਾਕਰ ਸਾਹਿਬ ਸ਼ਾਇਦ ਅੱਛਾ ਹਾਂ ਸੱਚ जीतू तो तुझे पाऊं तो ਹਾਰੂ ਤਾਂ ਤੇਰੀ ਨਹੀਂ ਬੇਟੀ ਯਾਰ 4 ਸੇਬ ਨੇ ਸਾਜ ਮੈਨੂੰ ਲੱਗ ਗਿਆ ਪਤਾ ਯਾਰ ਇੱਕ ਮਿਠਾਈ ਜਿਹੜੇ ਪੰਜਵੇਂ ਬੰਦੇ ਨੇ ਕਹਿੰਦਾ 4 ਸੇਬ ਚੱਕ ਕੇ ਖਾ ਲਓ ਪੰਜਵੇਂ ਬੰਦੇ ਨੂੰ ਸੇਬ ਮਨਾ ਓਕੇ ਚਲੋ ਜੀ ਹਾਂਜੀ ਮੈਂ ਤੁਹਾਨੂੰ ਗੱਲ ਬੁੱਕ ਦੀ ਮੁਕਾਈ ਅਸੀਂ ਲੈ ਕੇ ਉਹਨਾਂ ਦਾ ਨਿਚੋੜ ਓਕੇ ਅਸੀਂ ਬਿਲਕੁਲ ਨੀਟ ਐਂਡ ਕਲੀਨ ਗੱਲ ਕਰਨੀ ਹੈ ਇਹਦੇ ਹੀ ਭਾਜੀ ਸੇਬ ਉੱਥੇ ਕਿੰਨੇ ਪਏ ਆ चार 4 ਬੰਦੇ ਕਿੰਨੇ ਆ 5 ਮੈਂ ਇਹ ਨਹੀਂ ਕਹਿ ਰਿਹਾ ਕਿ 4 ਪਏ ਨੇ ਜਾਂ 6 ਪਏ ਨੇ ਜਾਂ ਉਹਨੇ ਵੀ ਜਿਹੜਾ ਜਵਾਬ ਦਿੱਤਾ ਨਾ ਠੀਕ ਹੈ ਲੌਜਿਕ ਨਾ? ਆ ਨਹੀਂ ਲੌਜਿਕ ਨਹੀਂ ਹੈ ਸਵਾਲ ਮੈਂ ਕੀਤਾ ਇੱਕ ਲੱਕੜੀ ਦਾ ਮੇਜ਼ ਆ ਠੀਕ ਹੈ ਜੀ ਇੱਕ ਮੇਜ਼ ਦੇ ਉੱਤੇ ਇੱਕ ਪਲੇਟ ਪਈ ਹੈ ਉਹਦੇ ਚ ਪਲੇਟ 4 ਸੇਬ ਆ ਥੱਲੇ ਤਾਂ ਨਹੀਂ ਕੋਈ ਡਿੱਗਿਆ ਨਹੀਂ ਟੇਬਲ ਦੇ ਉੱਪਰ ਕੋਈ ਯਾਰ ਇਹ ਮੈਂ ਕੋ ਦੱਸਾਂ ਨਹੀਂ ਨਹੀਂ ਸਵਾਲ ਤੁਹਾਡਾ ਵਾ ਨਾ ਹੁਣ ਸਵਾਲ ਦੇ ਵਿੱਚ ਹੀ ਤੇ ਮੈਂ ਜਵਾਬ ਦੱਸਣਿਆ ਮੈਂ ਤਾਂ ਗੱਲ ਸਿੱਧੀ ਦੱਸਣਿਆ ਤੁਹਾਨੂੰ ਹਾਂਜੀ ਮੈਨੂੰ ਸਮਝ ਆ ਗਈ ਉਸਤਾਦ ਜੀ ਸ਼ੁਰੂ ਤੋਂ ਦੱਸੋ ਇੱਕ ਲੱਕੜੀ ਦਾ ਟੇਬਲ ਆ ਇੱਕ ਤੇ 5 ਆਏ ਨੂੰ ਹਲੇ ਸਮਝ ਆ ਗਈ शुरू ओ ਇਹਦੇ ਵਿੱਚ ਹੀ ਜਵਾਬ ਹੈ ਹਾਂਜੀ, ਵਿੱਚ ਹੀ। ਅੱਗੋਂ ਸੁਣੋ ਜ਼ਰਾ ਹਾਂ ਦੱਸੋ ਇੱਕ ਮੇਜ਼ ਦੇ ਉੱਤੇ ਇੱਕ ਪਲੇਟ ਦੇ ਵਿੱਚ 4 ਸੇਬ ਪਏ ਨੇ ਠੀਕ ਲੈ ਵਿੱਚ ਜਵਾਬ ਆ ਗਿਆ ਨਾ ਵਿੱਚ ਹੀ ਇੱਕ ਮੇਜ਼ ਦੇ ਵਿੱਚ ਇਦਾਂ ਹੀ ਇੱਕ ਮੇਜ਼ ਚ ਹਾਂਜੀ ਚਾਕਲੇਟ ਫਾਰਕ ਭਾਈ ਨਹੀਂ ਫਰਕ ਨਹੀਂ ਮੈਂ ਤੁਹਾਨੂੰ ਯਾਰ ਦੱਸਦਾ ਸਾਡਾ 4 ਸੇਬ ਓਏ ਪਲੇਟ ਯਾਰ ਨਹੀਂ ਤੁਸੀਂ ਨਹੀਂ ਨਹੀਂ ਮੈਂ ਜਵਾਬ ਓਏ ਮੈਂ ਇੱਕ ਹੋਰ ਵੀ ਸਵਾਲ ਹੈ ਕਿ ਮੈਂ ਇੱਥੇ ਟਾਈਮ ਨਹੀਂ ਜ਼ਾਇਆ ਕਰਨਾ ਚਾਹੇ ਪੀਣ ਵਾਲਾ ਜਿਹੜਾ ਬੰਦਾ ਹੁੰਦਾ ਨਾ ਜਿਹੜਾ ਵਰਤਾਂਦਾ ਹੈ, ਉਹ ਕਦੇ ਵੀ ਨਹੀਂ ਖਾਂਦਾ। ਅੱਛਾ ਪੁਆਇੰਟ ਛੋੜ ਲਓ ਉਹ ਵਰਤਾਨ ਵਾਲਾ पॉइंट मैं ਤੁਹਾਨੂੰ ਸਵਾਲ ਦੱਸਦਾ ਸਿੱਧਾ ਹੀ ਤੇ ਮੈਂ ਆਪ ਹੀ ਤੁਹਾਡਾ ਜਵਾਬ ਦੇਈ ਜਾ ਰਿਹਾ एक मेज के ऊपर ਹਾਂਜੀ 4 ਪਲੇਟ प्लेट में सेब कितने हो गए 5 एक मेज के ऊपर ਹਾਂਜੀ ते 4 ਪਲੇਟ ਵਿੱਚ 5 ਹੋ ਗਏ एक मेज के ऊपर ਹਾਂਜੀ ਹਾਂ 4 सेब प्लेट में ਪਲੇਟ ਮੇ ਸਾਦਾ ਜੀ ਗੱਲ ਆ ਸਿੰਪਲ ਜੀ 5 ਹੋ ਗਏ ਪੂਰੇ ਜਾਹ ਲੋ ਉੱਪਰ ਦਿੱਤਾ ਤੁਸੀਂ ਹੈਗੇ ਇਸ ਕਾਬਲ ਕਿ ਤੁਸੀਂ ਕਿਤੇ ਜ਼ਿੰਦਗੀ 'ਚ ਆਪਣਾ ਕਾਰੋਬਾਰ ਕਰ ਸਕੋ ਜਾਂ ਕਿਤੇ ਤੁਹਾਨੂੰ ਤੇ ਕਿਤੇ ਦੁਕਾਨ ਪਾ ਲਈ ਤੁਹਾਨੂੰ ਕੋਈ ਥੋੜਾ ਜਿਹਾ ਰੌਲਾ ਪੈ ਗਿਆ ਵੀ ਆਹ ਕਿਧਰੋਂ ਮਾਲ ਆਇਆ ਕਿਧਰੋਂ ਗਿਆ ਤੁਸੀਂ ਤੇ ਪਾਗਲ ਹੋ ਜਾਓਗੇ नहीं यानी कि सूत्र पड़ी में दफ्तर लेना तो तुम मालिक पहले समझाया कि एक मेज के ऊपर 4 से पड़े ਹਾਂਜੀ फिर दुकान में ਹਾਂਜੀ ਹਾਂਜੀ वाह भाई वाह तो मैंने पता ਐ ਮੈਨੂੰ ਜਦੋਂ ਕਿਸੇ ਨੇ ਸਵਾਲ ਕੀਤਾ ਸੀ ਮੈਂ ਫੱਟ ਉਹਨੂੰ ਕਹਤਾ ਮੈਂ ਕਿਹਾ ਯਾਰ ਮੈਨੂੰ ਨਹੀਂ ਪਤਾ ਤੁਸੀਂ ਪਰ ਤੇ ਤੁਸੀਂ ਪਰ ਉਹ ਅੱਜ ਤੱਕ ਕਿਤੇ ਫਸਦਾ ਵਾ ਮੈਨੂੰ ਫੋਨ ਕਰਦਾ ਕੀ ਬਾਤ ਤੁਸੀਂ ਪਰ ਤੇ ਪਏ ਹੋ ਗਿਆ ਜੀ, ਚਲੋ। ਅੱਛਾ ਉਸਤਾਦ ਜੀ ਜਿਹੜਾ ਮਾਰ ਕੌਣ ਨਹੀਂ ਸੀਗਾ ਮਾਰ ਕੌਣ ਨਹੀਂ ਅੱਛਾ ਜੀ ਇੱਕ ਮਿੰਟ ਠਹਿਰ ਜਾਓ ਉਸਤਾਦ ਜੀ ਮੇਰੀ ਕਿਸ ਇੱਕ ਸਮੁੰਦਰ ਦੇ ਵਿੱਚ ਦਰਖਤ ਆ ਬਿਲਕੁਲ ਥੱਲੇ ਸਮੁੰਦਰ ਆ ਉੱਤੇ ਟਹਿਣੀ ਆ ਉੱਤੇ 2 ਕਬੂਤਰ ਬੈਠੇ ਠੀਕ ਹੈ ਜੀ ਹਾਂ ਬੈਠੇ ਉਹਨੇ ਆਂਡਾ ਦੇਣਾ ਵਾ ਕਬੂਤਰ ਨੇ ਤੇ ਪਾਣੀ 'ਚ ਵੀ ਨਾ ਡਿੱਗੇ ਕੀ ਕਰੇਗਾ ਉਹ ਸਮੁੰਦਰ 'ਚ ਦਰਖਤ ਲੱਗ ਹੀ ਨਹੀਂ ਸਕਦਾ ਇੱਕ ਮਿੰਟ ਉਹ ਹੈਗੇ ਆ ਉਹ नहीं हुंदा ਮਾਫੀ ਹਾਂਜੀ ਕਬੂਤਰ ਨੇ ਆਣਾ ਦੇਣਾ ਲਓ ਜੀ ਮੈਂ ਤੁਹਾਨੂੰ ਦੱਸ ਦਿੰਦਾ ਉਹ ਥੱਲੇ ਵਾਲਾ ਕਬੂਤਰ ਕੈਚ ਕਰ ਲੇਗਾ ਥੱਲੇ ਡਿੱਗੇਗਾ ਨਹੀਂ ਆਹ ਗਿਵਨ ਟੇਕ ਹੈ ਚੈੱਕ ਨਹੀਂ ਨਹੀਂ ਆਹ ਵਾਰੀ ਜਾਂ ਇਦਾਂ ਕਰੇਗਾ ਜਾਂ ਇਦਾਂ ਕਰੇਗਾ ਉੜਦਾ ਉੜਦਾ ਦੇਗਾ ਪਿੱਛੋਂ ਪਾਣੀ 'ਚ ਡਿੱਗ ਕੇ ਆਰਾਮ ਹਾਂ ਨਾਲ ਤੈਰ ਜਾਏਗਾ ਨਹੀਂ ਨਹੀਂ ਨਾ ਉਹ ਯਾਰ नहीं भाई नहीं जितना ਇੱਕ ਜਿਹੜਾ ਹੋਏਗਾ ਨਾ ਪਹਿਲਾ ਹੈ ਨਾ ਦੂਸਰੇ ਨੂੰ ਕਹੇਗਾ ਯਾਰ ਮੈਂ ਆਂਡਾ ਦੇਣਾ ਤੇਰੇ ਥੱਲੇ ਜਾਈ ਕੈਚ ਕਰ ਏਦਾਂ ਹੀ ਮੁੜ ਕੇ ਫਿਰ ਉਹ ਉੱਪਰ ਆਏਗਾ ਉਹ ਦੂਜਾ ਆਏਗਾ ਵੀ ਮੇਰੀ ਵਾਰੀ ਭਾਜੀ ਦਾ ਜਵਾਬ ਇਹ ਆ ਕਿ ਕਬੂਤਰ ਆਂਡਾ ਦਿੰਦਾ ਹੀ ਨਹੀਂ ਕਬੂਤਰ ਹੀ ਆਂਡਾ ਦਿੰਦਾ ਤੇ ਦਰਖਤ ਵੀ ਨਹੀਂ ਨਾ मेरे जेब चार लगा जवाब ਉਸਤਾਦ ਜੀ ਜਿਹੜਾ ਗ੍ਰਾਮ ਬਾਲ ਹੈ ਉਹ ਜਿਹੜਾ ਟੈਲੀਫੋਨ ਵਾਲਾ ਟੈਲੀਫੋਨ ਵਾਲਾ ਲਿਫਟ ਟੈਲੀਫੋਨ ਵਾਲਾ। ਤੇ ਪਹਿਲਾ ਲਫ਼ਜ਼ ਕਹਿੰਦੇ ਨੇ ਹਾਂ ਹੈ ਟੈਲੀਫੋਨ ਤੇ ਪਹਿਲਾ ਲਫ਼ਜ਼ ਕੀ ਕਹਿੰਦੇ ਨੇ ਹੈਲੋ ਹੈਲੋ ਕਿਉਂ ਕਹਿੰਦੇ ਨੇ ਮੈਂ ਦੱਸਾਂ ਨਹੀਂ ਮੈਂ ਉਸਤਾਦ ਜੀ ਨੂੰ ਮੈਂ ਪੁੱਛਣਾ ਦੱਸਾਂ? ਉਸਤਾਦ ਜੀ ਨੂੰ ਪੁੱਛਣਾ HELLO ਹੈਲੋ ਦਾ ਕਿਉਂ ਨਾਮ ਕਹਿੰਦੇ ਨੇ ਹੋਏਗਾ ਕਿਹਦਾ ਨਾਮ ਗ੍ਰਾਹਮ ਬੈਲ ਦਾ ਨਹੀਂ ਨਹੀਂ ਉਹਦਾ ਨਿਕਨੇਮ ਹੈਗਾ ਹੈਲੋ ਨਹੀਂ। ਮੈਂ ਦੱਸਾਂ ਹੈਲ ਉਹਦੀ ਮਸ਼ੂਕ ਦਾ ਨਾਮ ਸੀਗਾ ਜੀ लो जी अपने जेब का जवाब ले लियो ऐसा ना कमर ਉਸਤਾਦ ਜੀ लो जी ਅੱਛਾ ਚਲੋ ਜੀ ਹਾਂਜੀ ਹੈਲੋ ਕਿਉਂ ਕਹਿੰਦੇ ਦੱਸੋ ਨਾ ਹੈਲੋ ਕਹਿਣਾ ਹੀ ਆ ਵੀ ਹੈਲੋ ਅਗਲਾ ਬੰਦਾ ਕਹਿੰਦਾ ਹਾਂਜੀ ਭਾਜੀ
ਹੈਲੋ ਹੁਣ ਹੈਲੋ ਨਾ ਕਵੇ ਉਹ ਵੀ ਚੁੱਪ ਰਵੇ, ਉਹ ਵੀ ਚੁੱਪ ਰਵੇ। ਵੀ ਉਹ ਕਵੇ, ਉਹ ਹੈਲੋ ਨਾ ਕਵੇ, ਉਸ ਅਗਰ ਉਹਨੇ ਨਾ ਕਿਹਾ ਹੈਲੋ, ਠੀਕ 2 ਸਕਿੰਟ ਬਾਅਦ ਅਗਲੇ ਨੇ ਕਹਿ ਦੇਣਾ ਕਿ ਹੈਲੋ। ਨਹੀਂ ਉਹਦੀ ਵਾਲਦਾ ਦਾ ਨਾਮ ਹੈਲੋ ਸੀਗਾ। ਓਏ ਗ੍ਰਾਮ ਓਏ ਯਾਰ ਨਾ ਐਵੇਂ ਬਾਲ ਦਾ ਉਹਦੀ ਸਾਜੀ ਉਹਨੇ ਕਿਹਾ ਮੈਂ ਆਪਣੀ ਮਾਂ ਨੂੰ ਟ੍ਰਿਬਿਊਟ ਕਰਨਾ ਵਾ। ਓਏ ਮਾਲ ਮਸ਼ਹੂਰ ਜਿਹੜਾ ਕਰਨਾ। ਮਾਰਕੋ ਨਹੀਂ ਸੀ, ਉਹਦੀ ਜਿਹੜੀ ਹੈ ਸੀ ਨਾ ਗਰਲਫ੍ਰੈਂਡ, ਹਾਂਜੀ। ਉਹਦਾ ਨਾਮ ਸੀ ਹੈਲਨ। ਹੈਲੋ ਹੈਲੋ ਨਿਕਨੇਮ ਉਹਨੇ ਹੈਲੋ ਕਿਹਾ ਤੇ ਐਸ ਤੋਂ ਦੁਨੀਆ ਹੈਲੋ ਹੀ ਕਹਿੰਦੀ। ਹਜੇ ਤੱਕ hello ਕਹਿੰਦੀ ਆ। ਗੁਬਾਰੇ ਵੱਲ ਵੇਖ ਕੇ ਨਾ ਉਹਨੇ ਟੈਲੀਫੋਨ ਯਾਦ ਕੀਤਾ ਸੀ। ਹਾਂਜੀ ਜਿਹਦੇ ਨਾ ਗੁਬਾਰੇ ਦੇ ਵਿੱਚ ਉਹ 2 ਗੁਬਾਰੇ ਜੋੜ ਕੇ ਨਾ ਉਹ ਧਾਗਾ ਵਿੱਚ ਬੰਨ ਕੇ ਤੇ ਹੈਲੋ ਐ ਕਰ ਦਿੰਦੇ ਸੀ ਨਾ ਪਹਿਲੇ ਕੰਮ ਗਲਤ ਆ, ਗਲਤ। ਸਾਜੀ ਆਈਸਕ੍ਰੀਮ ਦੇ ਕੱਪਾਂ ਤੋਂ, ਆਈਸਕ੍ਰੀਮ ਤੇ ਕੱਪਾਂ ਦੇ ਵੀ ਹਾਂ ਧਾਗਾ ਬੰਨ ਕੇ। ਤੇ ਗੁਬਾਰੇ 'ਚ ਵੀ ਆਵਾਜ਼ ਆਉਂਦੀ ਹੈ। ਨਹੀਂ ਗੁਬਾਰੇ ਨਹੀਂ ਬੰਨ ਨਹੀਂ ਉਸਤਾਦ ਜੀ, ਇਹ ਪਿਆਜ਼ ਦੇ ਅੰਦਰ ਇੱਕ ਛਿਲਕਾ ਹੁੰਦਾ ਵਾ ਨਰਮ ਜਿਹਾ, ਝਿੱਲੀ ਉਹਨੂੰ hello ਕਹਿੰਦੇ। ਝਿੱਲੀ। ਹਾਂਜੀ। ਇਹ ਝਿੱਲੀ ਸੌਸ। ਉਹਦੇ ਤੋਂ ਉਹਨੇ ਆਈਡੀਆ ਲਿਆ, ਉਹਦੇ ਨਾਲ ਸ਼ੁਭਾਵਾਂ ਮੈਂ ਪੜਿਆ ਵਾ। ਪੜਿਆ ਪਿਆਜ਼ ਦੇ ਅੰਦਰ ਹਾਂਜੀ ਕਹਿੰਦੇ ਹੀ ਇਹ ਕਿੰਨੀਆਂ ਵਜੂਹਾਤ ਮਿਲੀਆਂ ਵਾ, ਕਿੰਨੀਆਂ ਰਵਾਇਤਾਂ ਮਿਲੀਆਂ ਵਾ, ਕਿੰਨੀਆਂ ਤਰੀਕਾ। ਬੇਸਿਕਲੀ ਉਹਨੇ ਕਿੰਨੂ ਕੱਟਿਆ, ਕਿੰਨੂ ਕੱਟ ਕੇ 2 ਹਿੱਸੇ ਕੀਤੇ, ਦੋਵਾਂ ਨੂੰ ਪਾਈ ਡੋਰੀ, ਫਿਰ ਦੂਰ ਲੈ ਗਏ ਆਪਣੇ ਕਈ ਨੂੰ ਕਿਹਾ ਦੂਰ ਲੈ ਜਾ ਕਿਤੇ ਧਾਗਾ ਪਾ ਕੇ, ਕਈ ਹੈਲੋ ਹੈਲੋ ਆਈ ਓਏ ਇਹ ਹੈਂਡ ਫ੍ਰੀ ਦਾ ਆਈਡੀਆ ਸੀ। ਇਹ ਗੋਫਰਾਂ ਵਾਲੀ ਦਾ ਉਹਨੇ ਜਦੋਂ ਕਿੰਨੂ ਕੱਟਿਆ ਤੇ ਉਹਨੇ ਕਿਹਾ ਹੈ ਕਿੰਨੂ ਕੱਟੇ ਦਾ ਕੀ ਕਰੇਂਗੀ। ਉਹ ਜਿਹੜਾ ਉਸਤਾਦ ਜੀ ਜਿਹਨੇ ਉਹ ਰੇਡੀਓ ਹੈਲੋ ਕਿਹਦਾ ਨਾਂ ਸੀ? ਹੈਲੋ ਗ੍ਰਾਹਮ ਬੈਲ ਗ੍ਰੈਹਮ ਬੈਲ ਦੀ ਉਹਦੀ ਗਰਲਫ੍ਰੈਂਡ ਦਾ। ਤੇ ਉਹਨੇ ਫੋਨ ਕਰਕੇ ਉਹਨੂੰ ਕਿਹਾ ਹੈਲੋ, ਹੈਲੋ ਹਾਂਜੀ ਉਹਨੇ ਉਹ ਕਿਹਾ ਹਾਂਜੀ, ਉਹਨੇ ਕਿਹਾ ਓਕੇ ਕਰ ਲਿਆ ਮੈਂ। ਹਜੇ ਤੱਕ ਉਹਨੂੰ ਹੈਲੋ ਕਹਿੰਦੇ ਗਰਲਫ੍ਰੈਂਡ। ਉਹਨੇ ਫਿਰ ਅੱਛਾ ਤੇ ਹੁਣ ਸਾਰੇ ਜਿਹੜਾ ਹੈਲੋ ਕਹਿੰਦੇ ਉਹਦੀ ਗਰਲਫ੍ਰੈਂਡ। ਉਹਦੀ ਯਾਦ ਚ ਜਾਂਦੀ ਉਹਨੇ ਕਿਹਾ ਤੇਰਾ ਨਾਮ ਪੂਰੀ ਦੁਨੀਆ ਦੇ ਮੂੰਹ ਤੇ ਲਿਆ, ਜ਼ਬਾਨ ਤੇ ਲਿਆ। ਅੱਛਾ ਚਲੋ, ਉਹ ਤੇ ਫੋਨ ਤੋਂ ਇਲਾਵਾ ਵੀ ਜਿਹੜਾ ਸੀ ਕਿਸੇ ਨੂੰ ਕਹਿੰਦੇ ਹੈਲੋ, ਉਹ ਉਹੀ ਹੈ ਉਹਦੀ ਯਾਦ ਚ ਗਰਲਫ੍ਰੈਂਡ ਦੀ ਯਾਦ। ਜਾਓ ਕੰਮ। ਖਿਆਲ ਉਹਦੇ ਰੱਖਣਾ ਤੁਸੀਂ। ਉਸਤਾਦ ਜੀ ਉਹਨਾਂ ਤੋਂ ਇਲਾਵਾ ਵੀ ਤੁਸੀਂ ਕਹਿੰਦੇ ਤੁਰੇ ਜਦੋਂ ਕਹਿੰਦੇ ਹੈਲੋ, ਉਹ ਵੀ ਉਹਦੇ ਕਹਿੰਦੇ। ਖਿਆਲ ਦਿਲ ਚ ਉਹ ਉਹਦੇ ਯਾਰ ਇੰਗਲਿਸ਼ ਦਾ ਇੱਕ ਲਫ਼ਜ਼ ਆ, ਉਹਦਾ ਕੋਈ ਹੋਏਗਾ। ਚਲੋ ਇੱਕ ਹੋਰ ਉਹ ਨਾਲੇ ਜਦੋਂ ਕੋਈ ਬੰਦਾ ਜਾਣਦਿਆਂ ਨੂੰ ਅੱਛਾ ਹੁਣ ਜਿਹੜਾ ਪਾਕਿਸਤਾਨ ਚ ਫੋਨ ਆਇਆ, ਜਿਹਨੇ ਸਭ ਤੋਂ ਪਹਿਲੇ ਇੱਥੇ ਸੁਣਿਆ, ਉਹਦੀ ਮਸ਼ਹੂਰ ਦਾ ਨਾਂ ਸੀ ਕਿੱਦਾਂ? ਉਹ ਫੋਨ ਦਾ ਕਿੱਦਾਂ, ਇਹ ਉਹਦੀ ਮਸ਼ਹੂਰ ਦਾ ਨਾਂ ਸੀ। ਕਿੱਥੇ ਆ ਹਾਂ ਇਹ ਉਹਦਾ ਦੱਸ। ਸਰ ਸਾਡੇ ਇੱਥੇ ਲਫ਼ਜ਼ ਨੀ ਉਹ ਆ ਉਸਤਾਦ ਜੀ ਪੁਰਾਣੇ ਵਕਤਾਂ ਦੇ ਵਿੱਚ ਕੂਚੀਆਂ ਜਿਸੀ ਹੁੰਦੀਆਂ ਸੇ ਮੁੱਦੀ ਕਰਕੇ ਉਹ ਮਿੱਟੀ ਲਾ ਕੇ ਬਣਦੇ ਹੁੰਦੇ ਹਾਂਜੀ ਮਿੱਟੀ ਕੋ ਬੜੇ ਕੰਮ ਲੈਂਦੇ ਸੀ। ਕੀ ਹੋ ਗਿਆ ਇਹਦੀ ਕੂਚੀ ਬਣਾਈ ਸੀਗੀ ਉਹਨਾਂ ਨੇ ਭਾਜੀ ਬਹੁਤ ਵਧੀਆ ਮਿੱਟੀ ਬਣਦੇ ਮਿੱਟੀ ਜਿਹੜੀ ਨਾ ਮਿੱਟੀ, ਇਹ ਬਹੁਤ ਕੰਮ ਆਈ। ਹਾਂਜੀ ਇਦਾਂ ਹੀ ਹੈ। ਮਲਤਾਨੀ ਮਿੱਟੀ ਵੀ ਬੜੀ ਕੰਮ ਆਈ। ਚੀਕਣੀ ਮਿੱਟੀ ਕਿਹੜੀ ਚੀਕਣੀ ਮਿੱਟੀ ਬੜਾ ਮਜ਼ਾ ਉਸਤਾਦ ਜੀ। ਮਾਫੀ ਦੇ ਦਿਓ ਮੈਨੂੰ, ਖੁਦਾ ਦਾ ਵਾਸਤਾ ਯਾਰ। ਨਹੀਂ ਤੁਸੀਂ ਸਵਾਲ ਕੀਤਾ ਨਹੀਂ ਕੋਈ ਲੌਜਿਕ ਵਾਲਾ, ਅਸੀਂ ਤੇ ਇੱਥੇ logic ਵਾਲੇ ਚਾਰ ਕੀਤਾ। ਬੈਠੇ ਸੀਗੇ। ਲੌਜੀਕਲ ਹੁਣ ਮੈਂ ਤੁਹਾਨੂੰ ਲੌਜਿਕ ਦੀ ਗੱਲ ਦੱਸਾਂ। ਜਿਹੜਾ ਬੱਕਰੀ ਦਾ ਦੁੱਧ ਹੈ, ਹਾਂਜੀ ਬੱਕਰੀ ਦਾ ਦੁੱਧ ਉਹ ਤੁਸੀਂ ਲੈ ਕੇ ਤੇ ਦਿੱਤੇ ਕਾਲੇ ਚਨਿਆਂ ਦਾ ਸ਼ੋਰਬਾ ਚ ਕੁਝ ਨਹੀਂ ਜਾਣ ਹੁੰਦੀ। ਇਦਾਂ ਹੀ ਨਹੀਂ ਉਸਤਾਦ ਜੀ, ਉਹ ਬੱਕਰੀ ਦਾ ਗੋਸ਼ਤ ਹੁੰਦਾ ਉਸਤਾਦ ਜੀ। ਉਹ ਬੱਕਰੀ ਦਾ ਦੁੱਧ ਤੇ ਕੀ ਬੱਕਰੇ ਦੀ ਜੁਮੇਰਾ ਉਹ ਬੁੱਧ ਨਹੀਂ, ਦੁੱਧ। ਬੱਕਰੀ ਦਾ ਦੁੱਧ ਤੇ ਪਿਓ ਦੀਆਂ ਨਾਲਾਂ। ਉਹ ਬੱਕਰੀ ਦਾ ਦੁੱਧ। ਦੁੱਧ ਵਾਲਿਆਂ ਦਾ ਖਾਦਾ। ਹਾਂ ਇਹ ਬਾਅਦ ਚ ਪਤਾ ਲੱਗਦਾ। ਯਾਰ ਗੱਲ ਹੁੰਦਾ ਯਾਰ। ਬੱਕਰੀ ਦਾ ਦੁੱਧ ਲੈਣਾ ਤੁਸੀਂ। ਤੇ ਵਧੇ ਢਿੱਡ। ਆਏ ਹਾਂ ਇਹ ਕਿਸੇ ਤਰ੍ਹਾਂ ਵਾਪਸ ਨਹੀਂ ਆਉਂਦੇ। ਹਾਏ ਹਾਏ। ਅੱਛਾ ਬੱਕਰੀ ਦਾ ਦੁੱਧ ਲੈ ਲਿਆ, ਲਾਲ ਬੋਤਲ ਲੈਣੀ ਇੱਕ। ਬੱਕਰੀ ਦਾ ਦੁੱਧ ਤੇ ਇੱਕ ਲਾਲ ਬੋਤਲ, ਥੋੜੀ ਜਿਹੀ ਚੀਨੀ ਪਾਉਣੀ, ਸੋਹਣਾ 2 ਸੋਡਾ। ਉਹਦੀ ਗੱਲ ਪੂਰੀ ਹੋ ਲੈਣ, ਬੋਲੇ ਕੋਈ ਨਾ। ਚਲੋ ਜੀ ਬੱਕਰੀ ਦਾ ਦੁੱਧ। ਉਸਤਾਦ ਜੀ, ਤੂੰ ਵੀ ਪੌਦ ਨਾ ਲੈ, ਛੇਤੀ ਗੱਲ ਕਰ। ਉਸਤਾਦ ਜੀ ਸਿਆਣੇ ਜਿਹੜੇ ਹੁੰਦੇ ਸੀ ਨਾ, ਜਿਹੜਾ ਭੈਂਸ ਦਾ ਦੁੱਧ ਹੈ ਨਾ ਉਹ ਤੁਹਾਨੂੰ ਸੁਸਤ ਕਰਦਾ ਹੈ। ਗਾਂ ਦਾ ਦੁੱਧ ਤਾਕਤ ਉਹ ਦਿੰਦਾ ਹੈ। ਬੱਕਰੀ ਦਾ ਦੁੱਧ। ਜਿਹੜਾ ਬੱਕਰੀ ਦਾ ਦੁੱਧ ਹੈ ਨਾ, ਬੱਕਰੀ ਦਾ ਦੁੱਧ ਲੈਣਾ ਹੈ ਤੁਸੀਂ, ਇੱਕ ਲੈਣਾ ਕੋਰਾ ਕਾਗਜ਼। ਹਾਂਜੀ ਬੱਕਰੀ ਦੇ ਦੁੱਧ ਨਾਲ ਤੁਸੀਂ ਖਤ ਲਿਖਣਾ ਹੈ। ਠੀਕ ਹੈ ਕਿਸੇ ਵੀ ਪਰਸਨ ਨੂੰ ਲਿਖ ਓਕੇ ਓਕੇ ਕੁਝ ਲਿਖਤਾ। ਉਸ ਤੋਂ ਬਾਅਦ ਤੁਸੀਂ ਜਿਹਨੂੰ ਦੇਣਾ ਹੈ ਨਾ ਖਤ, ਓਕੇ ਤੇ ਉਹ ਥੱਲੇ ਉਹਨੇ ਅੱਗ ਦੇ ਨਾਲ ਸੇਕ ਦੇਣਾ ਹੈ ਤੇ ਉਹ ਸਾਰੇ ਲਫ਼ਜ਼ ਉਜਾਗਰ ਹੋ ਜਾਣਗੇ। ਲਫ਼ਜ਼ ਅੱਛਾ ਬੱਕਰੀ ਦੇ ਦੁੱਧ ਵਰਗਾ ਮੇਰੇ ਢਿੱਡ ਦੀ ਨਹੀਂ, ਮੇਰੇ ਢਿੱਡ ਤੇ ਲਿਖਾਈ ਕਰ ਗਿਆ। ਤਾਜੀ ਯਾਰ ਜਿਹੜੇ ਪੁਰਾਣੇ ਦੌਰ ਹੁੰਦੇ, ਜਿਹੜੇ ਕਿ ਨਾ ਨਵਾਂ ਯਾਨੀ ਕਿ ਸਿਸਟਮ ਆ ਗਿਆ ਹੈਗਾ ਨਾ। ਇਹ ਤੈਨੂੰ ਕਿੰਨੇ ਸਾਇੰਸ ਦਿੱਤੀ? ਮੈਂ ਲੈਟਰ ਲਿਖਦਾ ਰਿਹਾ ਵਾਂ, ਮੈਂ ਲਿਖਦਾ ਰਿਹਾ ਵਾਂ। ਇਦਾਂ ਹੀ ਉਹਦਾ ਦੁੱਧ ਮੁੱਕ ਗਿਆ। ਫੜਾਉਂਦੇ ਰਹੇ ਹੋ ਉਹ ਫੜਾਉਂਦੇ ਬੋਤਲਾਂ ਪੀ ਪੀ ਕੇ। ਹਾਂਜੀ ਉਹ ਬੱਕਰੀ ਦਾ ਕਿਤੇ ਦੁੱਧ ਮੁੱਕ ਗਿਆ, ਕਹਿੰਦੇ ਓਏ ਮੇਰੀ ਸਿਆਹੀ ਮੁੱਕ ਗਈ। ਕਾਲੇ ਜਿਹਨੂੰ ਤੁਸੀਂ ਲੈਤੇ ਰਹੇ ਉਹਨਾਂ ਘਰ ਸਿਲੰਡਰ ਨਹੀਂ ਸੀ ਹੈਗਾ। ਉਹ ਭਾਈ ਬੱਕਰੀ ਬੰਨੀ ਲੱਗੇ, ਕਿੰਨੇ ਬੜੇ ਪੈਨ ਸੁੱਟੇ ਆ ਭਰਨ ਦੇ ਉੱਥੋਂ। ਨਹੀਂ ਇਹ ਤਾਂ ਬਹੁਤ ਮਿਲ ਜਾਂਦੀਆਂ, ਮਟੀਰੀਅਲ ਬੜੇ ਮਿਲ ਜਾਂਦੇ। ਮਟੀਰੀਅਲ ਇਹ ਬੱਕਰੀ ਦਾ ਦੁੱਧ ਜਿਹੜਾ ਨਾ ਸਭ ਤੋਂ ਈਜ਼ੀਲੀ। ਮੈਂ ਬੱਕਰੀ ਜਾਂਦਿਆਂ ਕਹਿਣ ਦੀ ਸੀ ਜੇ ਕੁਝ ਲਿਖਣਾ ਵਾ ਤਾਂ 10 ਵਜੇ ਬਾਹਰੋਂ ਸੈਰ ਕਰੋ। ਚਲੋ ਜੀ, ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖ। ਇੱਕ ਛੋਟੀ ਜਿਹੀ ਗੱਲ ਕਰਨੀ ਉਸਤਾਦ ਜੀ। ਉਹ ਬੱਕਰੀ ਆਪਣੇ ਮੇਮਿਆਂ ਨੂੰ ਕਹਿਣੀ ਭਰਾ ਇਹ ਫੈਸਲੇ ਲਿਖਣਾ ਵਾ ਭਰਾ ਇਹ। ਭਾਜੀ ਆਪਣਾ ਹਾਂਜੀ ਕਰੋ ਜੀ ਫੈਸਲਾ। ਉਸਤਾਦ ਜੀ ਦੌਰ ਚੇਂਜ ਹੋ ਗਿਆ। ਹਾਂ ਭਾਈ ਬ੍ਰੋ ਹਾਂ ਭੈਣ ਸਿਸ
ਹਸਬੰਡ ਜੀ ਅਬੀ ਹਬੀ ਬੀਵੀ ਕਿਉਂ ਨਹੀਂ ਚੇਂਜ ਹੋਈ ਸਾਜੀ ਬੀਵੀ ਬੀਵੀ ਚੇਂਜ ਹੀ ਆ ਬੀਵੀ ਦਾ ਨਫਜ਼ ਚ ਕੇ ਉਹ ਮਾਮਾ ਬੀਵੀ ਚੇਂਜ ਹੀ ਆ ਕਿਸ ਤਰ੍ਹਾਂ ਹਾਂ ਉਦਾਂ ਵਾ ਬੇਗਮ ਬੇਗਮ ਮੰਗੇ ਨਹੀਂ ਬਗੇਤਰ ਪੀਵੋ ਉਹ ਮੰਗੇਤਰ ਤੇ ਪਹਿਲੇ ਹੁੰਦੀ ਆ ਅੱਛਾ ਬਗੇਤਰ ਨਹੀਂ ਯਾਰ ਵਾਈਫ ਟੀਵੀ ਉਹ ਨਹੀਂ ਯਾਰ ਉਹ ਟੀਵੀ ਨਹੀਂ ਕਿਸੇ ਮੇਰੀ ਬੁੱਢੀ ਮੇਰੀ ਜੌਜਾ ਮੇਰੀ ਦੌਜਾ ਸਵਾਣੀ। ਇਹ ਜਿਹੜਾ ਬੀਵੀ ਹੈ ਨਾ ਇਹ ਸ਼ਾਰਟ ਹੀ ਆ ਸਮਾਣੀ ਤੁਸੀਂ ਵੈਸੇ ਹੀ ਉਹਨੂੰ ਛੋਟਾ ਓਕੇ ਲਵ ਯੂ ਖਿਆਲ ਰੱਖੋ ਆਪਣਾ ਮੈਨੂੰ ਉਹ ਭੇਜ ਦੇਣੇ ਸਕਰੀਨਸ਼ਾਟ ਮੈਂ ਤੁਹਾਨੂੰ ਦੱਸ ਦਿੱਤਾ ਮੈਂ ਬੜੀ ਵੱਡੀ ਕਸਮ ਪਾਈ ਤੁਹਾਨੂੰ ਸਮਝ ਆ ਰਹੀ ਨਾ ਚਲੋ ਭੇਜ ਮੈਂ ਤੁਹਾਨੂੰ ਦੱਸ ਦਿੱਤਾ ਜੀ ਹਾਂਜੀ ਹੋਰ ਵੀ ਬੜੇ ਵੱਜ ਜਾਣੇ ਸੀ ਓਕੇ ਅੱਲਾ ਖੈਰ ਕਰੇ ਜਿੰਨਾ ਖਾਦੀ ਹੈ ਗਾਜਰਾਂ ਢਿੱਡ ਉਹਨਾਂ ਦੇ ਪੀੜ ਸਨ ਭਾਈ